ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼ ਅੱਜ ਅਸੀਂ 17 ਅਗਸਤ 2022 2 ਭਾਦੋਂ ਨਾਲ ਸ਼ਾਹੀ ਸੰਮਤ 554 ਦੇ ਦਿਨ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी। डॉक्टर साहब शुरुआत करिए अज दे प्रोग्राम दी। अज असीं 17 अगस्त दे दिन गलबात करन जा रहे हैं ते 15 अगस्त लंघ के गई है, मतलब पिछला जिहड़ा सारा ही हफ्ता रहा है पंजाब दे विच खास तौर ते दुनिया भर दे विच जिथे भी सिख बैठे आ उन्हां दीयां नज़रां पंजाब दे विच जां भारत दे विच जिहड़ी तिरंगा मुहिम चलाई गई सी मोदी सरकार वालों उस दे उत्ते टिकियां रहियां ने भी वो की कर रहे आ ते पंजाब दे विचों जिहड़ा एक डिफायंस ते एक रेजिलियंस दा मुजाहरा किया गया पंजाब दे लोकां वालों उस कैंपेन दे विरुद्ध जिहड़े केसरी परचम लहराए गए ने, मार्च कढ़े गए ने, घरां दे उत्ते केसरी निशान लहराए ने, उस दा मुजाहरा जिहड़ा आ वो देखण वाला सी। सो ये सारे पार्ट दे मतलब कई पहलू ने। मोदी सरकार ने मुहिम क्यों शुरू कीती, होर थावां तो होर मुद्दों तो ध्यान भटकाउण दे लई एक जिहड़ी नीति 1947 तो बाद दी रही है, एक नेशन क्रिएट करन दी भी बाकी स्टेटां नूं नाल रलगढ़ किवें कीता जावे, उहदे तहत एक नैशनलिज्म दी जिहड़ी भावना आ उहनूं किवें उभारिया जावे, लोकां 'च किवें उहनूं इनग्रेन कीता जावे। ये सारे पार्ट दे मतलब कई पहलू ने। उन्हां दे पक्ष तो भी ते पंजाब ने क्यों विरोध कीता तिरंगा मुहिम दा, पंजाब दी की लड़ाई है तिरंगे दे नाल, सिखां नूं क्यों तिरंगे नाल नफरत है, ये दूजा पक्ष है इस पार्ट का। सो ओवरऑल मतलब तुसीं इस सारे हफ्ते दे लंघण तो बाद किवें देख रहे हो इस पार्ट नूं जिहड़ा विरोध पंजाब दे विच तिरंगा मुहिम नूं मिलिया? देखो इस नूं बिल्कुल तुसीं ठीक फरमाया कि इस दे दो आस्पैक्ट ने। एक तां BJP जां इन्हां दी मां RSS उन्हां वल्लों जिहड़ा 2024 तक मुकम्मल तौर दे उत्ते हिंदू राष्ट्र बनाउण दी लाइन है, उस दी शेड दे विच भी इस गल नूं देखिया जाना चाहिए। मोदी हुकूमत दे सामने जिहड़ियां फेल्यूर्स ने इस वेले, अनएम्पलॉयमेंट सब तो वड्डा दैंत जिन्हें मूँह टड्डिया होया और असीं देखिया कि वो इन्हां दे अग्नि सैनिक दे नां थल्ले जो इन्हां ने क्रिएट कीता है, जां होर बिहार यूपी ਉਹਦੇ 'ਚ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ ਅਨਐਮਪਲੋਇਮੈਂਟ ਨੂੰ ਲੈ ਕੇ ਜੀ। ਇਸ ਦੇ ਨਾਲ ਇੰਟਰਨੈਸ਼ਨਲੀ ਜਿਵੇਂ ਯੂਕਰੇਨ ਦੇ ਮੁੱਦੇ ਦੇ ਉੱਤੇ ਇਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਫੇਲਿਅਰਸ ਨਜ਼ਰ ਆਈਆਂ। ਪਹਿਲੀ ਤਾਂ ਇਹੀ ਸੀ ਕਿ 20-25 ਹਜ਼ਾਰ ਸਟੂਡੈਂਟ ਉੱਥੇ ਪੜ੍ਹਨ ਗਿਆ, ਇਹਦਾ ਮਤਲਬ ਵੀ ਇਹਨਾਂ ਦੇ ਸਾਰੇ ਫੋਕੇ ਦਾਅਵੇ ਨੇ, ਫਿਰ ਉਹਨਾਂ ਨੂੰ ਪ੍ਰੋਪਰ ਟਾਈਮ ਤੇ ਕੱਢ ਨਾ ਸਕਣਾ। ਔਰ ਹੁਣ ਜੇ 20-25 ਹਜ਼ਾਰ ਸਟੂਡੈਂਟ ਆਏ ਹੋਏ ਨੇ ਤੇ ਉਹਨਾਂ ਦੀ ਐਜੂਕੇਸ਼ਨ ਅੱਗੇ ਕਿੱਧਰ ਨੂੰ ਜਾਏਗੀ ਜਾਂ ਕੀ ਹੈ, ਉਹਦਾ ਕੋਈ ਆਲਟਰਨੇਟ ਪ੍ਰਬੰਧ ਨਹੀਂ ਕੀਤਾ ਗਿਆ ਜੀ। ਔਰ COVID-19 ਦੇ ਚਲਦਿਆਂ ਵੀ ਜਿਹੜੀ ਇਹਨਾਂ ਦੀ ਬੇਕਰਕੀ ਹੋਈ ਦੁਨੀਆ ਭਰ ਦੇ ਵਿੱਚ 43 ਲੱਖ ਤੋਂ ਜ਼ਿਆਦਾ ਕੈਜੂਅਲਟੀਜ਼। ਔਰ ਇਸ ਸਾਰੇ ਦੇ ਚਲਦਿਆਂ ਕਿਉਂਕਿ ਇੱਕ ਜਿਹੜਾ ਪ੍ਰੋਪੇਗੈਂਡਾ ਬੇਸਡ ਜਾਦੂ ਹੁੰਦਾ ਹੈ ਉਸ ਦੀ ਇੱਕ ਛੋਟੀ ਉਮਰ ਹੁੰਦੀ ਹੈ। ਔਰ ਜੇ ਤੁਸੀਂ ਪਿਛਲੇ 8 ਸਾਲ ਜਦੋਂ ਤੋਂ ਮੋਦੀ 2014 ਤੋਂ ਆਇਆ ਦੇਖੋਗੇ ਤੇ ਆਲਮੋਸਟ ਇਹ ਮੈਂ ਇਹਨਾਂ ਦੇ ਇੱਕ TV ਚੈਨਲ ਦੀ ਫਿਗਰ ਦੇ ਰਿਹਾ, ਉਹਨੇ 60 ਕੈਂਪੇਨ ਗਿਣਾਏ ਇਹਨਾਂ ਦੇ, 60 ਲਿਟਰਲੀ, ਕਿ ਜਿਨ੍ਹਾਂ 'ਚ ਇੱਕ ਵੱਡਾ ਸਫਾਈ ਕੈਂਪੇਨ ਵੀ ਸੀ ਜਿਹਦੇ 'ਚ ਸੀ ਜੀ ਸਭ ਸਫਾਈ, ਅਮਿਤਾਭ ਬੱਚਨ ਔਰ ਦੂਜਿਆਂ ਨੂੰ ਜਿਹੜਾ ਬ੍ਰਾਂਡ ਐਂਬੈਸਡਰ ਬਣਾਇਆ। ਔਰ ਇਸ ਕਿਸਮ ਦੇ ਟੀਕਾਕਰਨ ਜੀ, ਸਭ ਨੂੰ ਟੀਕਾ, ਘਰ ਘਰ ਟੀਕਾ, ਇਹਦੇ ਬਾਵਜੂਦ 43 ਲੱਖ ਕੈਜੂਅਲਟੀਜ਼ ਨਜ਼ਰ ਆਉਂਦੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਤਾਂ ਇਹਨਾਂ ਦੀ ਬਿਗਰ ਗੇਮ ਦੇ ਵਿੱਚ ਜੇ ਤੁਸੀਂ, ਕਿਉਂਕਿ ਇਹਨਾਂ ਦੀ RSS ਦੀ ਕਾਰਜਸ਼ੈਲੀ ਨੂੰ ਸਮਝਣ ਲਈ ਤੁਹਾਨੂੰ ਨਾਜ਼ੀ ਔਰ
ਮੁਸੋਲਿਨੀ ਦੀ ਫਾਸ਼ਿਸਟ ਪਾਰਟੀ, ਉਹਨਾਂ ਦੇ ਟੈਕਟਿਕਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸੋ ਉਹਦਾ ਇੱਕ ਤਾਂ ਗੱਲ ਇਹਨਾਂ ਦੇ ਆਪਣੇ ਚਾਣਕਿਆ ਤੋਂ ਹੀ ਨਿਕਲਦੀ ਹੈ ਕਿ ਭਾਈ ਤੁਸੀਂ ਕਿਸੇ ਗੱਲ ਨੂੰ ਬਹੁਤ ਵੱਡਾ ਬਣਾ ਕੇ ਝੂਠ ਬੋਲੋ, ਉਹਨੂੰ ਰਿਪੀਟ ਕਰੋ ਔਰ ਉਸ ਨੂੰ ਬਾਰ-ਬਾਰ ਕਰਕੇ ਜਿਹੜਾ ਤੁਹਾਡਾ ਵਿਰੋਧੀ ਹੈ ਉਹਨੂੰ ਵੀ ਠਿੱਠ ਕਰੋ ਔਰ ਜਿਹੜਾ ਤੁਹਾਡਾ ਆਪਣਾ ਹੈ ਉਹਨੂੰ ਤੁਸੀਂ ਫੀਡ ਕਰੋ ਝੂਠ। ਇਹੀ ਨਾਜ਼ੀਆਂ ਦੀ ਪ੍ਰੋਪੇਗੈਂਡਾ ਲਾਈਨ ਸੀ। ਪਰ ਇਹਦੇ ਨਾਲ ਨਾਜ਼ੀਆਂ ਨੇ ਵੀ ਇੱਕ ਫੇਕ ਜਰਮਨ ਨੈਸ਼ਨਲਿਜ਼ਮ ਦਾ ਕਨਸੈਪਟ ਸਿਰਜਿਆ ਔਰ ਉਹਨਾਂ ਨੇ ਲੋਕਾਂ ਦੇ ਵਿੱਚ ਮੈਜੋਰਿਟੀ, ਕਿਉਂਕਿ ਜ਼ਾਹਰ ਹੈ ਜਰਮਨ ਓਰੀਜਨ ਦੇ ਗੋਰੇ ਸੀ, ਵਾਈਟ ਜਿਹੜੇ ਨੇ ਰੇਸ ਐਂਡ ਬਲੌਂਡ ਹੇਅਰ, ਉਹਨਾਂ ਨੂੰ ਫੇਲਿਅਰ ਹੋ ਰਹੀਆਂ ਸੀ ਜਰਮਨ ਦੀਆਂ ਔਰ ਹੋਈਆਂ ਫਸਟ ਵਰਲਡ ਵਾਰ ਦੇ ਵਿੱਚ ਉਹਨਾਂ ਦੀ ਹਿਊਮਿਲੇਟਿੰਗ ਡਿਫੀਟ ਦੇ ਤੋਂ ਬਾਅਦ। ਸੋ ਉਹਨਾਂ ਨੂੰ ਇਹ ਵੀ ਫੀਡ ਕੀਤਾ ਗਿਆ ਕਿ ਭਾਈ ਇਹ ਜਿਹੜੇ ਨੇ ਆ ਮਾਈਨੋਰਟੀਜ਼ ਜਿਹੜੇ ਨੇ ਯਹੂਦੀ ਔਰ ਕਮਿਊਨਿਸਟ ਔਰ ਲਿਬਰਲਸ ਔਰ ਲੈਫਟਿਸਟ, ਇਹ ਸਾਰੇ ਜ਼ਿੰਮੇਵਾਰ ਨੇ ਤੁਹਾਡੀ ਤਰਾਸਦੀ ਦੇ ਲਈ ਔਰ ਜਿਪਸੀ। ਇਹੀ ਨੈਰੇਟਿਵ ਇਟਲੀ ਦੇ ਵਿੱਚ ਸੀ। ਹੁਣ ਇੱਕ ਵਾਰ ਜਦੋਂ ਤੁਸੀਂ ਕਿਸੇ ਨੂੰ ਦੋਸ਼ੀ ਬਣਾਉਂਦੇ ਹੋ, ਜੇ ਉਹਨੂੰ ਤੁਸੀਂ ਟਾਰਗੇਟ ਕਰਨਾ ਹੈ, ਅੱਗੋਂ ਉਹਦੀ ਨਸਲਕੁਸ਼ੀ ਕਰਨੀ ਹੈ, ਉਹਦੇ ਲਈ ਲੋਕਾਂ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਨੈਸ਼ਨਲਿਸਟਿਕ ਕੈਂਪੇਨ ਵਿੱਢਣਾ। ਇਹੋ ਜਿਹਾ ਹੀ ਤੁਹਾਨੂੰ ਨਾਜ਼ੀਆਂ ਦੇ ਨਾਜ਼ੀ ਝੰਡੇ, ਨਾਜ਼ੀ ਸਾਈਨ, ਉਹਨਾਂ ਦੇ ਪੈਟਰੀਓਟਿਕ ਸੌਂਗ, ਉਹੀ ਪੈਟਰਨ ਸੀ। ਹੁਣ ਕਿਉਂਕਿ ਆਲਰੇਡੀ 8 ਸਾਲ ਦੇ ਵਿੱਚ ਇਹਨਾਂ ਨੇ ਮਾਈਨੋਰਿਟੀਜ਼ ਨੂੰ ਟੈਰਰਾਈਜ਼ ਕਰ ਦਿੱਤਾ ਬੁਰੀ ਤਰ੍ਹਾਂ। ਮੁਸਲਮਾਨ ਔਰ ਈਸਾਈ ਉਹ ਤਾਂ ਲੰਮੇ ਪਾ ਦਿੱਤੇ ਨੇ ਬਿਲਕੁਲ। ਕਸ਼ਮੀਰ ਲੜ ਰਿਹਾ ਤੇ ਸਿੱਖ ਕੌਮ ਜਿਹੜੀ ਹੈ ਉਹ ਖਲੋਤੀ ਹੈ ਔਰ ਉਹਨਾਂ ਨੇ 13 ਮਹੀਨੇ ਦੀ ਕਿਸਾਨ ਮੂਵਮੈਂਟ ਔਰ ਉਸ ਤੋਂ ਬਾਅਦ ਅਸੀਂ ਇਹਦੇ ਬਾਵਜੂਦ ਕਿ ਉਹ ਕਿਸੇ ਹੱਦ ਤੱਕ ਜਿਹੜਾ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਜਿਹੜੀ ਵਿਕਟਰੀ 13 ਮਹੀਨੇ ਦੀ ਕਿਸਾਨ ਮੂਵਮੈਂਟ ਚੋਂ ਸਿੱਖ ਕੌਮ ਦੀ ਜਿੱਤ ਦੇ ਰੂਪ ਚ ਨਿਕਲੀ ਸੀ, ਉਹਨੂੰ ਅਸੀਂ ਕਿਸੇ ਪੋਲੀਟੀਕਲ ਈਡੀਅਮ ਚ ਨਹੀਂ ਬਦਲ ਸਕੇ ਕਿਉਂਕਿ ਉਹਨਾਂ ਨੇ ਬੜੀ ਕਲੈਵਰਲੀ ਉਹੀ ਜਿਹੜੀ ਉਹਨਾਂ ਦੀ ਪਾਲੀ ਹੋਈ ਕਿਸਾਨ ਲੀਡਰਸ਼ਿਪ ਦੇ ਵਿੱਚ ਵਾੜੇ ਹੋਏ ਕਾਮਰੇਡੀ ਕਲਾਸ ਸੀ, ਉਹਨਾਂ ਰਾਹੀਂ ਇੰਨਾ ਕੁ ਕਨਫਿਊਜ਼ਨ ਪੈਦਾ ਕੀਤਾ ਕਿ RSS ਨੇ ਆਪਣੀ B ਟੀਮ ਜਿਹੜੀ ਆਮ ਆਦਮੀ ਪਾਰਟੀ ਵਾਲੀ ਉਹ ਐਜ਼ ਏ ਆਲਟਰਨੇਟ ਪੇਸ਼ ਕਰ ਦਿੱਤੀ ਬਾਦਲਾਂ ਔਰ ਕਾਂਗਰਸ ਦੇ ਵਿਚਾਲੇ। ਸੋ ਉਹ ਲੇਕਿਨ ਬਹੁਤ ਜਲਦੀ ਪੰਜਾਬ ਦੇ ਲੋਕਾਂ ਨੇ ਵਿਦਿਨ 3 ਮੰਥਸ ਇਸ ਮਿਸਟੇਕ ਨੂੰ ਰਿਅਲਾਈਜ਼ ਕੀਤਾ ਔਰ ਫਿਰ ਅਸੀਂ ਦੇਖਦੇ ਹਾਂ ਕਿ ਸੰਗਰੂਰ ਪਾਰਲੀਮਾਨੀ ਹਲਕੇ 'ਚ ਜਿਹੜਾ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਦਾ ਆਪਣਾ ਹਲਕਾ ਹੈ ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਹੈ ਉਹ ਯੂਨੀਕ ਵਿਕਟਰੀ ਉਹ ਆਪਣੇ ਆਪ ਦੇ ਵਿੱਚ ਜਵਾਬ ਸੀ। ਉਹ ਵੀ ਇੱਕ ਡਿਫਾਈਂਸ ਸੀ ਕਿ ਇੱਕ ਪਾਸੇ 3 ਮਹੀਨੇ ਪਹਿਲਾਂ ਔਰ ਉਹਨੂੰ ਉਹਨਾਂ ਨੇ ਫਤਵੇ ਦੇ ਤੌਰ ਤੇ ਕਿਹਾ ਕਿਉਂਕਿ ਇਹ ਜਿਹੜੀ 13 ਮਹੀਨੇ ਦੀ ਕਿਸਾਨ ਮੂਵਮੈਂਟ ਦੇ ਵਿੱਚ ਇਹਨਾਂ ਦੀ ਹਿਊਮਿਲੇਟਿੰਗ ਡਿਫੀਟ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਖੁਦ ਆ ਕੇ ਮਾਫੀ ਮੰਗਣੀ ਪੈਂਦੀ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦੇ ਨੇ। ਅਜੇ ਬਹੁਤਿਆਂ ਨੂੰ ਪਤਾ ਨਹੀਂ ਹੈ ਵੀ ਇਸ ਵਿਕਟਰੀ ਦੇ ਆਉਣ ਵਾਲੇ ਪੀਰੀਅਡ 'ਚ ਇਸ ਦੇ ਕੀ ਕਨਸੀਕੁਐਂਸਿਸ ਨੇ। ਜਿਵੇਂ ਅਸੀਂ ਦੇਖਿਆ ਕਿ ਭਾਈ ਜੇ ਕਰਨਾਟਕਾ ਦੇ ਵਿੱਚ ਹਿਜਾਬ ਬੈਨ ਦੀ ਲਾਈਨ ਆਈ ਤਾਂ ਉੱਥੇ ਮੁਸਲਮਾਨ ਬੀਬੀਆਂ ਇਹ ਕਹਿ ਰਹੀਆਂ ਸੀ ਕਿ ਸਾਡਾ ਹਿਜਾਬ ਹਟਾਉਣ ਤੋਂ ਪਹਿਲਾਂ ਸਿੱਖਾਂ ਦੀ ਪੱਗ ਨੂੰ ਹੱਥ ਲਾ ਕੇ ਦਿਖਾਓ। ਭਾਵੇਂ ਉਹਨਾਂ ਦਾ ਇਹ ਕਹਿਣ ਦਾ ਸਟਾਈਲ ਵੱਖਰਾ ਸੀ, ਆਪਣਿਆਂ 'ਚੋਂ ਵੀ ਕਈ ਅਫੈਂਡ ਹੋਏ, ਪਰ ਮੈਂ ਸਮਝਦਾ ਹਾਂ ਵੀ ਉਹ ਵੀ ਉਹਨਾਂ ਨੂੰ ਦੱਸ ਰਿਹਾ ਸੀ ਕਿ ਰੇ ਆਫ ਹੋਪ ਕਿੱਥੇ ਲਾਈ ਕਰਦੇ ਹੈ। ਅੱਜ ਦੀਆਂ ਖਬਰਾਂ 'ਚ ਤੁਸੀਂ ਦੇਖੋਗੇ ਅਸਾਮ ਸਮੇਤ ਸਮੁੱਚੇ ਨਾਰਥ ਈਸਟ ਦੇ ਵਿੱਚ CAA ਔਰ ਦੂਸਰਿਆਂ ਦੇ ਖਿਲਾਫ ਜਿਹੜੇ ਇਹਨਾਂ ਦੇ ਕਾਨੂੰਨ ਨੇ, ਇਲੀਗਲ ਇਮੀਗ੍ਰੇਸ਼ਨ ਹੈ, ਅੱਜ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਯੂਨੀਵਰਸਿਟੀਆਂ 'ਚ ਬਾਹਰ ਨਿਕਲੇ ਨੇ ਔਰ ਕੱਲਾ ਉਹ ਅਸਾਮ ਤੱਕ ਮਹਿਦੂਦ ਨਹੀਂ ਹੈ, ਨਾਰਥ ਈਸਟ ਬਾਕੀ ਥਾਵਾਂ ਤੇ ਵੀ ਕਿ ਆਰਮਡ ਫੋਰਸਿਸ ਐਕਟ ਖਤਮ ਕਰੋ ਔਰ ਇਹ ਜਿਹੜਾ ਤੁਸੀਂ ਇਹ ਬਣਾਇਆ ਹੋਇਆ ਸਾਰਾ ਫਰਾਡ ਜੋ ਅਸਾਮ ਸਮਝੌਤੇ ਦੇ ਤਹਿਤ ਜਿਹੜਾ ਇਸ ਤੇ ਕਾਰਵਾਈ ਕਰੋ ਕਿਉਂਕਿ ਉੱਥੇ ਮੁਸਲਮਾਨਾਂ ਨੂੰ ਲੈ ਕੇ ਨਹੀਂ ਹੈ CAA ਦੀ ਪ੍ਰੋਬਲਮ। ਉਹ ਤਾਂ ਉਹਨਾਂ ਨੇ ਆਲਰੇਡੀ 2 ਮਿਲੀਅਨ ਉਹਨਾਂ ਨੂੰ ਇਲੀਗਲ ਬਣਾਇਆ ਈਵਨ ਅਸਾਮ ਔਰ ਨਾਰਥ ਈਸਟ ਦੇ ਕਿਉਂਕਿ ਇਹਨਾਂ ਦਾ CAA ਐਕਟ ਬੰਗਾਲੀ ਔਰ ਦੂਜੇ ਹਿੰਦੂਆਂ ਨੂੰ ਤਾਂ ਅਲਾਉ ਕਰਦਾ ਪਰ ਉਹ ਲੋਕ ਨਹੀਂ ਚਾਹੁੰਦੇ ਵੀ ਈਵਨ ਇਹ ਵੀ ਹੋਣ ਕਿਉਂਕਿ ਉਹ ਆਪਣੀ ਜਿਹੜੀ ਉਹਨਾਂ ਦੀ ਸਮਾਜਿਕ ਜਾਂ ਉਹਨਾਂ ਦਾ ਗਰੁੱਪ ਵਾਈਜ਼ ਉਹਨਾਂ ਦੀ ਆਪਣੀ ਮੈਜੋਰਿਟੀ ਹੈ ਉਹਨੂੰ ਉਹ ਟੈਂਪਰ ਨਹੀਂ ਹੋਣ ਦੇਣਾ ਚਾਹੁੰਦੇ। ਸੋ ਇਹ ਸਾਰੇ ਫੈਕਟਰਸ ਕਿਉਂਕਿ ਇਸ ਲਈ ਕਿ ਆਲਰੇਡੀ ਸਿੱਖਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਗੋਡਿਆਂ ਪਰਨੇ ਕੀਤਾ ਤੇ ਦੂਸਰਿਆਂ ਨੂੰ ਇਹ ਆ ਗਿਆ ਕਿ ਐਸੀ ਗੱਲ ਨਹੀਂ ਹੈ ਜੋ ਇਹਨਾਂ ਨੇ ਬਣਾਇਆ ਹੋਇਆ ਕਿ ਅਜਿੱਤ ਨੇ ਇਹਨਾਂ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ ਜਾ। ਇਸ ਪਿਛੋਕੜ ਦੇ ਵਿੱਚ ਔਰ ਇੱਕ ਗੱਲ ਡਾਇਸਪੋਰਾ ਦੇ ਹਵਾਲੇ ਨਾਲ ਅੰਦਰ ਸਟੂਡੀਓ 'ਚ ਆਉਣ ਤੋਂ ਪਹਿਲਾਂ ਹੀ ਕੈਲੀਫੋਰਨੀਆ ਤੋਂ ਸਾਡੇ ਇੱਕ ਵੀਰ ਕਾਲ ਕਰਕੇ ਕਹਿ ਰਹੇ ਸੀ
ਕਿ ਭਾਈ ਇਹ ਇਹਨਾਂ ਨੂੰ ਐਸਾ ਕੀ ਲੱਗਾ ਕਿ ਵੀ ਇਹਨਾਂ ਨੇ ਤਿਰੰਗੇ ਦੇ ਵਿੱਚ ਸਾਡੇ ਗੁਰਦੁਆਰਿਆਂ ਤੇ ਵੀ ਲਾਉਣ ਦਾ ਜਿਵੇਂ ਇਹਨਾਂ ਦਾ ਇਰਾਦਾ ਸੀ, ਉਹ ਉਹਨਾਂ ਨੇ ਟ੍ਰਾਇਲ ਬੈਲੂਨ ਗੁਰਦੁਆਰਾ ਇਮਲੀ ਸਾਹਿਬ ਇੰਦੌਰ 'ਚ ਕੀਤਾ, ਉਹਦੇ ਇੰਨੇ 76 ਫੇਰੇ 4 ਚੁਫੇਰਿਓਂ ਕਿ ਉਹ ਵੀ ਮਾਫੀ ਮੰਗ ਕੇ ਦੌੜੇ। ਔਰ ਇੱਥੇ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿ ਫਤਿਹ ਮੀਨਾਰ ਦੇ ਨਾਂ ਥੱਲੇ ਚੱਪੜ ਚਿੜੀ 'ਚ ਹੈ, ਉੱਥੇ ਭਾਵੇਂ ਉਹਨੇ ਰੋਸ਼ਨੀਆਂ ਨਾਲ ਹੀ ਤਿਰੰਗਾ ਬਣਾਉਣਾ ਚਾਹਿਆ, ਲੇਕਿਨ ਇਹਦਾ ਵੀ ਇੰਨਾ ਵਿਰੋਧ ਹੋਇਆ ਕਿਉਂਕਿ ਇਹ ਇੱਕ ਲਿਹਾਜ਼ ਨਾਲ ਇਹ ਕਾਊਂਟਰ ਵੀ ਸੀ ਜਿਹੜੀ ਬਾਹਰ ਮੁਹਿੰਮ ਸ਼ੁਰੂ ਹੋਈ ਹੈ ਕਿ ਖਾਲਿਸਤਾਨ ਦੇ ਝੰਡੇ ਲਹਿਰਾਉਣੇ ਨੇ। ਔਰ ਜਿਵੇਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਬਰਾਬਰ ਮੀਰੀ ਦਾ ਝੰਡਾ ਜਿਹੜਾ ਖਾਲਿਸਤਾਨ ਦੇ ਰੂਪ ਦੇ ਵਿੱਚ ਉਹ ਲਹਿਰਾਇਆ ਗਿਆ। ਪਰ ਇਸ ਤੋਂ ਵੀ ਬਿਗਰ ਮੈਂ ਸਮਝਦਾ ਹਾਂ ਕਿ ਇਹਨੂੰ ਬੇਸ਼ੱਕ ਇੱਕ ਫਿਕਰਮੰਦੀ ਦੇ ਤੌਰ ਤੇ ਵੀ ਲਿਆ ਜਾਣਾ ਚਾਹੀਦਾ। ਹਾਲਾਂਕਿ ਕਿਵੇਂ ਉਹਨਾਂ ਦਾ ਸੋ ਕਾਲਡ ਰਾਸ਼ਟਰਵਾਦੀ ਮੀਡੀਆ ਕਿਵੇਂ ਭਰਿਆ ਪੀਤਾ ਬੈਠਾ ਹੈ, ਜਾਂ ਬੀਜੇਪੀ ਦੇ ਕਿਸੇ ਨੇ ਕੋਈ ਇਸ ਤੇ ਜਿਹੜਾ ਉਹ ਕਾਊਂਟਰ ਨਹੀਂ ਕੀਤਾ ਜੋ ਨਿਸ਼ਾਨ ਸਾਹਿਬ ਚਲਾਉਣ ਦੀ ਮੁਹਿੰਮ ਥਾਂ ਥਾਂ ਹੀ ਹੋਈ ਹੈ ਔਰ ਇੰਨੀ ਪਰਫੈਕਟਲੀ ਹੋਈ ਹੈ। ਹਾਲਾਂ ਅਸੀਂ ਡਾਇਸਪੋਰਾ ਦੇ ਵਿੱਚ ਤਾਂ ਸਾਨੂੰ ਪਤਾ ਹੈ ਕਿ ਭਾਈ ਸਾਡੀਆਂ ਸਟਰੈਂਥਸ ਕਿੱਥੇ ਲਾਈ ਕਰਦੀਆਂ, ਪਰ ਜਿਸ ਸਟਰੈਂਥ ਦੇ ਨਾਲ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਔਰ ਈਵਨ ਰਾਜਸਥਾਨ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਦੀਆਂ ਹੱਦਾਂ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਗੰਗਾਨਗਰ, ਹਨੂਮਾਨਗੜ੍ਹ ਰਾਜਸਥਾਨ ਦੇ ਜ਼ਿਲ੍ਹੇ, ਹਰਿਆਣੇ ਦੇ ਪੰਜਾਬੀ ਸਪੀਕਿੰਗ ਜਿੱਥੋਂ ਲਹਿੰਦੇ ਪੰਜਾਬ 'ਚੋਂ ਆ ਕੇ ਕਰਨਾਲ ਔਰ ਉਸ ਸਾਰੀ ਬੈਲਟ ਦੇ ਵਿੱਚ ਆਪਣੇ ਲੋਕ ਬੈਠੇ ਨੇ। ਸੋ ਇਸ ਗੱਲ ਨੇ ਮੈਂ ਸਮਝਦਾ ਹਾਂ ਵੀ ਜਿੱਥੇ ਸਾਨੂੰ ਹਿੰਮਤ ਦਿੱਤੀ ਹੈ ਕਿ ਭਾਈ ਹੁਣ ਸਿੱਖ ਕੌਮ ਉਸ ਡੂ ਔਰ ਡਾਈ ਵਾਲੀ ਸਿਚੁਏਸ਼ਨ 'ਚ ਆ ਕੇ ਖੜੀ ਹੈ, ਸੋ ਇਹਨੂੰ ਇੱਕ ਖਤਰੇ ਦੇ ਤੌਰ ਤੇ ਵੀ ਲਿਆ ਜਾਣਾ ਚਾਹੀਦਾ ਹੈ ਕਿ ਬ੍ਰਾਹਮਣਵਾਦੀ ਨੀਤੀ ਵਾਲੇ ਜਿਹੜੀ ਹਿਊਮਿਲੇਸ਼ਨ ਦੇਣਾ ਚਾਹੁੰਦੇ ਸੀ ਔਰ ਸਾਇਲੈਂਟਲੀ ਦੇਣਾ ਚਾਹੁੰਦੇ ਸੀ, ਉਹਦੇ 'ਚ ਹੀ ਸਿਰਫ ਇਹ ਨਹੀਂ ਕਿ ਵੀ ਉਹ ਸਿਰਫ ਉਹਦੇ 'ਚ ਹੀ ਫੇਲ ਹੋਏ, ਰਾਦਰ ਸਿੱਖਾਂ ਨੇ ਜਿਸ ਸਟਰੈਂਥ ਦੇ ਨਾਲ ਡਿਫਾਈ ਕੀਤਾ, ਇਹਦੇ ਬਾਵਜੂਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਦਲ ਦਲ ਇਹ ਸਾਰੇ ਭਗੌੜੇ ਸੀ, ਈਵਨ ਨਿਸ਼ਾਨ ਸਾਹਿਬ ਕੈਂਪੇਨ ਤੋਂ ਵੀ ਭਗੌੜੇ ਹੋਏ। ਉਹਨਾਂ ਨੇ ਆਲਟਰਨੇਟ ਜੇ ਅਸੀਂ ਇੰਨੀ ਤਰੀਕ ਨੂੰ ਉੱਥੇ 47 ਚ ਮਾਰੇ ਗਏ ਬੇਗੁਨਾਹ ਦੀ ਯਾਦ ਅਖੰਡ ਪਾਠ ਰੱਖ, ਉਹ ਵੀ ਡੇਅਰ ਨਹੀਂ ਕੀਤਾ ਵੀ 15 ਅਗਸਤ ਨੂੰ ਰੱਖੋ। 16 ਦਾ ਕੀ ਮਤਲਬ ਹੈ? ਜੇ ਤੁਹਾਨੂੰ ਇੰਨਾ ਹੀ ਦਰਦ ਜਾਗਿਆ 75 ਸਾਲ ਬਾਅਦ, ਤੁਹਾਨੂੰ ਅੱਜ ਦਾ ਇਹ ਅਹਿਸਾਸ ਨਹੀਂ ਹੈ ਤੁਸੀਂ ਕਰਨਾ, ਫਿਰ ਤੁਸੀਂ 15 ਨੂੰ, ਕਿਉਂਕਿ ਉਹ ਇਹ ਪ੍ਰਭਾਵ ਵੀ ਨਹੀਂ ਸੀ ਦੇਣਾ ਚਾਹੁੰਦੇ ਕਿ ਇਹ ਕਹਿ ਕੇ ਉਹਨਾਂ ਨੇ ਤਿਰੰਗਾ ਕੈਂਪੇਨ ਨੂੰ ਬਾਈਕਾਟ ਕੀਤਾ। ਇਹਦੇ ਬਾਵਜੂਦ ਜਿਹੜਾ ਹੈ ਕਿ ਉਹਨਾਂ ਨੇ ਡਿਸਟੈਂਸ ਕੀਤਾ, ਜਿਵੇਂ ਸਾਡੀ ਸਿੱਖ ਨੌਜਵਾਨੀ ਨੇ ਇਕੱਲਾ ਇਹੀ ਨਹੀਂ ਝੰਡੇ ਲਹਿਰਾਏ, ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਦੇਖੋ, ਮੋਟਰਸਾਈਕਲ ਮਾਰਚ ਹੋਣ, ਸਾਈਕਲਾਂ ਤੇ ਮਾਰਚ ਹੋਣ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਨਿਕਲੇ ਔਰ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਵੱਲੋਂ ਸਕਸੈਸਫੁਲ ਮਾਰਚ ਕੀਤਾ ਗਿਆ, ਅੰਮ੍ਰਿਤਸਰ 'ਚ ਕੀਤਾ ਗਿਆ ਔਰ ਹੋਰ ਸਾਰੀਆਂ ਥਾਵਾਂ ਤੇ ਅਸੀਂ ਦੇਖਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਜਿਹੜਾ ਤਿਰੰਗਾ ਕੈਂਪੇਨ ਦੇ ਨਾਂ ਥੱਲੇ ਸਿੱਖਾਂ ਨੂੰ ਇਹ ਹਿਊਮਿਲੇਟ ਕਰਨਾ ਚਾਹੁੰਦੇ ਸੀ, ਗੋਡੇ ਥੱਲੇ ਰੱਖਣਾ ਚਾਹੁੰਦੇ ਸੀ। ਸਿੱਖਾਂ ਨੇ ਇਹੀ ਨਹੀਂ ਕਿ ਭਾਈ ਉਹ ਉਸ ਹਿਊਮਿਲੇਸ਼ਨ ਦੇ ਬਿਲਕੁਲ ਆਪੋਜ਼ਿਟ ਜਾ ਕੇ ਬ੍ਰਾਹਮਣਵਾਦੀਆਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਅੱਖ ਝਾਕ ਕੇ ਉਹਨਾਂ ਦੀ ਧੁੰਨੀ ਦੇ ਵਿੱਚ ਤੀਰ ਮਾਰਿਆ ਕਿ ਅਸੀਂ ਤੁਹਾਡੀ ਗੁਲਾਮੀ ਕਬੂਲ ਨਹੀਂ ਕਰਾਂਗੇ। ਔਰ ਮੈਂ ਸਮਝਦਾ ਹਾਂ ਵੀ 75 ਸਾਲਾ ਇਹਨਾਂ ਦਾ ਅਖੌਤੀ ਅੰਮ੍ਰਿਤ ਕਾ ਮਹੋਤਸਵ ਕੇ ਕੀ ਨਾਂ ਰੱਖਿਆ ਸੀ, ਅੰਮ੍ਰਿਤ ਕਾਲ, ਉਹ ਸਾਰੇ ਨੂੰ ਜਿਹੜਾ ਇਹਨਾਂ ਨੇ ਸਿੱਖ ਕੌਮ ਨੇ ਰੋਲ ਕੇ ਰੱਖ ਦਿੱਤਾ। ਜੀ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਮਤਲਬ ਇੱਥੇ ਦੇਖਣ ਵਾਲੀ ਹੈ ਕਿ ਜਿਹੜਾ ਚੈਲੰਜ ਹੈ ਉਹ ਪੰਜਾਬ ਦੇ ਵਿੱਚੋਂ ਆਇਆ। ਹੁਣ ਉਹ ਭਾਵੇਂ ਕਿਸਾਨ ਸੰਘਰਸ਼ ਦੇ ਦੌਰਾਨ ਉਹਦੀ ਇੱਕ ਉਦਾਹਰਣ ਹੈ, ਹੁਣ ਮਤਲਬ ਇਹ ਤਿਰੰਗਾ ਕੈਂਪੇਨ ਦੇ ਦੌਰਾਨ, ਮਤਲਬ ਹੁਣ ਇਹ ਸਾਹਮਣੇ ਵਾਲਿਆਂ ਨੂੰ ਜਾਂ ਦਿੱਲੀ ਤਖਤ ਨੂੰ ਨਜ਼ਰ ਆ ਰਿਹਾ ਹੈ ਵੀ ਜਿਹੜੀ ਸਟਰੈਂਥ ਹੈ ਜਾਂ ਜਿਹੜਾ ਚੈਲੰਜ ਹੈ ਉਹ ਕਿੱਥੋਂ ਹੋ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ? ਮਤਲਬ ਜਿਸ ਪਾਸੇ ਨੂੰ ਗੱਲ ਜਾ ਰਹੀ ਹੈ, ਜਿਸ ਪਾਸੇ ਨੂੰ ਮੋਦੀ ਸਰਕਾਰ ਵੱਧ ਰਹੀ ਹੈ, ਜਿਵੇਂ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਆਪਣਾ ਜਿਹੜਾ ਏਜੰਡਾ ਉਹ ਲਾਗੂ ਕਰਨ ਤੇ ਲੱਗੇ ਹੋਏ ਆ, ਮੀਡੀਆ ਉਹਨਾਂ ਦੇ ਕੋਲ ਹੈ, ਕਨਸਟੀਟਿਊਸ਼ਨ ਜੁਡੀਸ਼ਰੀ ਦੇ ਉੱਤੇ ਉਹ ਕਬਜ਼ਾ ਕਰਨ ਨੂੰ ਜਿਹੜੇ ਨੇ ਕਾਲੇ ਨੇ ਤੇ ਕਾਫੀ ਹੱਦ ਤੱਕ ਹੋ ਚੁੱਕਿਆ। ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਸਾਰੀ ਬਿਊਰੋਕ੍ਰੇਸੀ ਪਹਿਲਾਂ ਹੀ ਉਹਨਾਂ ਦੇ ਅੰਡਰ ਕੰਟਰੋਲ ਹੈਗੀ ਹੈ। ਮਨੀ ਪਾਵਰ, ਮਸਲ ਪਾਵਰ ਜਿਸ ਕਿਸਮ ਦੀ ਉਹਨਾਂ ਦੇ ਕੋਲ ਹੈ, ਜਿਸ ਕਿਸਮ ਦਾ ਕਾਡਰ RSS ਤੇ ਉਹਨਾਂ ਦੀਆਂ ਜਿਹੜੀਆਂ ਆਫਸ਼ੂਟ ਆਰਗੇਨਾਈਜੇਸ਼ਨਸ ਹੈਗੀਆਂ ਨੇ, ਜਿਸ ਕਿਸਮ ਦਾ ਹੈਗਾ ਉਹਨਾਂ ਕੋਲ, ਮਤਲਬ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਪਰ ਜਿਹੜਾ ਇਹ
ਪਾਰਟ ਪੰਜਾਬ ਦੇ ਵਿੱਚੋਂ ਇੱਕ ਚੈਲੰਜ ਦੇ ਰੂਪ ਦੇ ਵਿੱਚ ਉੱਭਰਿਆ, ਮਤਲਬ ਕੀ ਦੇਖਦੇ ਹੋ ਕਿ ਉਹ ਇਹਨੂੰ ਹੁਣ ਮਸਲਣ ਦੀ ਕੋਸ਼ਿਸ਼ ਕਰਨਗੇ ਜਾਂ ਜਿਹੜੀ ਉਹਨਾਂ ਦੀ ਪਹਿਲਾਂ ਨੀਤੀ ਰਹੀ ਹੈ ਆਪਣੇ ਵਿੱਚ ਰਲਗੱਡ ਕਰਨ ਦੀ, ਉਸੇ ਦੇ ਤਹਿਤ ਇਹਨੂੰ ਕੰਟਰੋਲ ਕਰਨ ਦੀ ਜਾਂ ਕਰਟੇਲ ਕਰਨ ਦੀ ਅੱਗੇ ਨੀਤੀ ਦੇ ਉੱਤੇ ਕੰਮ ਕਰਨਗੇ? ਦੇਖੋ, ਇਹਦੇ 'ਚ ਇੱਕ ਨੁਕਤਾ ਮੈਂ ਜਿਹੜਾ ਹੋਰ ਮੈਂਸ਼ਨ ਕਰਨਾ ਚਾਹਾਂਗਾ ਕਿ ਵੀ ਇਹੀ ਰੁਝਾਨ ਉਹਨਾਂ ਨੇ ਕਸ਼ਮੀਰ 'ਚ ਵੀ ਰੱਖਿਆ ਫੋਰਸੀਬਲੀ, ਔਰ 750 ਕਰੋੜ ਰੁਪਈਆ ਇਹਨਾਂ ਨੇ 20 ਰੁਪਏ ਦਾ ਤਿਰੰਗਾ ਵੇਚ ਕੇ ਕਮਾਇਆ। ਹੁਣ ਔਰ ਫੋਰਸ ਕੀਤਾ ਗਿਆ ਰਾਸ਼ਨ ਕਾਰਡਾਂ ਦੇ ਉੱਤੇ ਵੀ, ਪੁਲਿਸ ਸਟੇਸ਼ਨਾਂ ਤੋਂ ਲੈ ਕੇ ਡਾਕਖਾਨਿਆਂ ਤੱਕ, ਰੇਲਵੇ ਸਟੇਸ਼ਨਾਂ ਤੱਕ ਵੇਚਣ ਦਾ। ਦੂਸਰੇ ਪਾਸੇ ਲੱਖਾਂ ਦੀ ਗਿਣਤੀ 'ਚ ਜਿਹੜੇ ਖਾਲਸਾਈ ਨਿਸ਼ਾਨ, ਖਾਲਸਾਈ ਪਰਚਮ ਨੇ, ਉਹ ਮੁਫਤੋਂ ਮੁਫਤ ਥਾਂ ਥਾਈਂ ਪਹੁੰਚਾਏ ਜਾਂਦੇ ਨੇ। ਲੋਕ ਖੁਦ ਆ ਕੇ ਜਿਹੜੇ ਨੇ ਦੂਸਰਿਆਂ ਨੂੰ ਦਿੰਦੇ ਨੇ, ਇਹ ਲੋ। ਸੋ ਇਹ ਵੀ ਆਪਣੇ ਆਪ 'ਚ ਐਕਸਪੋਜ਼ ਕਰਦਾ ਹੈ ਕਿ ਇਹ ਜਿਹੜੇ ਪਹਾੜੇ ਦੇ ਟੱਟੂ, ਜਿਹੜੇ ਪਹਾੜੇ ਦੇ ਨਾਲ ਤੁਸੀਂ ਆਪਣਾ ਰਾਸ਼ਟਰਵਾਦ ਪ੍ਰੂਵ ਕਰਨਾ ਚਾਹੁੰਦੇ ਹੋ, ਉਹ ਕਿਵੇਂ ਫੇਲ ਹੋਏ। ਤੇ ਦੂਸਰੇ ਪਾਸੇ ਜਿਹੜੀ ਵਲੰਟੀਅਰ ਸਪਿਰਿਟ ਸੀ ਸਿੱਖਾਂ ਦੀ, ਜਿਹੜੀ ਹਰ ਮੌਕੇ ਦੇ ਉੱਤੇ ਉਹ ਲੰਗਰ ਲਾਣਾ ਹੋਏ, ਮੁਸੀਬਤ ਵੇਲੇ ਖਲੋਣਾ ਹੋਏ, ਇਸ ਵੇਲੇ ਤਾਂ ਉਹਨਾਂ ਦੇ ਆਪਣੇ ਨਿਸ਼ਾਨ ਸਾਹਿਬ ਦੇ ਆਨਰ ਦਾ ਸਵਾਲ ਸੀ, ਉਹ ਸਿੱਖਾਂ ਨੇ ਇੱਕ ਵਾਰ ਫੇਰ ਆਪਣੇ ਉਸ ਕਰੈਕਟਰ ਨੂੰ ਐਗਜ਼ੀਬਿਟ ਕੀਤਾ। ਹੁਣ ਨੈਕਸਟ ਦੁਸ਼ਮਣ ਕੀ ਕਰੇਗਾ ਉਹਨਾਂ ਦੇ ਸਾਹਮਣੇ ਜਦੋਂ ਸਾਡਾ ਪੇਚਾ ਫਸਿਆ ਹੋਇਆ। ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਆਲਰੇਡੀ ਉਹਨਾਂ ਦੇ ਉਸ ਫੋਰਨ ਮਿਨਿਸਟਰੀ ਹੋਏ, ਉਹਨਾਂ ਦੀ ਹੋਮ ਮਿਨਿਸਟਰੀ ਹੋਏ, ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਏਜੰਸੀ ਹੋਇਆ ਅਜੀਤ ਡੋਵਲ ਦੇ ਥੱਲੇ, ਉਹਨਾਂ ਦਾ ਇੰਟੈਲੀਜੈਂਸ ਬਿਊਰੋ ਹੋਏ, ਉਹਨਾਂ ਦੇ ਹੈੱਡ ਸਿਰ ਜੋੜ ਕੇ ਬੈਠ ਕੇ ਅਗਲੀ ਰਣਨੀਤੀ ਤਿਆਰ ਕਰ ਰਹੇ ਹੋਣਗੇ। ਔਰ ਉਸ ਦੇ ਵਿੱਚ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਮੌਜੂਦਾ ਪੰਜਾਬ ਦੀ ਹਕੂਮਤ ਹੈ ਉਹ ਬਿਲਕੁਲ ਪਲਾਏਬਲ ਹੈ, ਉਹ ਉਵੇਂ ਹੀ ਕੰਮ ਕਰ ਰਹੀ ਹੈ ਜਿਵੇਂ ਕਿ ਅਜੀਤ ਡੋਵਲ ਚਾਹੁੰਦਾ ਹੈ। ਔਰ ਅਸੀਂ ਇਹ ਦੇਖਿਆ ਕਿ ਬੇਸ਼ੱਕ ਮੋਦੀ ਦੀ ਸਪੀਚ ਜਿਹੜੀ ਉਹਦੀ 80 ਮਿੰਟ ਦੀ ਪ੍ਰੈਜੈਂਟੇਸ਼ਨ ਹੈ ਲਾਲ ਕਿਲੇ ਤੋਂ, ਜੇ ਉਹਨੂੰ ਤੁਸੀਂ ਦੇਖੋ ਡਿਫਰੈਂਟ ਐਂਗਲਸ ਤੋਂ, ਤੇ ਪੰਜਾਬ 'ਚ ਭਗਵੰਤ ਮਾਨ ਦੀ ਜਿਹੜੀ ਪ੍ਰੈਜੈਂਟੇਸ਼ਨ ਲੁਧਿਆਣੇ 'ਚ ਹੈ, ਉਹ ਮੋਰ ਜਿਹੜੀ ਹੈ ਐਂਟਾਈ ਸਿੱਖ ਇਸ਼ੂਜ਼ ਨੂੰ ਲੈ ਕੇ ਔਰ ਉਹਨਾਂ ਫੇਕ ਹੀਰੋਜ਼ ਨੂੰ ਹੀਰੋ ਬਣਾਉਣ ਦੀ ਲਾਈਨ, ਔਰ ਚੈਲੰਜ ਔਰ ਫਿਰਕੂਪੁਣਾ, ਔਰ ਦੂਜਾ ਉਹ ਸਿੱਖਾਂ ਦੇ ਸਿਰ ਥੋਪਣ ਦੀ ਲਾਈਨ। ਸੋ ਮੈਂ ਸਮਝਦਾ ਵੀ ਇਹਨੂੰ ਇਹ ਸਿੱਖਾਂ ਨੂੰ ਐਂਟਾਈ ਨੈਸ਼ਨਲ ਫਿਰਕੂ ਸਾਬਤ ਕਰਨ ਦੇ ਲਈ ਜਿਹੜਾ ਇਸੇ ਨੂੰ ਯੂਜ਼ ਕਰਨਗੇ ਕਿ ਦੇਖੋ ਜੀ ਇਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਔਰ ਅਜੇ ਸਿੱਧੇ ਤੌਰ ਤੇ ਗੁਰਦੁਆਰਿਆਂ ਵੱਲ ਉਹਨਾਂ ਨੇ ਟ੍ਰਾਇਲ ਬੈਲੂਨ ਕੀਤਾ, ਲੇਕਿਨ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਗੁਰਦੁਆਰਾ ਇਮਰੀ ਸਾਹਿਬ ਇੰਦੌਰ ਦਾ, ਪਰ ਮੈਨੂੰ ਇਹ ਨਜ਼ਰ ਆਉਂਦਾ ਹੈ ਵੀ ਇਹ ਆਉਣ ਵਾਲੇ 2-3 ਸਾਲ, ਕਿਉਂਕਿ ਇਹਨਾਂ ਦੀ ਪ੍ਰਾਇੋਰਟੀ ਇਸ ਵੇਲੇ ਮੁਸਲਮਾਨਾਂ ਦੇ ਉੱਤੇ ਹੈ ਬੇਸਡ, ਸਿੱਖਾਂ ਨੂੰ ਅਜੇ ਉਹ ਲੂਜ਼ ਰੋਪ ਦੇ ਰਹੇ ਨੇ, ਕਿਤੇ ਨਾ ਕਿਤੇ ਇਨਸਾਈਡ ਆਪਣੀ ਖੇਡ ਵੀ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਅੱਜ ਜਦੋਂ ਕਿ ਉਹਨਾਂ ਦੇ ਬੀਜੇਪੀ ਨੇ ਆਪਣੀ ਪਾਲਿਸੀ ਮੇਕਿੰਗ ਔਰ ਦੂਸਰੀ ਲਾਈਨਸ ਚੇਂਜ ਕੀਤੀਆਂ ਨੇ ਆਪਣੀ ਹਾਈ ਕਮਾਂਡ, ਹੁਣ ਉਹਦੇ ਚੋਂ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦਾ ਔਰ ਜਿਹੜਾ ਗਡਕਰੀ, ਨਿਤਨ ਗਡਕਰੀ, ਉਹਨੂੰ ਡ੍ਰੌਪ ਕੀਤਾ, ਤੇ ਜਿਹੜੇ 2 ਐਡ ਕੀਤੇ ਨੇ ਉਹਨਾਂ 'ਚ ਇਕਬਾਲ ਸਿੰਘ ਹੈ ਜਿਹੜਾ ਮਾਈਨੋਰਟੀ ਟਰਬਨਡ ਪੁਲਿਸਮੈਨ ਜਿਹੜਾ, ਔਰ ਜਿਹੜਾ ਸਿਟਿੰਗ ਮੈਂਬਰ ਚੇਅਰਮੈਨ ਹੈ ਮਾਈਨੋਰਟੀ ਕਮਿਸ਼ਨ ਦਾ। ਸੋ ਇਹ ਜਦੋਂ ਤੁਸੀਂ ਇਸ ਕਿਸਮ ਦੀਆਂ ਚੇਂਜਸ ਦੇਖਦੇ ਹੋ, ਔਰ ਇਸੇ ਤਰ੍ਹਾਂ ਅਸੀਂ ਤਿਰੰਗਾ ਕੈਂਪੇਨ ਵੇਲੇ ਜਿਸ ਕਿਸਮ ਦਾ ਰੋਲ ਮਨਜਿੰਦਰ ਸਿਰਸਾ ਜਾਂ ਉਹਦੀ ਜੁੰਡਲੀ ਜਾਂ ਉਸ ਕਿਸਮ ਦੇ ਚੇਲੇ ਥਾਂ ਥਾਈਂ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ, ਅਜੇ ਮੁੱਖ ਧਾਰਾ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈ। ਸੋ ਇਹਨਾਂ ਦੀ 2 ਪ੍ਰੋਂਗ ਸਟ੍ਰੈਟਜੀ ਹੋਏਗੀ, ਇੱਕ ਤਾਂ ਸਿੱਖ ਕਾਡਰ ਦਾ ਵਿੱਚ ਆਪਣੇ ਕਾਡਰ ਨੂੰ ਹੋਰ ਮਜ਼ਬੂਤ ਕਰਨਾ, ਔਰ ਇਹ ਜਿਵੇਂ ਇਕਬਾਲ ਸਿੰਘ ਨੂੰ ਇਸ ਲੈਵਲ ਤੇ ਲਿਆ ਕੇ ਦੱਸਣਾ ਕਿ ਜੀ ਅਸੀਂ ਕਿੰਨਾ ਟਰਸਟ ਕਰਦੇ ਹਾਂ। ਔਰ ਦੂਸਰਾ ਪਾਰਟ ਮੈਂ ਸਮਝਦਾ ਕਿ ਵੀ ਇਹਨਾਂ ਦੀਆਂ ਏਜੰਸੀਆਂ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਨਾ ਕੋਈ ਇਸ ਕਿਸਮ ਦੇ ਏਜੰਡੇ ਤੇ ਕੰਮ ਕਰ ਰਹੀਆਂ ਨੇ ਕਿ ਜੇ ਉਹਨਾਂ ਨੂੰ ਡਾਇਰੈਕਟ ਕਨਫਰੰਟ ਵੀ ਕਰਨਾ ਪਿਆ ਥਾਂ ਥਾਈਂ, ਉਹੀ ਵਿਜੀਲਾਂਟੇ ਗਰੁੱਪ, ਮੌਬ ਵਾਇਲੈਂਸ, ਉਹੀ ਨਵੰਬਰ 84 ਦਾ ਰਿਪੀਟ ਰਾਦਰ ਉਸ ਤੋਂ ਵਰਸਟ ਫਾਰਮਸ, ਤੇ ਇਸ ਦੇ ਲਈ ਵੀ ਸਾਨੂੰ ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ ਹੈ। ਔਰ ਕੱਲਾ ਮੈਂਟਲੀ ਨਹੀਂ, ਉੱਥੇ ਵੀ ਸਾਨੂੰ ਚਾਰਾਜੋਈ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਜ਼ਾਹਰ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ ਸਿੱਖ ਜਿਹੜੇ ਬਾਹਰਲੇ ਸੂਬਿਆਂ 'ਚ ਰਹਿੰਦੇ ਨੇ, ਵਿਦਨ ਪੰਜਾਬ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ, ਕਪੂਰਥਲੇ ਦਾ ਵਾਕਿਆ ਕਿ ਜਿੱਥੇ ਉਹ ਹਿੰਦੂ ਤਵੀਆਂ ਦੀਆਂ ਜਥੇਬੰਦੀਆਂ ਉਹ ਨਾਰੇ ਲਾਉਂਦੀਆਂ ਜਾਂਦੀਆਂ ਕਿ ਅਗਰ ਭਾਰਤ ਮੇਂ ਰਹਿਣਾ ਹੋਗਾ
जय श्री राम कहना होगा, जाके घेर लिया सिखां ने, मुड़ के दो हाथ जोड़ के माफी मांग के। सो मैनूं ये लगता है भी पंजाब च जिन्ना तिखापन जां तत्तापन जां जागरूकता इस वेले सिख नौजवानी च है, उस दे सामने शायद ये इमीडिएटली पंजाब दे विच, और मैं समझदा भी संगरूर पार्लीमानी हल्के चों मान साहब की जित अपने आप इस गल का सबूत है कि पंजाब दे लोग हुण किवें, क्योंकि तो खालिस्तान दे झंडा बरदार ने, उहदे लई तैयार ने। सो ये बाकी सूबियां दे विच सिखां दा काफिया कसण दी कोशिश करनगे और किसी भी फर्दर जैनोसाइड वाल भी ਜਿਹੜੀ ਹੈ ਇਹਨਾਂ ਦੀ ਪੇਸ਼ਕਦਮੀ ਹੋ ਸਕਦੀ ਹੈ। ਇੱਥੇ ਹੀ ਜਿਹੜਾ ਪੰਜਾਬ ਦੇ ਵਿੱਚ ਉਭਾਰ ਆਇਆ ਪਿਛਲੇ ਸਮੇਂ ਦੇ ਵਿੱਚ, ਅਸੀਂ ਦੀਪ ਸਿੱਧੂ ਦਾ ਫੈਕਟਰ ਦੇਖਿਆ, ਸਿੱਧੂ ਮੂਸੇਵਾਲੇ ਦੇ ਗੀਤ ਦੀ ਗੱਲ ਹੋਈ ਜਾਂ ਨੌਜਵਾਨੀ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਵੀ ਇੱਕ ਤਿੱਖਾਪਨ ਉਹਦੇ ਵਿੱਚ ਨਜ਼ਰ ਆਉਂਦਾ, ਇੱਕ ਵਿਰੋਧ ਦੀ ਭਾਵਨਾ, ਇੱਕ ਬੇਗਾਨਗੀ ਦੀ ਭਾਵਨਾ ਭਾਰਤ ਦੀ ਸਟੇਟ ਦੇ ਨਾਲ ਜਿਹੜੀਆਂ ਵਧੀਕੀਆਂ ਪਿਛਲੇ 47 ਸਾਲਾਂ ਤੋਂ ਅਸੀਂ ਅੱਜ 75ਵੀਂ ਵਰ੍ਹੇਗੰਢ ਦੇ ਮੌਕੇ ਗੱਲ ਕਰ ਰਹੇ ਹਾਂ ਜਿੱਥੇ ਭਾਰਤ ਆਜ਼ਾਦੀ ਮਨਾ ਰਿਹਾ, ਇਹ ਕੰਪਲੀਟਲੀ ਅਨਆਰਗੇਨਾਈਜ਼ਡ ਹੈ। ਇੱਕ ਗੁੱਸਾ, ਇੱਕ ਉਭਾਰ ਹੈ ਤੇ ਇੱਕ ਜੋਸ਼ ਦੀ ਗੱਲ ਜ਼ਰੂਰ ਹੈਗੀ ਹੈ, ਪਰ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹ ਮਿਸਿੰਗ ਹੈ। ਸੋ ਤੁਹਾਨੂੰ ਉਹਦੇ ਵਿੱਚ ਕੀ ਹੋਪ ਨਜ਼ਰ ਆਉਂਦੀ ਹੈ ਜਦੋਂ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਦੀ ਗੱਲ ਕਰਦੇ ਹਾਂ, ਜਾਂ ਹੁਣ 15 ਅਗਸਤ ਨੂੰ ਜਿਹੜੀ ਕਾਲ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ SGPC ਤੋਂ ਬਾਹਰ ਰਹਿੰਦਿਆਂ ਹੋਇਆਂ ਉਸ ਜੋਸ਼ ਨੇ ਕੰਮ ਜ਼ਰੂਰ ਕੀਤਾ, ਪਰ ਇੱਕ ਵਕਤੀ ਉਹ ਹੁੰਦਾ। ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚੋਂ ਕੋਈ ਜਿਹੜਾ ਸੀਰੀਅਸ ਚੈਲੰਜ ਜਿਵੇਂ ਕਿਸਾਨ ਜਥੇਬੰਦੀਆਂ ਨੇ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋੜ ਪਈ ਤਾਂ ਪੰਥਕ ਇਸ਼ੂਜ਼ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਸਟੇਟ ਨੂੰ ਇੱਕ ਚੈਲੰਜ ਕੀਤਾ ਜਾ ਸਕਦਾ? ਦੇਖੋ, ਇਸ ਦੇ ਉੱਤੇ ਬੇਸ਼ੱਕ ਮੇਰੀ ਪਹੁੰਚ ਹਮੇਸ਼ਾ ਇਸ਼ੂਜ਼ ਤੇ ਆਪਟੀਮਿਸਟਿਕ ਹੁੰਦੀ ਹੈ, ਪਰ ਆਪਣੀ ਫੇਲਿਅਰ ਨੂੰ ਮੰਨਣਾ ਵੀ ਬਣਦਾ ਹੈ। ਮੈਂ ਸਮਝਦਾ ਵੀ ਅੱਜ ਵੀ ਜਿਹੜੀ ਲੀਡਰਸ਼ਿਪ ਹੁਣ ਇਹਨਾਂ ਮਹੀਨਿਆਂ ਦੇ ਵਿੱਚ ਉਭਰੀ ਵੀ ਹੈ, ਉਹ ਕੋਈ ਬਹੁਤ ਜ਼ਿਆਦਾ ਮੈਚੁਰਿਟੀ ਦਾ ਪ੍ਰਗਟਾਵਾ ਨਹੀਂ ਕਰ ਰਹੇ, ਕਿਉਂਕਿ ਸੈਂਟਰਲ ਇਸ਼ੂਜ਼ ਨੂੰ ਪਾਸੇ ਰੱਖ ਕੇ ਤੁਸੀਂ ਬੇਮਤਲਬ ਉਹਨਾਂ ਇਸ਼ੂਜ਼ ਦੇ ਵਿੱਚ ਭਾਵੇਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਜਰਨਲਿਸਟਾਂ ਰਾਹੀਂ ਕਰਦੇ ਹੋਣ, ਦੂਜਿਆਂ ਰਾਹੀਂ ਕਰਦੇ ਹੋਣ, ਪਰ ਸਾਡੀ ਲੀਡਰਸ਼ਿਪ ਦਾ ਦੇ ਜ਼ਿੰਮੇ ਇਹ ਹੈ ਕਿ ਇਹ ਜਿਹੜਾ ਇੱਕ ਵੱਡਾ ਖਲਾਅ ਪੈਦਾ ਹੋਇਆ, ਬਾਦਲ ਇਰਰੈਲੇਵੈਂਟ ਹੋਏ ਨੇ ਹਾਲ ਦੀ ਘੜੀ। ਇੱਕ ਪਾਸੇ ਆਮ ਆਦਮੀ ਪਾਰਟੀ ਜਿਵੇਂ ਭਗਵੰਤ ਮਾਨ ਸਿੱਧੇ ਤੌਰ ਤੇ ਦਿੱਲੀ ਡਾਇਰੈਕਸ਼ਨਾਂ ਤੇ ਕੰਮ ਕਰਦਾ ਹੈ, ਰਾਜ ਸਭਾ ਮੈਂਬਰ ਹੋਣ, ਦੂਜੇ ਹੋਣ, ਪੰਜਾਬ ਦੇ ਲੋਕਾਂ ਦੇ ਦਿਲੋਂ ਇਹ 5 ਮਹੀਨੇ ਕੰਪਲੀਟ ਕੀਤੇ ਨੇ ਇਹਦੀ ਹਕੂਮਤ ਨੇ, ਉਹ ਲੱਥ ਗਏ ਨੇ ਮੁਕੰਮਲ। ਹੁਣ ਜੇ ਉਸ ਗੈਪ ਜਾਂ ਵੋਇਡ ਦੇ ਵਿੱਚ ਅਸੀਂ ਸਿਆਣਪ ਦੇ ਨਾਲ ਗ੍ਰਾਸ ਰੂਟ ਲੈਵਲ ਤੋਂ ਆਰਗੇਨਾਈਜੇਸ਼ਨਲ ਨੈਟਵਰਕ ਨਹੀਂ ਬਣਾਉਂਦੇ ਔਰ ਫੋਕਸ ਸਿਰਫ ਤੇ ਸਿਰਫ ਜਿਹੜਾ ਉਹ ਇਸ ਵੇਲੇ ਬਾਕੀ ਇਸ਼ੂ ਕੌਣ ਸਾਡਾ ਹੀਰੋ ਸੀ, ਕੌਣ ਹੈ, ਕੌਣ, ਇਹ ਹਕੂਮਤਾਂ ਨਹੀਂ ਡਿਸਾਈਡ ਕਰਨਗੀਆਂ ਜਾਂ ਹਿੰਦੂ ਤੋਂ ਵੀ ਨਹੀਂ ਡਿਸਾਈਡ ਕਰਨਗੇ, ਉਹ ਸਾਡੇ ਆਲਰੇਡੀ ਸਾਨੂੰ ਪਤਾ ਹੈ ਸਾਡੇ ਹੀਰੋ ਕੌਣ ਨੇ। ਪਰ ਤੁਸੀਂ ਇਸ ਸਾਰੇ ਤੋਂ ਬਚਣ ਦੀ ਕੋਸ਼ਿਸ਼ ਸਾਨੂੰ ਕਰਨ ਦੀ ਲੋੜ ਹੈ, ਜਿਹਦੇ 'ਚ ਅਸੀਂ, ਮੈਂ ਸਮਝਦਾ ਵੀ ਕਈ ਵਾਰ ਅਸੀਂ ਉਲਝਦੇ ਹਾਂ। ਸੋਸ਼ਲ ਮੀਡੀਆ 'ਚ ਵੀ ਸਾਡਾ ਇੱਕ ਵੱਡਾ ਤਬਕਾ ਬੇਲੋੜੀ ਬਹਿਸ ਦੇ ਵਿੱਚ ਚਲਾ ਜਾਂਦਾ ਹੈ। ਔਰ ਸੈਕੰਡਲੀ ਮੈਂ ਸਮਝਦਾ ਵੀ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਭਾਈ ਜ਼ਰਾ ਨਮ ਹੋ ਤੋ ਇਹ ਜ਼ਮੀਨ ਬੜੀ ਜ਼ਰਖੇਜ਼ ਹੈ ਸਾਕੀ। ਮੈਂ ਜਿਹੜਾ ਇਹ ਹੋਪ ਵੀ ਕਰਦਾ ਹਾਂ ਕਿ ਲੀਡਰਸ਼ਿਪ ਐਮਰਜ ਹੁੰਦੀ ਹੈ, ਸਿਸਟਮ ਤੁਹਾਡੇ ਵਿੱਚ ਤੁਸੀਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ ਕਿ ਭਾਈ ਨੌਜਵਾਨਾਂ ਨੂੰ ਲੱਗੇ ਕਿ ਉਹਨਾਂ ਦੇ ਕਰਨ ਗੋਚਰਾ ਕੁਛ ਹੈ। ਅਦਰਵਾਈਜ਼ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਵੁਕਤਾ ਦੇ ਥੱਲੇ ਕੁਝ ਚੀਜ਼ਾਂ ਹੁੰਦੀਆਂ ਨੇ, ਪਰ ਮੈਂ ਦੇਖ ਰਿਹਾ ਕਿ ਜਿਵੇਂ ਬਰਗਾੜੀ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਸ਼ਹੀਦਾਂ ਦੇ ਬੇਟੇ ਨੇ, ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਬੇਅਦਬੀ। ਜਿੰਨੇ ਵੱਡੇ ਇਕੱਠ ਹੋ ਰਹੇ ਨੇ, ਹਾਲਾਂ ਮੈਂ ਸਮਝਦਾ ਵੀ 2017-18 ਚ ਵੀ ਸਾਡੇ ਕੋਲ ਓਪਰਚੁਨਿਟੀ ਆਈ ਸੀ, ਉਦੋਂ ਵੀ ਅਸੀਂ ਗਵਾਈ, 2015 ਦੇ ਸਰਬੱਤ ਖਾਲਸਾ ਤੋਂ ਬਾਅਦ ਵੀ ਗਵਾਈ, ਔਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਕਿਉਂਕਿ ਇਹ ਸਾਡੀਆਂ ਪੁਰਾਣੀਆਂ ਜਥੇਬੰਦੀਆਂ ਝੰਡਾ ਬਰਦਾਰ ਨੇ, ਇਹਨਾਂ ਦੇ ਉੱਤੇ ਇਹ ਜ਼ਿਆਦਾ ਟੇਕ ਹੈ। ਬਾਹਰ ਠੀਕ ਹੈ, ਅਸੀਂ ਵੀ ਆਪਣਾ ਜਿੰਨਾ ਕੁ ਯੋਗਦਾਨ ਪਾ ਰਹੇ ਹਾਂ। ਸਿੱਖਸ ਫਾਰ ਜਸਟਿਸ ਨੇ ਇੱਕ ਵੱਡੇ ਪੈਮਾਨੇ ਤੇ ਇੰਟਰਨੈਸ਼ਨਲ ਕੈਂਪੇਨ ਰੈਫਰੈਂਡਮ 2020 ਦੀ ਵਿੱਢੀ ਹੋਈ ਹੈ ਕਾਮਯਾਬੀ ਨਾਲ, UK ਦੇ ਵਿੱਚ, ਇਟਲੀ ਦੇ ਵਿੱਚ, ਹੁਣ ਕੈਨੇਡਾ ਟੋਰਾਂਟੋ ਦੇ ਵਿੱਚ ਨੇ। 18 ਸਤੰਬਰ ਤੋਂ ਜਿਹੜੀਆਂ ਨੇ ਉੱਥੇ ਵੋਟਾਂ ਪੈਣੀਆਂ ਨੇ। ਸੋ ਇਹ ਕੈਂਪੇਨ ਆਪਣੇ ਆਪ ਦੇ ਵਿੱਚ ਉਸ
ਮਾਹੌਲ ਨੂੰ ਜਿਹਦੇ 'ਚ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ ਉਸ ਨੂੰ ਜਿਹੜਾ ਉਹ ਅਲਾਈਵ ਵੀ ਰੱਖ ਰਹੀਆਂ ਨੇ। ਪਰ ਅਲਟੀਮੇਟਲੀ ਜਿਹੜੀ ਚੇਂਜ ਦੇ ਲਈ ਆਰਗੇਨਾਈਜੇਸ਼ਨ, ਔਰ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਕੀ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਕਿਸਾਨ ਮੂਵਮੈਂਟ ਵਾਂਗ ਕੋਈ ਜਿਹੜੀ ਕਿ ਸਸਟੇਨ ਕਰੇ, ਉੱਥੋਂ ਦੇ ਮਾਹੌਲ ਪੀਸਫੁਲ ਵੀ ਹੋਏ, ਸਪੋਰਟ ਗਲੋਬਲ ਹੋਏ, ਉਹਨੂੰ ਸਿਰ 'ਚ ਪਾਵਾਂਗੇ ਕਿ ਨਹੀਂ, ਇਸ ਦਾ ਜਵਾਬ ਅਜੇ ਮੇਰੇ ਕੋਲ ਨਹੀਂ ਹੈ। ਕਿਉਂਕਿ ਮੈਂ ਆਸ ਕਰਦਾ ਹਾਂ ਕਿ ਭਾਈ ਸਾਡੇ ਉੱਥੇ ਬੈਠੇ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹ ਆਊਟਗਰੋ ਕਰਨ ਆਪਣੇ ਉਸ ਮਾਈਂਡਸੈਟ ਚੋਂ, ਔਰ ਇਸ ਗੱਲ ਦੇ ਲਈ ਕੌਮ ਦੇ ਵਿੱਚ ਮੈਂ ਜਿਵੇਂ ਕਿਹਾ ਪਿਛਲੇ ਸਾਰੇ ਪੀਰੀਅਡ 'ਚ ਅਸੀਂ ਉਹ ਤਿਆਰੀ ਦੇਖੀ ਹੈ ਕੌਮ ਦੇ ਵਿੱਚ, ਪਰ ਅਗਵਾਈ ਜਿਹੜੀ ਹੈ ਉਸ ਦੀ ਜ਼ਰੂਰ ਕਮੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਵਿਊਅਰਸ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਹੋਰ ਇਸ਼ੂਜ਼ ਦੇ ਨਾਲ ਅੱਗੇ ਤੋਰਦੇ ਹਾਂ। गुरु प्यारी साध संगत जी, वाहिगुरु जी का खालसा वाहिगुरु जी की फतेह। आज्ञा पही अकाल की तभी चलायो पंथ, सब सिखन को हुक्म है गुरु मान्यो ग्रंथ। धन 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 श्री गुरु ग्रंथ साहिब महाराज सच्चे पातशाह जी का पहला प्रकाश दिहाड़ा, जिस दियां खुशियां विच हर साल की तरह ट्राई स्टेट के केंद्रीय स्थान गुरुद्वारा साहिब सिख कल्चर सोसाइटी तो जो नगर कीर्तन सजाया जाता है, समुचियां ट्राई स्टेट दियां संगतां, सभावां, सभा सोसाइटियां, पंथक जथेबंदियां दे सहयोग नाल गुरुद्वारा साहिब दी समुची प्रबंधक कमेटी वल्लों इस साल नगर कीर्तन 21 अगस्त दिन ऐतवार नूं दिने 12 वजे गुरुद्वारा साहिब सिख कल्चर सोसाइटी रिचमंड हिल न्यूयॉर्क तो आरंभ होवेगा। सारियां संगतां नूं बेनती है कि परिवारां बच्चियां समेत इस महान नगर कीर्तन विच शामिल हो के सतगुरु सच्चे पातशाह जी दीयां खुशियां अते बख्शिशां प्राप्त करो। इस महान नगर कीर्तन तो अगले ऐतवार 28 अगस्त दिन ऐतवार नूं अमृत संचार हो रहा है। वध तो वध खंडे बाटे दी पौल छाके कलगीधर पातशाह श्री गुरु गोबिंद सिंह साहब जी दीयां बख्शिशां प्राप्त करो जी। वाहिगुरु जी का खालसा वाहिगुरु जी की फतेह। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੀ ਨੀਤੀ ਖਾਸ ਤੌਰ ਤੇ 2014 ਤੋਂ ਬਾਅਦ ਹਿੰਦੂਤਵੀਆਂ ਵੱਲੋਂ ਐਲਾਨੀਆ ਤੌਰ ਤੇ ਮੋਹਨ ਭਾਗਵਤ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਭਾਰਤ ਨੂੰ ਜਿਹੜਾ ਆ ਉਹ ਹਿੰਦੂ ਰਾਸ਼ਟਰ ਬਣਾਉਣਾ। ਹੁਣ ਉਹ ਇੱਕ ਬਿਆਨ ਸੀ, ਉਸ ਤੋਂ ਬਾਅਦ ਉਹਦੇ ਤੇ ਉਹਨਾਂ ਨੇ ਕੰਮ ਕੀਤਾ ਜਿਹੜਾ ਅਸੀਂ ਪਿਛਲੇ ਇਹਨਾਂ ਸਾਲਾਂ ਦੇ ਵਿੱਚ ਦੇਖਿਆ ਕਿਵੇਂ ਹਰ ਇੱਕ ਜਿਹੜਾ ਇੰਸਟੀਟਿਊਸ਼ਨ ਹੈਗਾ ਭਾਰਤ ਦੇ ਵਿੱਚ ਉਹਦੀ ਹਿੰਦੂਆਈਜੇਸ਼ਨ ਜਾਂ ਸੈਫਰਨਾਈਜੇਸ਼ਨ ਦੇਖਣ ਦੇ ਵਿੱਚ ਆ ਰਹੀ ਹੈ। ਹੁਣ ਮਤਲਬ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਕੋਈ ਇਦਾਂ ਦਾ ਬਦਲਾਅ ਕਰਨਾ ਹੈ, ਮਤਲਬ ਹੁਣ ਧਰਮ ਸੰਸਦ ਹੋਈ ਹੈ, ਪਹਿਲਾਂ ਵੀ ਇਹਨਾਂ ਦੀ ਫਰਵਰੀ ਮਾਰਚ ਦੇ ਵਿੱਚ ਵੀ ਹੋਈ ਹੈ ਤੇ ਹੁਣ ਦੁਬਾਰਾ ਉਹਦਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਹਿੰਦੂ ਕਨਸਟੀਟਿਊਸ਼ਨ ਦਾ ਜਿਹੜਾ ਇੱਕ ਪ੍ਰਪੋਜ਼ਡ ਡਰਾਫਟ ਹੈ ਉਹ ਬਣਾ ਕੇ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹੀ ਗਈ ਹੈ, ਕਈ ਗੱਲਾਂ ਨੇ ਵੀ ਅਸੀਂ ਜੀ ਜਿਹੜੀ ਕੈਪੀਟਲ ਹੈ ਉਹ ਦਿੱਲੀ ਨਹੀਂ ਵਾਰਾਣਸੀ ਦੇ ਵਿੱਚ ਹੋਵੇਗੀ, ਜਾਂ ਇੱਕ ਮੋਟੀ ਜਿਹੜੀ ਗੱਲ ਹੈ ਉਹਦੇ 'ਚ ਦੇਖਣ ਵਾਲੀ ਸਾਡੇ ਲਈ ਜਾਂ ਘੱਟ ਗਿਣਤੀਆਂ ਦੇ ਲਈ ਉਹ ਇਹ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਸਿੱਧੇ ਤੌਰ ਦੇ ਉੱਤੇ ਕਿ ਜਿਹੜਾ ਨਵਾਂ ਭਾਰਤ ਹੋਊਗਾ ਉਹਦੇ ਵਿੱਚ ਕਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਊਗਾ। ਮਤਲਬ ਉਹਨਾਂ ਦੇ ਬਾਕੀ ਰਾਈਟਸ ਹੋਣਗੇ ਪਰ ਉਹ ਵੋਟ ਨਹੀਂ ਪਾ ਸਕਣਗੇ। ਸੋ ਮਤਲਬ ਜਿਹੜੀ ਇਹ ਨੀਤੀ ਹੁਣ ਕਨਸਟੀਟਿਊਸ਼ਨਲੀ ਤੇ ਲੀਗਲੀ ਇੰਪਲੀਮੈਂਟ ਕਰਨ ਜਾ ਰਹੇ ਆ ਤੇ ਉਹ ਇਸ ਲੈਵਲ ਤੱਕ ਸਿਰ ਕੱਢ ਰਹੇ ਆ ਤੇ ਉਹਨਾਂ ਤੇ ਕੋਈ ਪਰਚਾ ਜਾਂ ਕੋਈ ਉਹਦੇ ਖਿਲਾਫ ਕੋਈ ਕਨਸਟੀਟਿਊਸ਼ਨ ਦੇ ਅੱਜ ਦੇ ਸੰਵਿਧਾਨ ਦੇ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਜਾ ਕਿੱਧਰ ਰਹੀ ਹੈ ਗੱਲ? ਦੇਖੋ, ਕਿਉਂਕਿ ਅੱਜ ਜਿੰਨੀਆਂ ਹੀ ਇੰਟਰਨੈਸ਼ਨਲ ਪਬਲੀਕੇਸ਼ਨਸ ਨੇ, ਇਕਨੋਮਿਕ ਟਾਈਮਸ, BBC ਸਮੇਤ ਸਾਰੇ ਭਾਰਤ ਦੇ ਮੀਡੀਆ ਦੇ ਵਿੱਚ ਵੀ ਇਹ ਖਬਰ ਬੜੀ ਪ੍ਰੋਮੀਨੈਂਸ ਦੇ ਨਾਲ ਲੱਗੀ ਹੈ ਔਰ ਇਹ ਧਰਮ ਸੰਸਦ ਦੇ ਹਵਾਲੇ ਨਾਲ ਲੱਗੀ ਹੈ ਕਿਉਂਕਿ ਫਰਵਰੀ ਦੇ ਵਿੱਚ ਬਹੁਤਿਆਂ ਨੂੰ ਯਾਦ ਹੋਏਗਾ ਕਿ ਜਦੋਂ ਧਰਮ ਸੰਸਦ ਪ੍ਰਯਾਗਰਾਜ ਦੇ ਵਿੱਚ ਹੁੰਦੀ ਹੈ
ਔਰ ਇਹ ਉਹੀ ਧਰਮ ਸੰਸਦ ਹੈ ਉਸ ਤੋਂ ਜਿਹਦੇ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਗਈ ਸੀ, ਹਿੰਦੂਆਂ ਨੂੰ ਹਥਿਆਰ ਚੁੱਕਣ ਲਈ ਕਿਹਾ ਗਿਆ ਸੀ। ਔਰ ਉਸ ਧਰਮ ਸੰਸਦ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜਿਹੜਾ ਉਹਦਾ ਕਨਸਟੀਟਿਊਸ਼ਨ ਕੀ ਹੋਏਗਾ ਇਸ ਦੇ ਉੱਤੇ ਵਰਕ ਕੀਤਾ ਜਾਏਗਾ। ਸੋ ਉਹਨਾਂ ਨੇ ਆਪਣੇ ਜਿਹੜੇ ਧਾਰਮਿਕ ਸ਼ੰਕਰਾਚਾਰੀਆ ਜਾਂ ਆਚਾਰੀਆ ਜਾਂ ਧਰਮ ਗੁਰੂ ਜੋ ਵੀ ਲਫ਼ਜ਼ ਉਹ ਇਸਤੇਮਾਲ ਕਰਦੇ ਨੇ, ਸਾਧੂ ਔਰ ਸਾਧਵੀਆਂ, ਉਹਨਾਂ ਦਾ ਇੱਕ ਪੂਰਾ ਗਰੁੱਪ ਬਣਾਇਆ ਸੀ ਜਿਨ੍ਹਾਂ ਨੇ ਕਿ ਕਨਸਟੀਟਿਊਸ਼ਨ ਤੇ ਕੰਮ ਕਰਨਾ ਸੀ। ਔਰ ਆਲਰੇਡੀ ਉਹਨਾਂ ਨੇ 32 ਸਫ਼ਿਆਂ ਦਾ ਕਨਸਟੀਟਿਊਸ਼ਨ ਤਿਆਰ ਕੀਤਾ ਹੈ। ਔਰ ਇਹ ਕਿਉਂਕਿ ਕਨਸਟੀਟਿਊਸ਼ਨ ਦਾ ਕੁਝ ਹਿੱਸਾ ਹੀ ਲੀਕ ਹੋਇਆ, ਇਹ ਹਾਲਾ ਪਾਸ ਨਹੀਂ ਹੋਇਆ। ਇਹ ਮਾਘੀ ਦੇ ਮੌਕੇ ਤੇ 2023 ਦੇ ਵਿੱਚ, ਮਾਘੀ ਜਿਹੜੀ ਹੈ ਲੋਹੜੀ ਤੋਂ ਅਗਲੇ ਦਿਨ ਹੁੰਦੀ ਹੈ। ਸੋ ਇਹ ਮਾਘ ਮੇਲਾ ਵੱਡਾ ਹੁੰਦਾ ਹੈ ਮਾਘੀ ਦਾ ਪ੍ਰਯਾਗਰਾਜ 'ਚ ਹੀ। ਔਰ ਇਹ ਮਾਘੀ ਦੇ ਮੌਕੇ ਦੇ ਉੱਤੇ 2023 'ਚ ਇਹ ਜਿਹੜਾ 32 ਸਫ਼ਿਆਂ ਦਾ ਕਨਸਟੀਟਿਊਸ਼ਨ ਹੈ ਇਸ ਨੂੰ ਪੇਸ਼ ਕੀਤਾ ਜਾਣਾ। ਸੋ ਜਿਹੜੇ ਇਹਦੇ ਕੰਟੈਂਟ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਧਰਮ ਸੰਸਦ ਕੋਈ ਐਵੇਂ NGO ਨਹੀਂ ਹੈਗੇ ਆਪਣੇ ਤੌਰ ਤੇ ਬੈਠ ਕੇ ਕਰਦੇ ਨੇ। ਇਹ RSS ਦੇ ਨਾਗਪੁਰ ਸੈਂਟਰ ਵੱਲੋਂ ਅਪਰੂਵਡ ਉਹਨਾਂ ਦਾ ਇੱਕ ਵਿੰਗ, ਜਿਵੇਂ ਵਿਸ਼ਵ ਹਿੰਦੂ ਪਰਿਸ਼ਦ ਦੁਨੀਆ ਭਰ 'ਚ ਉਹਨਾਂ ਨੇ ਕਿਵੇਂ ਹਿੰਦੂਆਂ ਨੂੰ ਡਾਇਰੈਕਸ਼ਨ ਦੇਣੀ ਹੈ ਉਹਦੇ ਰਾਹੀਂ ਹੋਏਗਾ। ਲੋਕਲ ਜਦੋਂ ਵਾਇਲੈਂਸ ਕਰਵਾਣੀ ਹੈ ਤੇ ਬਜਰੰਗ ਦਲ ਔਰ ਦੂਸਰੇ ਰਾਹੀਂ ਹੋਏਗਾ। ਸਟੂਡੈਂਟ ਜੋ ਉਹਨਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਜਾਂ ਜਾਮੀਆ ਮਿਲੀਆ ਜਾਂ ਦਿੱਲੀ ਯੂਨੀਵਰਸਿਟੀ 'ਚ ਕੀਤਾ, ਉੱਥੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਰਾਹੀਂ ਅੱਗੇ ਕਰਵਾਉਣ ਦੀ ਲਾਈਨ ਹੈ। ਸੋ ਇਹੀ ਧਰਮ ਸੰਸਦ ਜਾਂ ਇਹੀ ਧਰਮ ਗੁਰੂ ਨੇ ਜਿਨ੍ਹਾਂ ਰਾਹੀਂ ਬਾਬਰੀ ਮਸਜਿਦ ਨੂੰ ਢਾਣ ਦਾ ਮੁੱਦਾ ਜਿਹੜਾ ਹੈ ਉਹ ਚਰਮ ਸੀਮਾ ਤੱਕ ਲਿਜਾਇਆ ਗਿਆ, ਔਰ ਜਿਹਦੇ 'ਚ ਮੋਦੀ ਨੂੰ ਜਿਹੜਾ ਹੈ ਉਸ ਨੂੰ ਇੱਕ ਬਾਦਸ਼ਾਹ ਦੇ ਤੌਰ ਤੇ, ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪੇਸ਼ ਕੀਤਾ ਗਿਆ ਜੀ। ਔਰ ਇਹ ਜਿਹੜਾ 32 ਸਫ਼ਿਆਂ ਦਾ ਕਨਸਟੀਟਿਊਸ਼ਨ ਹੈ ਉਸ ਦੇ ਵਿੱਚ ਇੱਕ ਤਾਂ ਤੁਸੀਂ ਜ਼ਿਕਰ ਕੀਤਾ ਵੀ ਕੈਪੀਟਲ ਦਿੱਲੀ ਨਹੀਂ ਵਾਰਾਣਸੀ ਹੋਏਗੀ। ਹੁਣ ਵਾਰਾਣਸੀ ਦਾ ਨਾਂ ਕਾਸ਼ੀ ਵੀ ਹੈ ਤਾਂ ਮੌਜੂਦਾ ਨਾਂ ਬਨਾਰਸ ਵੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਨਾਰਸ ਤੋਂ ਹੀ ਮੋਦੀ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਹੈ, ਰਿਪਰੈਜ਼ੈਂਟ ਕਰਦਾ। ਸੋ ਇਹ ਜਿਹੜਾ ਹਿੰਦੂ ਥਾਟ ਦੀ ਜਾਂ ਬ੍ਰਾਹਮਣਵਾਦ ਦਾ ਜਿਹੜਾ ਗੜ੍ਹ ਹੈ ਉਹ ਬਨਾਰਸ ਹੈ। ਔਰ ਇਸੇ ਲਈ ਜਦੋਂ ਅਸੀਂ ਮਹਾਤਮਾ ਬੁੱਧ ਦੇ ਹਵਾਲੇ ਨਾਲ ਗੱਲ ਕਰਦੇ ਹਾਂ, 2500 ਸਾਲ ਪਹਿਲਾਂ ਹੋਏ ਨੇ, ਜਦੋਂ ਉਹਨਾਂ ਨੂੰ ਨਿਰਵਾਣ ਹਾਸਲ ਹੋਇਆ, ਐਨਲਾਈਟਨਮੈਂਟ ਹੋਈ, ਪਹਿਲਾ ਮੈਸੇਜ ਉਹਨਾਂ ਨੇ ਬਨਾਰਸ ਦੇ ਕੋਲ ਹੀ ਸਾਰਨਾਥ ਜਿਹੜਾ 10-15 ਮੀਲ ਤੇ ਹੈ ਖਲੋ ਕੇ ਦਿੱਤਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ। ਔਰ ਵਰਣ ਆਸ਼ਰਮ ਨੂੰ ਜਿਹੜਾ ਵਰਣ ਰੰਗ ਨੂੰ ਕਹਿੰਦੇ ਨੇ, ਔਰ ਇਹ ਜਿਹੜਾ ਜ਼ਾਤ ਪਾਤੀ ਸਿਸਟਮ ਹੈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਇਹ ਵਰਣ ਬੇਸਡ ਹੈ ਔਰ ਉਹਨੂੰ ਰਿਜੈਕਟ ਕੀਤਾ ਸੀ। ਹੁਣ ਇਹ ਜਿਹੜਾ 32 ਸਫ਼ਿਆਂ ਦਾ ਡਰਾਫਟ ਹੈ ਕਨਸਟੀਟਿਊਸ਼ਨ ਦਾ, ਉਹਦੀ ਇੱਕ ਬੜੀ ਕਲੀਅਰ ਲਾਈਨ ਹੈ ਕਿ ਇਸ ਸਿਸਟਮ ਦੇ ਵਿੱਚ ਸਭ ਕੁਝ ਵਰਣ ਆਸ਼ਰਮ ਦੇ ਤਹਿਤ ਹੋਏਗਾ। ਸੋ ਇਹ ਸਭ ਤੋਂ ਅਹਿਮ ਹੈ। ਡੀ ਫਰੈਂਚਾਈਜ਼ ਕਰਨ ਵਾਲੀ ਲਾਈਨ ਤਾਂ ਬਾਅਦ ਦੀ ਹੈ ਕਿ ਈਵਨ ਵਿਦਨ ਸੁਸਾਇਟੀ ਅਸੀਂ ਦੇਖੀਏ ਕਿ ਭਈ ਉਹਦੇ ਕੀ ਇੰਪੈਕਟ ਹੋਣਗੇ। ਔਰ ਇਹ ਗੱਲ ਆਲਰੇਡੀ ਜਿਹੜੀਆਂ ਦਲਿਤ ਆਰਗੇਨਾਈਜੇਸ਼ਨਸ ਨੇ, ਖਾਸ ਤੌਰ ਤੇ ਵਾਮਨ ਮਹੇਸ਼, ਉਹਨਾਂ ਦੀਆਂ ਜਿੰਨੀਆਂ ਪ੍ਰੈਜੈਂਟੇਸ਼ਨਸ ਹੁੰਦੀਆਂ ਉਹਨਾਂ ਦੇ ਵਿੱਚ ਉਹ ਬੜੇ ਕਲੀਅਰਲੀ ਇਹਨਾਂ ਦਾ ਜਿਹੜਾ ਦਲਿਤ ਥਿੰਕ ਟੈਂਕ ਨੇ ਉਹ ਸਮਝਦੇ ਨੇ ਕਿ ਇਹ ਜਿਹੜਾ ਕਨਸਟੀਟਿਊਸ਼ਨ 26 ਜਨਵਰੀ 1950 ਨੂੰ ਇੰਪਲੀਮੈਂਟ ਹੋਇਆ, 1 ਪਰਸਨ 1 ਵੋਟ ਦੇ ਥੱਲੇ ਜਿਹੜਾ, ਔਰ ਬਾਅਦ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸਿਸ ਔਰ ਮੰਡਲ ਕਮਿਸ਼ਨ ਰਿਪੋਰਟ ਤੋਂ ਬਾਅਦ OBC ਕ੍ਰੀਏਟ ਕਰਕੇ ਬ੍ਰਾਹਮਣਵਾਦੀ ਜਿਹੜੇ ਹਾਈ ਕਾਸਟ, ਇੱਕ ਕਸ਼ਤਰੀਆ ਔਰ ਬ੍ਰਾਹਮਣ, ਉਹਨਾਂ ਦੇ ਕੋਲ ਹੀ ਰਾਈਟ ਨੇ। ਵੈਸ਼ੇ ਦੇ ਕੋਲ ਵੀ ਕੋਈ ਬਹੁਤੇ ਰਾਈਟ ਨਹੀਂ ਹੈ, ਉਹ ਸ਼ੂਦਰਾਂ ਦੀ ਕੈਟਾਗਰੀ 'ਚ ਆ ਜਾਂਦੇ ਨੇ। ਸੋ ਉਹ ਸਾਰੇ 12% ਤੋਂ ਜ਼ਿਆਦਾ ਨਹੀਂ ਨੇ। ਸੋ ਜਦੋਂ ਬਹੁਜਨ ਕਿਹਾ ਜਾਂਦਾ ਹੈ ਕਿ ਇਸ ਕਨਸਟੀਟਿਊਸ਼ਨ ਦੇ ਵਿੱਚ, ਜਾਂ ਜਿਵੇਂ ਕਾਂਸ਼ੀ ਰਾਮ ਨੇ ਜਦੋਂ ਬਹੁਜਨ ਸਮਾਜ ਪਾਰਟੀ ਦਾ ਕਨਸੈਪਟ ਦਿੱਤਾ ਹੈ, ਵੱਖਰੀ ਗੱਲ ਹੈ ਕਿ ਕਰਪਸ਼ਨ ਦੇ ਵਿੱਚ ਉੱਤੋਂ ਥੱਲੇ ਤੱਕ ਲਿਬੜੀ ਮਾਇਆਵਤੀ ਅਲਟੀਮੇਟਲੀ ਹੁਣ ਜਿਹੜੀ ਆ ਇੱਕ ਸ਼ੈਡੋ ਬਣ ਕੇ ਰਹਿ ਗਈ ਹੈ, ਕਿਉਂਕਿ CBI ਔਰ ED ਔਰ ਉਹਨਾਂ ਦੀ ਤਲਵਾਰ ਲਟਕਦੀ ਹੁੰਦੀ ਹੈ, ਉਸ ਨੂੰ ਉਹਨਾਂ ਨੇ ਚੁੱਪ ਕਰਾ ਦਿੱਤਾ ਹੈ। ਲੇਕਿਨ ਇਧਰੋਂ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਸ ਸਾਰੇ ਨੂੰ ਹੀ ਰਿਜੈਕਟ ਕਰਕੇ ਵਰਣ ਆਸ਼ਰਮ ਦੇ ਤਹਿਤ ਕਨਸਟੀਟਿਊਸ਼ਨ ਬਣਾਉਣ ਦਾ ਮਤਲਬ ਹੈ ਮਨੂ ਸਮ੍ਰਿਤੀ ਕਿ ਜਿਹੜੇ ਫੈਸਲੇ ਨੇ ਉਹ ਉਹਦੇ ਆਧਾਰ ਤੇ ਹੋਣਗੇ। ਔਰ ਇਹਨੂੰ ਹੋਰ ਬਲ ਮਿਲਦਾ, ਇਕੱਲਾ ਇਹ ਨਹੀਂ ਉਹਨਾਂ ਨੇ ਕਿਹਾ ਕਿ ਜੀ ਇਹ ਵਰਣ ਆਸ਼ਰਮ ਆਧਾਰਿਤ ਹੋਏਗਾ। ਜਸਟਿਸ ਸਿਸਟਮ ਉਹਨਾਂ ਨੇ ਕਿਹਾ ਜੀ ਬ੍ਰਿਟਿਸ਼ ਈਰਾ ਦਾ ਇਹ ਜਿਹੜਾ ਸਾਰਾ ਸਿਸਟਮ ਖਤਮ ਕਰਕੇ ਜਸਟਿਸ ਸਿਸਟਮ ਅਸੀਂ ਸਤਯੁਗ ਤੇ ਤ੍ਰੇਤਾ ਤੇ ਦੁਆਪਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਤਹਿਤ ਕਰਾਂਗੇ। ਹੁਣ ਸਤਯੁਗ, ਤ੍ਰੇਤਾ, ਦੁਆਪਰ
8000 ਸਾਲ ਦੀ ਹਿਊਮਨ ਹਿਸਟਰੀ ਚੋਂ ਕੱਢ ਲਓ ਕੀ ਹੈ ਲੈ ਦੇ ਕੇ ਮਨੂ ਸਮ੍ਰਿਤੀ ਹੈ ਕਿ ਭਾਈ ਜੇ ਸ਼ੂਦਰ ਦੇ ਕੰਨਾਂ ਦੇ ਵਿੱਚ ਉਹ ਵੇਦ ਮੰਤਰ ਪੈਂਦਾ ਤੇ ਸਿੱਕਾ ਪਿਘਲਾ ਕੇ ਪਾ ਦਿਓ ਜੇ ਉਹ ਖੁਦ ਵੇਦ ਮੰਤਰ ਪੜ੍ਹਦਾ ਹੈ। ਯਾਨੀ ਗਿਆਨ ਜਾਂ ਐਜੂਕੇਸ਼ਨ ਦਾ ਰਾਈਟ ਸਿਰਫ ਬ੍ਰਾਹਮਣ ਕੋਲ ਹੈ। ਔਰ ਅਸੀਂ ਇਹ ਜ਼ਿਕਰ ਕੀਤਾ ਪਿਛਲੇ ਦਿਨਾਂ 'ਚ ਸੱਚੋ ਸੱਚ ਪ੍ਰੋਗਰਾਮ 'ਚ ਕਿ ਕਿਵੇਂ ਜਦੋਂ ਵਿਮਨ ਐਜੂਕੇਸ਼ਨ ਦੀ ਗੱਲ ਆਈ ਕਿਵੇਂ ਬਾਲ ਗੰਗਾਧਰ ਤਿਲਕ ਔਰ ਇਹ ਸਾਰੇ ਜਿਹੜੇ ਨੇ ਉਹ ਖਿਲਾਫ ਭੁਗਤੇ। ਗੋਪਾਲ ਕ੍ਰਿਸ਼ਨ ਗੋਖਲੇ ਜਦੋਂ ਈਵਨ ਬੱਚੀਆਂ ਦੀ ਮੈਰਿਜੇਬਲ ਏਜ 13 ਸਾਲ ਕਰਨ ਦਾ ਅੰਗਰੇਜ਼ਾਂ ਨੇ ਲਿਆਂਦਾ ਉਹਨੂੰ ਸਭ ਤੋਂ ਜ਼ਿਆਦਾ ਉਹਨਾਂ ਨੇ ਵਿਰੋਧ ਕੀਤਾ ਕਿ ਜੀ ਇਹ ਤਾਂ ਮਨੂ ਦੇ ਮੁਤਾਬਕ ਜਿਹੜਾ ਉਹ 12 ਸਾਲ ਤੋਂ ਵੀ ਘੱਟ ਕਿਉਂਕਿ ਮਨੂ ਨੇ ਕਿਹਾ ਵੀ ਜੇ ਲੜਕੀ ਦਾ ਫਸਟ ਪੀਰੀਅਡ ਮੈਂਸਟਰੂਏਸ਼ਨ ਮਾਪਿਓ ਦੇ ਘਰ 'ਚ ਹੋਏ ਤੇ ਉਹਦੀਆਂ 20 ਕੁਲਾਂ ਗਰਕ ਹੋ ਜਾਣਗੀਆਂ। ਸੋ ਮਤਲਬ ਇਹ ਹੈ ਵੀ ਇਹ ਤਾਂ ਉਸ ਪਾਸੇ ਨੂੰ ਹੀ ਲਿਜਾ ਰਹੇ ਨੇ। ਔਰ ਉਹਦੇ ਤੁਸੀਂ ਜਿਹੜਾ ਥਰਡ ਪਾਰਟ ਦਿਲਚਸਪ ਦੇਖਦੇ ਹੋ ਕਿ ਜਿਹੜਾ ਵੋਟ ਦਾ ਰਾਈਟ ਹੈ ਉਹ 16 ਸਾਲ ਕਰ ਦੇਣਾ ਜੀ 21 ਤੋਂ 16 ਕਿਉਂਕਿ ਉਸ ਦੇ ਥੱਲੇ ਉਹਨਾਂ ਨੇ ਲੜਕੀਆਂ ਦੇ ਮਾਮਲੇ 'ਚ ਉਹ ਵਰਣ ਆਸ਼ਰਮ ਇੰਪਲੀਮੈਂਟ ਕਰਨਾ ਤੇ ਵੋਟ ਦਾ ਹੱਕ ਕਿਹਦੇ ਕੋਲ ਕੀ ਨਹੀਂ ਉਹਨੂੰ ਚੁੱਪ ਕਰਕੇ ਉਹਨਾਂ ਨੇ ਕਿਹਾ ਜੀ ਲੜਨ ਦੀ ਉਮਰ ਜਿਹੜੀ ਆ ਉਹ 25 ਸਾਲ ਹੋਏਗੀ। ਵਰਣ ਆਸ਼ਰਮ ਦੇ ਵਿੱਚ ਤਾਂ ਵੋਟਿੰਗ ਸਿਸਟਮ ਦੀ ਥਾਂ ਹੀ ਨਹੀਂ ਹੈ ਲੇਕਿਨ ਇਹ ਥੋੜੀ ਜਿਹੀ ਉਹਨਾਂ ਨੇ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ। ਔਰ ਫਿਰ ਉਹਨਾਂ ਦਾ ਐਜੂਕੇਸ਼ਨ ਸਿਸਟਮ ਇਹ ਗੁਰੂਕੁਲ ਬੇਸਡ ਹੋਏਗਾ ਔਰ ਉਹਦੇ 'ਚ ਨਕਸ਼ਤਰ ਭੂਗਰਭ ਤੇ ਜੋਤਿਸ਼ ਇਹ ਖਾਸ ਸਬਜੈਕਟ ਹੋਣਗੇ ਜੋ ਵੀ ਉਹਨਾਂ ਦਾ ਹੈ। ਸੋ ਇਸ ਸਾਰੇ ਦਾ ਜਿਹੜਾ ਹੋਰ ਪ੍ਰੋਮੀਨੈਂਟ ਪਾਰਟ ਜਿਹਨੂੰ ਇਕਨੋਮਿਕ ਟਾਈਮਜ਼ ਜਾਂ BBC ਨੇ ਉਭਾਰਿਆ ਕਿ ਭਾਰਤ ਦੇ ਵਿੱਚ ਰਹਿੰਦੇ ਮੁਸਲਮਾਨਾਂ ਔਰ ਈਸਾਈਆਂ ਨੂੰ ਵੋਟ ਦਾ ਹੱਕ ਨਹੀਂ ਹੋਏਗਾ। ਉਹਨਾਂ ਨੂੰ ਕਿਹਾ ਗਿਆ ਜੀ ਬਾਕੀ ਉਹ ਵਪਾਰ ਕਰ ਸਕਦੇ ਨੇ ਦੁਕਾਨ ਕਰ ਸਕਦੇ ਨੇ ਹੋਰ ਕਰ ਸਕਦੇ ਨੇ ਉਹਨਾਂ ਨੂੰ ਡੀਫਰੈਂਚਾਈਜ਼ ਜਿਹੜਾ ਉਹ ਕਰ ਦਿੱਤਾ ਜਾਏਗਾ। ਔਰ ਇਹੀ ਗੱਲ ਜਦੋਂ ਅਸੀਂ ਹੁਣ ਇਹਨਾਂ ਦੇ ਗੁਰੂ ਘੰਟਾਲ ਆਈਡੀਆਲੋਗ ਜਿਹੜਾ ਵੈਸਟਰਨ ਐਜੂਕੇਸ਼ਨ ਪ੍ਰਾਪਤ ਹਾਰਵਰਡ ਦਾ ਟੀਚਰ ਰਿਹਾ ਸੁਬਰਾਮਨੀਅਮ ਸਵਾਮੀ ਦੀ ਗੱਲ ਕਰੀਏ ਜਦੋਂ ਉਹਨੂੰ ਹਾਰਵਰਡ ਚੋਂ ਹਟਾਇਆ ਗਿਆ ਤੇ ਉਹਨੇ ਇਹ ਔਰ ਇਹ ਚੱਲ ਰਿਹਾ ਸੀ ਇਹਨਾਂ ਦੀ ਇਨਰ ਸਰਕਲ 'ਚ ਡਿਬੇਟ ਚੱਲ ਰਹੀ ਸੀ ਕਿ ਮੁਸਲਮਾਨਾਂ ਨੂੰ ਕਿਵੇਂ ਜਿਹੜਾ ਉਹਨਾਂ ਦਾ VOTING ਹੱਕ ਖੋਇਆ ਜਾਏ। ਔਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਸੀ ਕਿ ਆਹ 100 ਲਿਸਟ ਹੈ ਸਾਡੇ ਕੋਲ ਜਿੱਥੇ ਮਸੀਤਾਂ ਨੇ ਸਾਡੇ ਹਵਾਲੇ ਕਰੋ ਅਸੀਂ ਮੰਦਿਰ ਬਣਾਉਣੇ ਨੇ ਅਦਰਵਾਈਜ਼ ਤੁਹਾਡਾ ਅਸੀਂ ਵੋਟਾਂ ਦਾ ਹੱਕ ਖੋਹ ਲਾਂਗੇ ਤੁਹਾਨੂੰ ਡੀਫਰੈਂਚਾਈਜ਼ ਕਰ ਦੇਵਾਂਗੇ। ਔਰ ਉਹ ਮੈਂ ਸਮਝਦਾ ਵੀ ਉਹਨਾਂ ਨੇ ਆਲਰੇਡੀ ਮਾਘੀ 2023 ਦੇ ਵਿੱਚ ਇਹਨੂੰ ਪੇਸ਼ ਕਰਨਾ ਔਰ 2024 ਤੱਕ ਪਹੁੰਚਦੇ ਆ ਕਿਉਂਕਿ ਜੇ ਤੁਸੀਂ ਦੇਖੋ ਕਿ ਆਲਮੋਸਟ ਮਾਘੀ 2023 ਇੱਕ ਸਾਲ ਪਹਿਲਾਂ ਜੇ 2024 ਚ ਇਲੈਕਸ਼ਨਾਂ ਹੋਣੀਆਂ ਨੇ ਸੋ ਉਹਦੇ ਲਈ ਆਲਰੇਡੀ ਇਹਨਾਂ ਨੇ ਗਰਾਊਂਡ ਤਿਆਰ ਕਰ ਲਈ ਹੈ ਔਰ ਇਹ ਫਿਰ ਫੁੱਲ ਸਕੇਲ ਕੈਂਪੇਨ ਹੋਏਗਾ। ਮੁਸਲਮਾਨਾਂ ਈਸਾਈਆਂ ਦੇ ਖਿਲਾਫ ਵਾਇਲੈਂਸ ਹੋਏਗੀ ਦਲਿਤਾਂ ਦੇ ਖਿਲਾਫ ਵੀ ਜਿਸ ਕਿਸਮ ਦੀ ਨੀਤੀ ਕਿਉਂਕਿ ਜੇ ਵਰਣ ਆਸ਼ਰਮ ਬੇਸਡ ਸਿਸਟਮ ਕਾਇਮ ਕਰਨਾ ਤਾਂ ਉਹਦਾ ਫਿਰ ਸਭ ਤੋਂ ਵੱਡੇ ਵਿਕਟਮ ਤਾਂ ਜਿਹੜੇ ਨੇ ਉਹ ਦਲਿਤ ਭਾਈਚਾਰਾ ਹੋਏਗਾ। ਸੋ ਸਿੱਖਾਂ ਬਹੁਤੀਆਂ ਜਾਨੀਆਂ ਨੂੰ ਤਾਂ ਗਿਣਤੀ 'ਚ ਨਹੀਂ ਲਿਆਉਂਦੇ ਕਿਉਂਕਿ ਉਹਨਾਂ ਦਾ ਤਾਂ ਮੈਂਸ਼ਨ ਤੱਕ ਨਹੀਂ ਹੈ ਕਿਉਂਕਿ ਜਦੋਂ ਵਰਣ ਆਸ਼ਰਮ ਹੀ ਮੰਨੂ ਦਾ ਆ ਗਿਆ ਜਾਤੀ ਪ੍ਰਥਾ ਰਿਵਾਈਵ ਹੋ ਜਾਂਦੀ ਹੈ ਤੇ ਸਿੱਖ ਤਾਂ ਪਹਿਲਾਂ ਹੀ ਸ਼ੂਦਰਾਂ 'ਚ ਆ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਜਿਹੜੇ ਨੇ ਉਹ ਹੋਰ ਕੋਈ ਹਕੂਕ ਵਾਲੀ ਤਾਂ ਗੱਲ ਹੀ ਨਹੀਂ ਹੈ। ਸੋ ਇਹ ਸ਼ੋਅ ਕਰਦਾ ਹੈ ਕਿ ਬਿਨਾਂ ਦੁਨੀਆ 'ਚ ਕੀ ਵਾਪਰ ਰਿਹਾ ਹੈ ਯੂਕਰੇਨ 'ਚ ਕੀ ਹੋ ਰਿਹਾ ਹੈ ਚਾਈਨਾ ਨਾਲ ਕੀ ਹੋ ਰਿਹਾ ਦੂਜਾ ਉਹ ਆਪਣੇ ਏਜੰਡੇ ਦੇ ਉੱਤੇ ਪੱਕੇ ਤੌਰ ਦੇ ਉੱਤੇ ਕਾਇਮ ਹੀ ਨਹੀਂ ਨੇ ਉਹ ਉਸ ਨੂੰ ਅੱਗੇ ਵਧਾ ਰਹੇ ਨੇ ਔਰ ਪੂਰੇ ਜ਼ੋਰ ਸ਼ੋਰ ਨਾਲ ਵਧਾ ਰਹੇ ਨੇ। ਜੀ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੋਰ ਬਣਦਾ ਜਿਹੜੇ ਲੋਕ ਜਾਂ ਭਾਰਤ ਦੀ ਜਿਹੜੀ ਵੱਡੀ ਬਹੁ ਗਿਣਤੀ ਹੈ ਖਾਸ ਤੌਰ ਤੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਰੱਖਦੇ ਨੇ ਕਨਸਟੀਟਿਊਸ਼ਨ ਆ ਜਿਹੜਾ ਇੰਡੀਆ ਦਾ ਉਹ ਉਹਨਾਂ ਨੇ ਸਿਰ ਤੇ ਚੁੱਕਿਆ ਹੁੰਦਾ ਵੀ ਇਹਦੇ ਤੋਂ ਬਿਯੋਂਡ ਸਾਡੇ ਲਈ ਕੁਝ ਨਹੀਂ ਇਹਦੇ ਤੋਂ ਉੱਚਾ ਸਾਡੇ ਲਈ ਕੁਝ ਨਹੀਂ ਉਹ ਲੋਕ ਅੱਜ ਕਿੱਥੇ ਖਲੋਤੇ ਆ। ਜਦੋਂ ਅਸੀਂ 84 ਦੀ ਗੱਲ ਕਰਦੇ ਆ ਘੱਟ ਗਿਣਤੀਆਂ ਦੇ ਘਾਣ ਦੀ ਗੱਲ ਕਰਦੇ ਆ ਜਦੋਂ ਸਿੱਖਾਂ ਤੇ ਨਸਲਕੁਸ਼ੀ ਹੋਈ ਉਹਨਾਂ ਨੇ ਸਿੱਖਾਂ ਨੂੰ ਦੋਸ਼ੀ ਮੰਨਿਆ। 1992 ਦੇ ਵਿੱਚ ਬਾਬਰੀ ਮਸਜਿਦ ਦਾ ਸਾਡੇ ਸਾਹਮਣੇ ਕੀ ਹਸ਼ਰ ਕੀਤਾ ਗਿਆ ਜਾਂ ਉਹ ਤੋਂ ਬਾਅਦ ਕ੍ਰਿਸਚਨਾਂ ਦੇ ਨਾਲ ਕੀ ਹੋਇਆ ਉਦੋਂ ਵੀ ਉਹਨਾਂ ਨੇ ਭਾਰਤ ਦੀ ਜਿਹੜੀ ਸਟੇਟ ਹੈ ਉਹਦਾ ਸਾਥ ਦਿੱਤਾ ਤੇ ਘੱਟ ਗਿਣਤੀਆਂ ਨੂੰ ਦੋਸ਼ੀ ਬਣਾਇਆ। ਅੱਜ 2014 ਤੋਂ ਬਾਅਦ ਕਿਤੇ ਨਾ ਕਿਤੇ ਨਜ਼ਰ ਆਉਂਦਾ ਵੀ ਉਹਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਇਹ ਤੇ ਕੰਮ ਜ਼ਿਆਦਾ ਵੱਧ ਗਿਆ। ਹੁਣ ਅੱਜ ਉਹ ਲੋਕ ਕਿੱਥੇ ਖਲੋਤੇ ਨੇ ਵੀ ਹਾਲਾਤ ਇਸ ਕਿਸਮ ਦੇ ਬਣ ਗਏ ਆ ਵੀ ਹੁਣੇ ਧਰਮ ਸੰਸਦ ਦੇ ਰਾਹੀਂ ਕਿੱਥੇ ਤੱਕ ਗੱਲ ਪਹੁੰਚ ਗਈ ਹੈ ਤੇ ਉਹਨਾਂ ਲੋਕਾਂ ਨੂੰ ਅੱਜ ਤੁਸੀਂ ਕਿੱਥੇ ਦੇਖਦੇ ਹੋ ਜਾਂ ਉਹਨਾਂ ਦੇ ਰਿਐਕਸ਼ਨਸ ਜਾਂ ਅਦਰਵਾਈਜ਼ ਤੁਸੀਂ ਮੀਡੀਆ ਮੋਨੀਟਰ ਕਰਦੇ ਹੋ ਕੀ ਨਜ਼ਰ ਆਉਂਦਾ?
ਦੇਖੋ ਈਵਨ ਆ ਜਿਹੜਾ ਤਿਰੰਗਾ ਕੈਂਪੇਨ ਹੈ ਇਹ ਸਮੋਕ ਸਕਰੀਨ ਹੈ, ਕਿਉਂਕਿ ਆਰਐਸਐਸ ਨੇ ਤਾਂ ਕਦੇ ਮੰਨਿਆ ਹੀ ਨਹੀਂ ਹੈ ਤਿਰੰਗੇ ਨੂੰ। ਉਹ ਤੇ ਆਪਣੇ 2002 ਤੱਕ ਤਾਂ ਉਹਨਾਂ ਨੇ ਝੰਡਾ ਨਹੀਂ ਸੀ ਚਲਾਇਆ, 4 ਨੌਜਵਾਨ ਗਏ ਚਲਾਉਣ ਦੇ ਲਈ, ਉਹਨਾਂ ਨੂੰ ਗ੍ਰਿਫਤਾਰ ਕਰਵਾਇਆ। ਔਰ ਹੁਣ ਵੀ ਤੁਸੀਂ ਦੇਖੋਗੇ ਕਿ ਤੁਹਾਨੂੰ ਮੋਹਨ ਭਾਗਵਤ ਕਿਤੇ ਤਿਰੰਗੇ ਦੇ ਥੱਲੇ ਜਿਹੜਾ ਹੈ ਉਹ ਕੋਈ ਵੱਡਾ ਫੰਕਸ਼ਨ ਕਰਦਾ ਨਜ਼ਰ ਨਹੀਂ ਆਉਂਦਾ ਹੈ। ਉਹ ਇਹਨਾਂ ਨੇ ਕਿਉਂਕਿ ਮੁਸਲਮਾਨਾਂ, ਸਿੱਖਾਂ ਔਰ ਈਸਾਈਆਂ ਦੇ ਖਿਲਾਫ ਔਰ ਦਲਿਤਾਂ ਦੇ ਇਹਨਾਂ ਨੇ ਨਸਲਕੁਸ਼ੀ ਕਰਨੀ ਹੈ ਅਗਲੀ। ਪਹਿਲਾਂ ਤਾਂ ਉਹਨਾਂ ਨੂੰ ਤਿਰੰਗੇ ਦੇ ਥੱਲੇ ਲਿਆ ਕੇ ਸਾਬਤ ਕਰਨਾ ਚਾਹੁੰਦੇ ਨੇ ਜੀ ਇਹ ਆਪਣੇ ਆਪ ਨੂੰ ਭਾਰਤੀ ਕਹਿਣ 'ਚ ਫਖਰ ਨਹੀਂ ਕਰਦੇ, ਕਿਉਂਕਿ ਭਾਰਤੀ ਔਰ ਹਿੰਦੂਤਵੀ ਹੁਣ ਸਿਨੋਨਿਮਸ ਨੇ। ਸੁਪਰੀਮ ਕੋਰਟ ਦਾ ਡਿਸੀਜਨ ਵੀ ਇਹਨਾਂ ਨੇ ਕਰਵਾਇਆ ਹੋਇਆ ਕਿ ਹਿੰਦੂਤਵਾ ਜਿਹੜਾ ਵੇ ਆਫ ਲਾਈਫ ਹੈ ਇਹ ਧਰਮ ਨਹੀਂ ਹੈ, ਔਰ ਇਹ ਹਿੰਦੂਤਵਾ ਦੇ ਨਾਂ ਥੱਲੇ ਵਾਪਸ ਵਰਨ ਆਸ਼ਰਮ ਵੱਲ ਜਾਣਗੇ। ਜਿਹੜੇ ਦੂਸਰੀਆਂ ਧਿਰਾਂ ਨੇ, ਮੈਂ ਸਮਝਦਾ ਵੀ ਦੇਖੋ ਸਿੱਖ ਤਾਂ ਲੜਦੇ ਰਹੇ ਨੇ, ਅੱਜ ਵੀ ਲੜ ਰਹੇ ਨੇ, ਅਸੀਂ ਤਾਂ ਲੜਾਂਗੇ ਟੂ ਦਾ ਲਾਸਟ ਮੈਨ, ਅਸੀਂ ਤਾਂ ਇਹਨਾਂ ਨੂੰ ਇਹ ਨਹੀਂ ਕਰਨ ਦਿਆਂਗੇ। ਹੁਣ ਜਿਹੜਾ ਤਬਕਾ ਜਾਂ ਜਿਹੜੀ ਕਲਾਸ ਹੁਣ ਤੱਕ ਸੈਕੂਲਰਿਜ਼ਮ ਵੇਚਦੀ ਰਹੀ, ਤੁਸੀਂ ਈਵਨ ਕਾਂਗਰਸ ਦਾ ਦੇਖੋ, ਪਹਿਲੀ ਇੱਕ ਸਟੇਜ ਤੇ ਕਾਂਗਰਸ ਦੇ ਲੀਡਰਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਤਿਰੰਗਾ ਤਾਂ ਦਿਲ 'ਚ ਹੈ, ਅਸੀਂ ਤਾਂ ਜਿਹੜਾ ਇਹਨਾਂ ਦਾ ਕੀ ਰੋਲ ਹੈ, ਆਰਐਸਐਸ ਦੀ ਕੀ ਕੰਟਰੀਬਿਊਸ਼ਨ ਹੈ ਦੇਸ਼ ਨੂੰ ਫ੍ਰੀ ਕਰਾਉਣ, ਪਰ ਇਨ ਦਾ ਐਂਡ ਤੁਸੀਂ ਦੇਖੋ ਉਹ ਵੀ ਤਿਰੰਗੇ ਲੈ ਕੇ ਨਿਕਲੇ ਕਿ ਜੀ ਇੱਥੋਂ ਇੱਥੇ ਤੱਕ, ਕਿਉਂਕਿ ਉਹ ਸਾਰਾ ਮਾਹੌਲ ਆਮ ਆਦਮੀ ਪਾਰਟੀ ਕੇਜਰੀਵਾਲ ਉਹ ਤਾਂ ਪੰਜਾਬ 'ਚ ਆ ਕੇ ਉਹਨੇ ਜਿਹੜਾ ਆਪਣਾ ਵਿਕਟਰੀ ਰੋਡ ਸ਼ੋਅ ਕੱਢਿਆ ਅੰਮ੍ਰਿਤਸਰ 'ਚ ਲਿਆ ਕੇ ਤਿਰੰਗਿਆਂ ਨਾਲ ਕੱਢਿਆ ਸੀ। ਜਿਹੜੀ ਇੱਕ ਮਾਰਜਨਲਾਈਜ਼ ਗਰੁੱਪ ਜਿਨ੍ਹਾਂ 'ਚ ਬਹੁਤ ਸਾਰੇ ਲੈਫਟਿਸਟ ਉਹਨਾਂ ਨੂੰ ਤਾਂ ਵੈਸੇ ਹੀ ਜਿਹੜੇ ਨੇ ਉਹ ਮਾਓਵਾਦੀ ਤੇ ਦੂਸਰੇ ਕਹਿ ਕੇ, ਔਰ ਭੀਮਾ ਕੋਰੇਗਾਮ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹਨਾਂ ਦੇ ਜਿਹੜੇ ਫੜੇ ਹੋਏ ਨੇ ਜਿਨ੍ਹਾਂ 'ਚ ਡਾਕਟਰ ਸੁਧਾ ਸੱਭਰਵਾਲ, ਭਾਰਦਵਾਜ ਔਰ ਦੂਸਰੇ, ਔਰ ਵਿਚਾਰਾ ਇੱਕ ਉਹ ਸਵਾਮੀ ਸਤਾਨ ਸਵਾਮੀ ਤਾਂ ਉਹੀ ਜੇਲ੍ਹ 'ਚ ਰੱਖ ਕੇ ਮਾਰਤਾ ਜਾਂ ਦੂਜੇ ਜੀ, ਉਹ ਉਹਨਾਂ ਦੀ ਬਿਲਕੁਲ ਕੋਈ ਆਵਾਜ਼ ਨਹੀਂ ਹੈ। ਸੋ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਵੀ ਇਹਨਾਂ ਨੇ ਕੀ ਹੈ, ਉਹ ਤਾਂ ਉਹਨਾਂ ਨੂੰ ਇਹ ਸਮਝਦੇ ਨੇ ਕਿ ਵੀ ਇਹ ਤਾਂ ਜਦੋਂ ਮਰਜ਼ੀ ਇਹਨਾਂ ਦਾ ਤੁਸੀਂ ਸਫਾਇਆ ਕਰ ਦਿਓ, ਕਿਉਂਕਿ ਉਹਨਾਂ ਦਾ ਪਹਿਲਾ ਕੰਮ ਸੀ ਕਿ ਉਹਨਾਂ ਨੇ ਕਾਂਗਰਸ ਦਾ ਲੱਕ ਭੰਨਿਆ। ਔਰ ਕਿਵੇਂ ਹਕੂਮਤਾਂ ਕਾਂਗਰਸ ਦੀ, ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਹੁਣ ਹਿਮਾਚਲ ਪ੍ਰਦੇਸ਼ ਚੋਣਾਂ ਹੋਣ ਜਾ ਰਹੀਆਂ ਨੇ ਔਰ ਨਜ਼ਰ ਆ ਰਿਹਾ ਸੀ ਕਿ ਬਈ ਇਸ ਵਾਰ ਕਾਂਗਰਸ ਉੱਥੇ ਇਹਨਾਂ ਨੂੰ ਬੀਟ ਕਰ ਸਕਦੀ ਹੈ, ਔਰ ਅੱਜ ਖਬਰ ਹੈ ਕਿ ਵਰਕਿੰਗ ਪ੍ਰੈਜ਼ੀਡੈਂਟ ਕਾਂਗਰਸ ਦਾ ਤੇ ਇੱਕ ਹੋਰ ਐਮਐਲਏ ਸਿਟਿੰਗ ਕਾਂਗਰਸ ਦਾ ਉਹਨੇ ਬੀਜੇਪੀ ਜੁਆਇਨ ਕਰ ਲਈ, ਕਿਉਂਕਿ ਇਸ ਕਿਸਮ ਦਾ ਦਬਾਅ ਬਣਾਉਂਦੇ ਨੇ। ਔਰ ਇਹੀ ਪਾਰਟ ਅਸੀਂ ਇੱਕ ਪਾਸੇ ਇਹਨਾਂ ਨੇ ਕਾਂਗਰਸ ਦਾ ਲੱਕ ਤੋੜਿਆ, ਨਾਲ ਦੀ ਨਾਲ ਪੋਲੀਟੀਕਲ ਪ੍ਰੋਸੈਸ 'ਚ ਖੇਤਰੀ ਪਾਰਟੀਆਂ ਦਾ ਸਫਾਇਆ ਕੀਤਾ, ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਮਹਾਰਾਸ਼ਟਰ 'ਚ ਜਿਹੜਾ ਇਹਨਾਂ ਤੋਂ ਵੀ ਪਹਿਲਾਂ ਜਿਹੜੀ ਨਫ਼ਰਤ ਮਜ਼ਹਬ ਦੇ ਨਾਂ ਥੱਲੇ ਪੋਲੀਟੀਕਲ ਏਜੰਡੇ 'ਚ ਲਿਆਂਦੀ ਸੀ ਸ਼ਿਵ ਸੈਨਾ ਦੇ ਰੂਪ 'ਚ, ਬਾਲ ਠਾਕਰੇ ਨੇ ਲਿਆਂਦੀ ਸੀ, ਔਰ ਇਹ ਤਾਂ ਬਾਅਦ 'ਚ ਇਹਨਾਂ ਦਾ ਬਾਬਰੀ ਮਸਜਿਦ ਤੋੜਨ ਔਰ ਦੂਜੇ ਵਾਲਾ ਬੀਜੇਪੀ ਦਾ ਆਇਆ ਪਾਰਟ ਜੀ। ਲੇਕਿਨ ਉਸ ਜਥੇਬੰਦੀ ਨੂੰ ਵੀ ਕਿਵੇਂ ਮਾਈਨਸ ਕੀਤਾ, ਕਿਵੇਂ ਉਹਨਾਂ ਦੀ ਸਰਕਾਰ ਤੋੜੀ, ਅਕਾਲੀਆਂ ਦਾ ਪੰਜਾਬ 'ਚ ਕੀ ਹਾਲ ਕੀਤਾ, ਔਰ ਬਿਹਾਰ 'ਚ ਇਹੀ ਕੁਝ ਕਰਨ ਜਾ ਰਹੇ ਸੀ। ਨਿਤੀਸ਼ ਕੁਮਾਰ ਥੋੜਾ ਜਿਹਾ ਪਹਿਲਾਂ ਸੰਭਲ ਗਿਆ, ਕਿੰਨਾ ਕੁ ਸੰਭਲ ਪਾਣਗੇ। ਸੋ ਇਹ ਉਹਨਾਂ ਨੇ ਜਿਹੜਾ ਉਹਨਾਂ ਨੂੰ ਚੈਲੰਜ ਆ ਸਕਦਾ ਸੀ, ਨੈਸ਼ਨਲ ਪਾਰਟੀ ਪਹਿਲਾਂ ਕਾਂਗਰਸ ਦਾ ਨੈਸ਼ਨਲ ਸਟਰਕਚਰ ਸੀ, ਉਹਨੂੰ ਕਰਕੇ ਸੋਨੀਆ ਗਾਂਧੀ, ਰਾਹੁਲ ਉਹਨਾਂ ਨੂੰ ਨੈਸ਼ਨਲ ਹੈਰਲਡ ਕੇਸ ਦੇ ਵਿੱਚ ਉਲਝਾ ਕੇ, ਔਰ ਉਹੀ ਮੋਦੀ 80 ਮਿੰਟ ਦੀ ਸਪੀਚ ਭਾਈ ਭਤੀਜਾਵਾਦ ਤੇ ਪਰਿਵਾਰਵਾਦ ਦੀ ਜਦੋਂ ਕਰਪਸ਼ਨ ਦੀ ਗੱਲ ਕਰ ਰਹੇ, ਸੋ ਉਹਨਾਂ ਦਾ ਕੈਂਪੇਨ ਕਾਂਗਰਸ ਦੇ ਖਿਲਾਫ ਬਰਾਬਰ ਜਾਰੀ ਹੈ। ਡਰਾਓ, ਬਦਨਾਮ ਕਰੋ, ਖਰੀਦੋ, ਪੈਸਾ ਸੁੱਟੋ, ਕਰਪਟ ਸਭ ਤੋਂ ਆਪ ਨੇ। ਖੇਤਰੀ ਪਾਰਟੀਆਂ ਦਾ ਚੈਲੰਜ ਉਹਨਾਂ ਨੇ ਆਲਮੋਸਟ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਵੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ, ਕਾਂਗਰਸ ਤੋਂ ਬਾਅਦ ਕਾਂਗਰਸ 1885 'ਚ ਬਣੀ, ਅਕਾਲੀ ਦਲ 1920 'ਚ ਬਣਿਆ। ਸੋ ਦੋਨੋਂ ਦਾ ਕੀ ਹਾਲ ਕੀਤਾ, ਔਰ ਇਹੀ ਪਾਰਟ ਹੋਏਗਾ। ਔਰ ਮੈਂ ਸਮਝਦਾ ਵੀ ਜਿਹੜੇ ਦੂਸਰੇ ਨੇ ਇੰਡੀਵਿਜੂਅਲਸ ਇੱਧਰ ਉੱਧਰ ਕੋਈ ਇੰਡੀਪੈਂਡੈਂਟ ਕਿਸਮ ਮਾਈਂਡਡ ਦੇ ਡੋਂਟ ਮੈਟਰ ਜੀ। ਇੱਥੇ ਸਾਡੇ ਵਾਲਿਆਂ ਦੀ ਵੀ ਗੱਲ ਕਰਨੀ ਬਣਦੀ ਹੈ, ਜਦੋਂ ਅਸੀਂ ਆਪਣੇ ਲੋਕਾਂ ਵੱਲ ਦੇਖਦੇ ਹਾਂ ਤੇ ਮਤਲਬ ਗੱਲ ਮੈਂ ਦੁਬਾਰਾ ਨਹੀਂ ਰਿਪੀਟ ਕਰਨਾ ਵੀ ਗੱਲ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਈ ਆ। ਹੁਣ ਉਹ ਹਿੰਦੂ ਰਾਸ਼ਟਰ ਬਣਾਉਣ ਤੱਕ ਪਹੁੰਚ ਗਏ ਆ, ਉਹਨੂੰ ਇੰਪਲੀਮੈਂਟ ਕਰ ਰਹੇ ਆ, ਤੇ ਸਾਡੇ ਲੋਕ ਆ ਜਿਹੜੇ ਜਾਂ ਅਸੀਂ ਆ ਮਤਲਬ ਅਸੀਂ ਖਾਲਿਸਤਾਨ ਕਹਿਣ ਤੋਂ ਵੀ ਜੱਕਦੇ ਆ, ਸਾਨੂੰ ਡਰ ਲੱਗਦਾ। ਉੱਥੇ ਬੈਠਿਆਂ ਨੂੰ ਤੇ ਲੱਗੇ ਹੀ ਲੱਗੇ ਵੀ ਕਿਤੇ ਸੈਡੀਸ਼ਨ ਦਾ, ਦੇਸ਼ ਧਰੋਹ ਦਾ ਕੇਸ ਨਾ ਪਾ ਦੇਣ, ਇੱਥੇ ਬੈਠਿਆਂ ਨੂੰ ਵੀ ਲੱਗਦਾ, ਇੱਥੇ ਬੈਠਿਆਂ ਨੂੰ ਵੀ ਲੱਗਦਾ ਵੀ ਜੀ ਸਾਡਾ ਪਾਸਪੋਰਟ ਨਾ ਹੋ ਜੇ, ਅਸੀਂ ਵਾਪਸ ਨਹੀਂ ਜਾ ਸਕਾਂਗੇ, ਅਸੀਂ ਆਉਣ ਜਾਣ ਰੱਖਣਾ, ਹੋਰ ਕਈ ਕਿਸਮ ਦੀਆਂ ਗੱਲਾਂ ਨੇ ਵੀ ਅਸੀਂ ਸਾਰੀ ਉਮਰ ਡਰਦੇ ਹੀ ਰਹਿਣਾ ਇਸ ਗੱਲ ਤੋਂ, ਜਾਂ ਮਤਲਬ ਅਸੀਂ ਜਿਹੜੀ ਇੱਕ ਸਿੱਖੀਜ਼ਮ ਦੀ ਧਰਮ ਦੇ ਵਿੱਚੋਂ ਨਿਕਲੀ ਹੋਈ ਸਾਡੀ ਸਪਿਰਿਟ ਹੈ ਡਿਫਾਇੰਸ ਦੀ, ਉਹਦੇ ਤੇ ਐਕਟ ਕਰਕੇ ਇਹ ਇਹਨਾਂ ਵਧੀਕੀਆਂ ਦੇ ਲਈ ਇੱਕ ਚੈਲੰਜ ਵੀ ਬਣਨਾ।
देखो एक गल सानू समझनी होएगी कि किसी भी मूवमेंट नूं और 18वीं सदी दी भी जे असी अपनी देखीए 20वीं सदी ब्रिटिश के खिलाफ भी देखीए 2% लोग जिहड़े हुंदे ने उही एक्टिविज्म दे विच हुंदे ने, बाकी जां साइलेंट सपोर्टर हुंदे ने जां बिल्कुल न्यूट्रल दे नां थले कुछ भी नहीं हुंदे। सो मैनू नहीं निराशता हुंदी, मैं समझदा भी 38 सालां च एक तो बाद एक घल्लूकारे दे बावजूद एक तो बाद एक इन्हां दियां बड़ियां घटिया चालां एयर इंडिया दा इन्हां ने हादसा करवा के इंटरनेशनल टैरिज्म दे खाते सानू पवाया, जिवें इन्हां दे एंबेसडर हाई कमीशन कौंसलेट डे एंड नाइट लगे हुए ने गुरुद्वारियां च भी इंटरफेयर कर, इहदे बावजूद जिहड़ा सिख एक्टिविज्म है वो बहुत पावरफुल है इस वेले। और साडे नौजवान बेशक सोशल मीडिया एक टाइम वेस्ट ऑफ टाइम भी है, लेकिन वो इफेक्टिवली उसका जवाब भी दे रहे हैं। हमेशा ही ये रहेगा कि झंडा बरदार खुल के सच दे अगे आने वाले, सच दे सामने सच दे लई खलोण वाले, कूड़ नूं चैलेंज करने वाले, वो जग में उत्तम कांडिए विरले कई के वो हमेशा ही थोड़े होणगे जी। ਤੇ ਜਿਹੜੀ ਇਹ ਹੁਣ ਮਤਲਬ ਜਿਹੜੀ ਅਗਲੇ ਮਾਗੀ ਦੇ ਮੌਕੇ ਤੇ ਇਹਨਾਂ ਨੇ ਕਨਸਟੀਟਿਊਸ਼ਨ ਜਿਹੜਾ ਆ ਉਹ ਲਾਗੂ ਕਰਨ ਦੇ ਵੱਲ ਨੂੰ ਜਿਹੜਾ ਪਹਿਲਾ ਸਟੈਪ ਹੈ ਉਹ ਪੁੱਟਣਾ, ਤੇ ਪੰਜਾਬ ਦੇ ਵਿੱਚੋਂ ਜਿਹੜਾ ਚੈਲੰਜ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ, ਤੁਹਾਨੂੰ ਲੱਗਦਾ ਵੀ ਡਾਇਰੈਕਟ ਜਿਹੜੀ ਕਨਫਰੰਟੇਸ਼ਨ ਹੈ ਉਹ ਨਜ਼ਰ ਆ ਰਹੀ ਹੈ ਅੱਗੇ ਵੀ ਉਹੀ ਹੋਊਗੀ ਇਵੈਂਚੁਅਲੀ, ਜਾਂ ਉਹਦੇ ਤੋਂ ਬਿਨਾਂ ਕੋਈ ਹੋਰ ਵੀ ਲੜਾਈ ਦਾ ਕੋਈ ਪੈਂਤੜਾ ਤਰੀਕਾ ਜਾਂ ਕੋਈ ਕੈਂਪੇਨ ਆਰੰਭੀ ਜਾ ਸਕਦੀ ਹੈ? नहीं देखो मैं समझदा भी ये जिहड़ा धर्म संसद राही जो कर रहे ने ये तो हैगा ओपीनियन मेकिंग लई, इन्हां दी कोई कॉन्स्टिट्यूशनल वैलिडिटी नहीं है। कॉन्स्टिट्यूशनल वैलिडिटी तो होएगी कि ये इन्हां राही ये प्रैशर बिल्ट करनगे धर्म संसद नूं आधार बना के कि बीजेपी अपने 2024 दे कैंपेन दे विच ये कहे कि जी असीं 2024 च पावर च आउण तो बाद भारत नूं हिंदू राष्ट्र ऐलानांगे, इन्ना क पार्ट इन्हां दा रोल इन्ना क है, इस तो बियॉन्ड नहीं। मैं समझदा भी साडे लई शायद भी ये जिहड़ी इन्हां दी लाइन है ये लाभकारी भी हो सकती है, क्योंकि जिहड़े हुण तक सैकुलरिज्म दे लबादे थल्ले अपने च लुके हुए लोग भी जिहड़ा साडी खालिस्तान प्रति जिहड़ी पहुंच है उन्होंने फिरकू कह के नकारण तक जाते सी, जदों वो नंगे हो जाणगे मेरा ख्याल है भी असी तो पहले ही नंगे होके गल कर ही रहे हैं भी खालिस्तान तो बिना सिखां दा कोई चारा नहीं। सो इस किस्म के लोग जिहड़े ने वो जां तां साडे रस्ते चों हट जाणगे ते जां साडे काफले नूं ज्वाइन करनगे। सो सानू लड़ना तो देखो एक ऑल आउट वॉर चल रही है, ऑलरेडी उन्होंने तो टोटल वॉर साडे ते भरपा कीती हुई है। सानू विਉਂਤਬੰਦੀ दे नाल स्टैप बाय स्टैप उत्थे दी स्ट्रैटजी इत्थों दी स्ट्रैटजी और बहुत कुछ असी डिस्कशनस नहीं डिस्कस कर सकते, पर सानू बहुत गंभीरता दे नाल इस पड़ाव च जिहड़ा हुण फाइनल पड़ाव इन्हां दा हिंदूत्ववाद दे नां थल्ले हिंदू राष्ट्र बनाउण दा इस नूं काउंटर करना होएगा। जी डॉक्टर साहब बिल्कुल। सो इत्थे एक छोटे ਜਿਹੇ कमर्शियल ब्रेक ਦੇ ਲਈ ਰੁਕਾਂਗੇ, व्यूअर्स ब्रेक ਤੋਂ ਬਾਅਦ ਦੁਬਾਰਾ ਵਿਚਾਰ ਚਰਚਾ ਇੱਥੋਂ ਹੀ ਅੱਗੇ ਸ਼ੁਰੂ ਕਰਾਂਗੇ। गुरु प्यारी साध संगत जी, वाहिगुरु जी का खालसा वाहिगुरु जी की फतेह। आज्ञा पही अकाल की तभी चलायो पंथ, सब सिखन को हुक्म है गुरु मान्यो ग्रंथ। धन 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 श्री गुरु ग्रंथ साहिब महाराज सच्चे पातशाह जी का पहला प्रकाश दिहाड़ा, जिस दियां खुशियां विच हर साल की तरह ट्राई स्टेट के केंद्रीय स्थान गुरुद्वारा साहिब सिख कल्चर सोसाइटी तो जो नगर कीर्तन सजाया जाता है, समुचियां ट्राई स्टेट दियां संगतां सभावां सभा सोसाइटियां पंथक जथेबंदियां के सहयोग नाल गुरुद्वारा साहिब की समुची प्रबंधक कमेटी वालों इस साल नगर कीर्तन 21 अगस्त दिन ऐतवार नूं दिने 12 बजे गुरुद्वारा साहिब सिख कल्चर सोसाइटी रिचमंड हिल न्यूयॉर्क तो आरंभ होवेगा। सारियां संगतां नूं बेनती है कि परिवारां बच्चियां समेत इस महान नगर कीर्तन विच शामिल हो के सतगुरु सच्चे पातशाह जी दीयां खुशियां अते बख्शिशां प्राप्त करो। इस महान नगर कीर्तन तो अगले ऐतवार
28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਹਿੰਦੂਤਵਾ ਦੇ ਥਾਟ ਦੀ, ਮਤਲਬ ਇੱਕ ਜਿਹੜਾ ਕੱਟੜਵਾਦੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਸੋ ਇਹਦੀ ਜਿਹੜਾ ਪਿਛੋਕੜ ਹੈ ਉਹਦੇ ਵੱਲ ਵੀ ਥੋੜ੍ਹਾ ਜਿਹਾ ਦੇਖਣਾ ਬਣਦਾ ਵੀ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ। ਸੋ ਜੇ ਅਸੀਂ 47 ਦੇ ਦੌਰ ਦੀ ਗੱਲ ਕਰੀਏ, ਜਿੱਥੇ 3 ਧਿਰਾਂ ਸੀ, ਸਿੱਖ ਸੀ, ਮੁਸਲਮਾਨ ਸੀ, ਹਿੰਦੂ ਸੀ। ਅਸੀਂ ਹਮੇਸ਼ਾ, ਤੁਸੀਂ ਆਪਣੇ ਸ਼ੋਅ ਦੇ ਵਿੱਚ ਡਿਸਕਸ ਕਰਦੇ ਹੋ ਕਿ ਸਿੱਖ ਕਿਵੇਂ ਉਸ ਸਮੇਂ ਦੇ ਵਿੱਚ ਖਤਾ ਖਾਧੀ ਸਿੱਖਾਂ ਨੇ ਤੇ ਆਪਣਾ ਮੁਲਕ ਲੈਣੋਂ ਅਸੀਂ ਖੁੱਸ ਗਏ, ਪਰ ਪਾਕਿਸਤਾਨ ਬਣਿਆ। ਪਰ ਬਹੁਤ ਲੋਕ ਵਿਦਨ ਪਾਕਿਸਤਾਨ ਵੀ ਤੇ ਇੱਧਰ ਇੰਡੀਅਨ ਸਾਈਡ ਦੇ ਉੱਤੇ ਵੀ ਜਿਹੜੇ ਉਹ ਟਾਈਮ ਟੂ ਟਾਈਮ ਇਸ ਗੱਲ ਦੇ ਹਾਮੀ ਰਹੇ ਆ ਜਾਂ ਇਹ ਗੱਲ ਰਿਪੀਟ ਕਰਦੇ ਰਹੇ ਆ ਕਿ ਨਹੀਂ, ਜਿਹੜੀ ਇਹ ਜਿਨ੍ਹਾਂ ਦੀ 2 ਨੇਸ਼ਨ ਥਿਊਰੀ ਸੀ ਉਹ ਗਲਤ ਸੀ, ਪਾਕਿਸਤਾਨ ਬਣਨਾ ਗਲਤ ਸੀ ਤੇ ਜੇ ਕਲੈਕਟਿਵ ਨੇਸ਼ਨ ਹੁੰਦਾ ਉਹ ਠੀਕ ਹੋਣਾ ਸੀ। ਪਰ ਅੱਜ ਜਦੋਂ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਹਾਂ, ਸੋ ਇਹ ਸਿੱਧਾ ਨਜ਼ਰ ਆ ਰਿਹਾ ਹੈ ਵੀ ਜਿਹੜੀ ਚੀਜ਼ ਜਾਂ ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਕ੍ਰੀਏਟ ਕੀਤਾ ਸੀ, ਮੋਦੀ ਸਾਹਿਬ ਅੱਜ ਉਸ ਨੂੰ ਉਹਨਾਂ ਗੱਲਾਂ ਨੂੰ ਰਾਈਟ ਪ੍ਰੂਵ ਕਰ ਰਹੇ ਆ। ਉਹ ਇਹ ਗੱਲ ਦੱਸ ਰਹੇ ਆ ਕਿ ਨਹੀਂ, ਜੋ ਉਹਨਾਂ ਸਮਿਆਂ ਤੇ ਉਹਨਾਂ ਦਾ ਦੂਰਅੰਦੇਸ਼ੀ ਸੀ ਉਹ ਸਹੀ ਸੀ, ਭਾਵੇਂ ਉਹ 2 ਨੇਸ਼ਨ ਥਿਊਰੀ ਦੀ ਗੱਲ ਸੀ ਜਾਂ ਉਹ ਮੋਦੀ ਤੋਂ, ਚਲੋ ਮੋਦੀ ਅੱਜ ਦਾ ਹੁਕਮਰਾਨ ਆ, ਗਾਂਧੀ ਤੋਂ ਲੈ ਕੇ ਨਹਿਰੂ ਤੱਕ ਜਿਹੜੇ ਉਦੋਂ ਦੀ ਲੀਡਰਸ਼ਿਪ ਸੀ, ਉਹਨਾਂ ਦੇ ਜਿਹੜਾ ਵਿਚਲਾ ਇੱਕ ਫਿਰਕੂ ਪ੍ਰਸਤੀ ਸੀ ਉਹ ਉਹਨਾਂ ਨੂੰ ਨਜ਼ਰ ਆ ਰਹੀ ਸੀ। ਇਹ ਗੱਲ ਅੱਜ ਮਤਲਬ ਮੀਡੀਆ, ਇੰਟਰਨੈਸ਼ਨਲ ਮੀਡੀਆ ਤੱਕ ਜਿਹੜਾ ਆ ਉਹਨਾਂ ਨੇ ਵੀ ਇਹ ਗੱਲ ਕਹਿਣੀ ਤੇ ਮੰਨਣੀ ਸ਼ੁਰੂ ਕਰ ਦਿੱਤੀ ਆ। ਦੇਖੋ, ਪਹਿਲੀ ਗੱਲ ਤਾਂ ਮੈਂ ਥੋੜਾ ਇਹ ਕਰੈਕਟ ਕਰਨਾ ਚਾਹੁੰਦਾ ਹਾਂ ਵੀ 2 ਨੇਸ਼ਨ ਥਿਊਰੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਨਹੀਂ ਸੀ ਦਿੱਤੀ। ਲਾਲਾ ਲਾਜਪਤ ਰਾਏ ਉਹ ਪਹਿਲਾ ਬੰਦਾ ਹੈ, ਜੇ ਪੰਜਾਬ ਦੀ ਸਰਜ਼ਮੀਨ ਤੇ ਗੱਲ ਕਰੀਏ, ਜਿਸ ਨੇ ਇਹ ਕਿਹਾ ਸੀ ਕਿ ਹਿੰਦੂ ਔਰ ਮੁਸਲਮਾਨ ਜਿਹੜੇ ਨੇ ਇਕੱਠੇ ਨਹੀਂ ਰਹਿ ਸਕਦੇ, ਇਹ 2 ਅੱਡ-ਅੱਡ ਜਿਹੜੇ ਨੇ ਉਹ ਸੱਭਿਅਤਾਵਾਂ ਨੇ। ਔਰ ਇਸ ਦੇ ਉੱਤੇ ਹੀ ਫਿਰ ਅਸੀਂ ਦੇਖਦੇ ਹਾਂ ਕਿ ਸੈਕੰਡ ਜਿਹਨੇ ਇਹਨੂੰ ਆਈਡੀਓਲੋਜੀਕਲੀ ਹਿੰਦੂਤਵਾ ਲਫ਼ਜ਼ ਦਿੱਤਾ ਉਹ ਸਾਵਰਕਰ, ਜਿਹੜਾ ਕਿ 1920 ਦੇ ਵਿੱਚ ਇਹ ਗੱਲ ਦੇ ਉੱਤੇ ਆ ਕੇ ਉਹ ਡਿਫਾਈਨ ਜਦੋਂ ਹਿੰਦੂਤਵਾ ਕਰਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਵੀ ਜਿਨ੍ਹਾਂ ਦੀ ਪੁੰਨਿਆ ਭੂਮੀ, ਪਵਿੱਤਰ ਭੂਮੀ ਭਾਰਤ ਭੂਖੰਡ ਤੋਂ ਬਾਹਰ ਹੈ, ਉਹ ਜਿਹੜੇ ਨੇ ਇੱਥੋਂ ਦਾ ਹਿੱਸਾ ਨਹੀਂ ਹੋ ਸਕਦੇ। ਹੁਣ ਜ਼ਾਹਰ ਹੈ ਕਿ 2 ਹੀ ਮਜ਼ਹਬ ਬਚਦੇ ਨੇ, ਮੁਸਲਮਾਨ ਔਰ ਈਸਾਈ, ਜਿਨ੍ਹਾਂ ਦੀ ਪੁੰਨ ਭੂਮੀ ਉਹਨਾਂ ਦੀ ਅਰਬ ਹੈ, ਮੱਕਾ ਮਦੀਨਾ, ਔਰ ਜ਼ਾਹਰ ਹੈ ਈਸਾਈਆਂ ਦੇ ਲਈ ਬੈਥਲਹੈਮ ਜਾਂ ਜੈਰੂਸ਼ਲਮ ਔਰ ਉਸ ਦੇ ਨਾਲ ਜੁੜਿਆ ਹੋਇਆ ਵੈਟੀਕਨ, ਇਹ ਸਾਰਾ ਜੁੜਿਆ ਹੋਇਆ। ਸੋ ਉਦੋਂ ਵੀ ਲਾਜਪਤ ਰਾਏ ਦੀ ਵੀ ਮਨਸ਼ਾ ਜਿਹੜੀ ਔਰ ਸਾਵਰਕਰ ਦੀ ਵੀ, ਸਿੱਖ ਬੌਧੀ ਜੈਨੀਆਂ ਨੂੰ ਤਾਂ ਉਹਨਾਂ ਨੇ ਆਪਣੀ ਇਸ ਸਟੇਟਮੈਂਟ ਦੇ ਨਾਲ ਹੀ, ਜਿਹਨੂੰ ਉਹਨਾਂ ਨੇ ਡਿਫਾਈਨ ਕੀਤਾ, ਉਹਦੇ ਥੱਲੇ ਆਪਣੇ ਦੇ ਵਿੱਚ ਜਜ਼ਬ ਕਰ ਲਿਆ ਸੀ ਆਈਡੀਓਲੋਜੀਕਲੀ। ਔਰ ਅਸੀਂ ਉਹ ਦੇਖਦੇ ਹਾਂ ਕਿ ਕਨਸਟੀਟਿਊਸ਼ਨਲੀ ਜਦੋਂ ਹਿੰਦੂ ਸਕਸੈਸ਼ਨ ਐਕਟ ਔਰ ਆਰਟੀਕਲ 25(20) ਲੱਗਦਾ ਹੈ, ਹਿੰਦੂ ਮੈਰਿਜ ਐਕਟ, ਐਡੋਪਸ਼ਨ ਐਕਟ, ਫਲਾਣਾ 5 ਐਕਟ ਨੇ ਇਸ ਕਿਸਮ ਦੇ 1950 ਵਿੱਚ ਬਣਾਏ, ਪਰ ਕਨਸਟੀਟਿਊਸ਼ਨ ਆਰਟੀਕਲ 25(20) ਦੇ ਥੱਲੇ ਉਹਨਾਂ ਨੇ ਵਿਦ ਦ ਸਟ੍ਰੋਕ ਆਫ ਦਾ ਪੈਨ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾ ਦਿੱਤਾ। ਜਿਹੜੀ ਸਾਵਰਕਰ ਦਾ ਵੀ ਸੀ, ਜਦੋਂ ਉਹ ਪੁੰਨਿਆ ਭੂਮੀ ਜਿਨ੍ਹਾਂ ਦੀ ਬਾਹਰ ਹੈ ਉਹਦੇ ਥੱਲੇ ਮੁਸਲਮਾਨ ਔਰ ਈਸਾਈ ਮੈਟਰ ਨਹੀਂ ਸੀ ਕਰਦੇ ਬਹੁਤਾ, ਨੰਬਰ ਛੋਟਾ ਸੀ, ਲੈਸ ਦੈਨ 2% ਸੀ ਉਦੋਂ। ਹੁਣ ਮੁਸਲਮਾਨਾਂ ਨੇ, ਔਰ ਜੇ ਅਸੀਂ ਇਹ ਦੇਖੀਏ ਵੀ ਕਾਇਦੇ ਆਜ਼ਮ ਬਾਰੇ ਹੁਣ ਤੱਕ
ਜਿੰਨੀਆਂ ਕਿਤਾਬਾਂ ਨੌਨ ਮੁਸਲਮਾਨਾਂ ਖਾਸ ਤੌਰ ਤੇ ਹਿੰਦੂਆਂ ਦੀਆਂ ਆਈਆਂ ਨੇ, ਜਿਨ੍ਹਾਂ 'ਚ ਜਸਵੰਤ ਸਿੰਘ ਜਿਹੜਾ ਫੋਰਨ ਮਿਨਿਸਟਰ ਸੀ ਵਾਜਪਾਈ ਸਰਕਾਰ ਦਾ, ਉਹਦਾ, ਔਰ ਈਵਨ ਅਡਵਾਨੀ ਦੀ ਆਪਣੀ ਲਾਈਨ ਵੀ ਜਿਹੜੀ ਉਹਨੇ ਕਰਾਚੀ 'ਚ ਜਾ ਕੇ ਔਰ ਇਹ ਕਹੀ ਉਹਨਾਂ ਦੇ ਮਜ਼ਾਰ ਦੇ ਉੱਤੇ ਜਾ ਕੇ ਕਾਇਦੇ ਆਜ਼ਮ ਦੇ ਕਿ ਬਈ ਇਹਨਾਂ ਤੋਂ ਵੱਡਾ ਸੈਕੂਲਰ ਹੋਰ ਕੋਈ ਨਹੀਂ ਸੀ। ਸੋ ਹੁਣ ਤਾਂ ਬਹੁਤ ਸਾਰੇ ਅਕਾਊਂਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਕਾਇਦੇ ਆਜ਼ਮ ਦਾ ਖਿਤਾਬ ਵੀ ਹੈ ਉਹ ਮੁਹੰਮਦ ਅਲੀ ਜਿਨਾਹ ਨੂੰ ਗਾਂਧੀ ਨੇ ਦਿੱਤਾ ਹੈ। ਕਾਇਦੇ ਆਜ਼ਮ ਬਹੁਤ ਵੱਡੇ ਕਾਂਗਰਸ ਦੇ ਲੀਡਰ ਸੀ। ਜਦੋਂ ਲਖਨਊ ਪੈਕਟ ਹੁੰਦਾ ਹੈ ਔਰ ਈਵਨ ਜਦੋਂ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਕਿ ਮੁਸਲਮਾਨਾਂ ਦੇ ਨੁਮਾਇੰਦੇ ਅੱਡ ਹੋਣਗੇ, ਕਾਇਦੇ ਆਜ਼ਮ ਉਹਦਾ ਵਿਰੋਧ ਕਰਦੇ ਸੀ ਪਹਿਲਾਂ, ਕਿਉਂਕਿ ਉਹ ਟਰੂਲੀ ਸੈਕੂਲਰ ਹੋਣ ਦੇ ਨਾਤੇ ਉਹ ਇਹ ਸਮਝਦੇ ਸੀ ਕਿ ਭਾਈ ਸਾਡੀ ਹੋਣੀ ਜੇ ਟੁਗੈਦਰ ਹੋਏਗੀ ਬ੍ਰਿਟਿਸ਼ ਨਿਕਲਣ ਇੱਥੋਂ। ਔਰ ਉਹਨਾਂ ਨੇ ਗੋਪਾਲ ਕ੍ਰਿਸ਼ਨ ਗੋਖਲੇ ਦਾ ਕੇਸ ਕਿਸ ਹੱਦ ਤੱਕ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਇੱਕ ਸੱਚਮੁੱਚ ਦਾ ਸੈਕੂਲਰ ਕਰੈਕਟਰ ਉਹਨਾਂ ਦੇ ਅੰਦਰ ਸੀ। ਲੇਕਿਨ ਕਿਉਂਕਿ ਇਹਨਾਂ ਦੇ ਅੰਦਰ ਇੱਕ ਪਾਸੇ ਤਾਂ ਲਾਜਪਤ ਰਾਏ ਔਰ ਸਾਵਰਕਰ ਵਰਗੇ ਖੁੱਲੇ ਹਿੰਦੂ ਆਈਡੀਆਲੋਗ ਸੀ, ਦੂਸਰੇ ਪਾਸੇ ਗਾਂਧੀ ਦੇ ਅੰਦਰ ਛੁਪਿਆ ਹੋਇਆ ਰਾਮ ਰਾਜ ਸੀ ਜਿਹੜਾ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸੀ। ਸੋ ਇਹ ਸਾਰੇ ਦਾ ਪ੍ਰਗਟਾਵਾ ਜਦੋਂ ਅਸੀਂ ਦੇਖਦੇ ਹਾਂ ਕਿ 1937 ਜਿਹੜਾ ਹੈ ਉਹ ਜੇ ਕਹਿਣਾ ਹੋਏ ਵੀ ਕਦੋਂ ਮੁਹੰਮਦ ਅਲੀ ਜਿਨਾਹ ਨੇ ਆਪਣਾ ਮਾਈਂਡ ਬਦਲ ਕੇ ਪਾਕਿਸਤਾਨ ਦੀ ਗੱਲ ਕੀਤੀ ਔਰ ਇਹਨਾਂ ਦਾ ਟਰੂਥ ਬਾਹਰ ਆਈ, ਕਿਉਂਕਿ 37 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ 'ਚ ਕੋਈ ਮੁਸਲਿਮ ਲੀਗ ਨੂੰ ਜਿੱਤ ਨਹੀਂ ਸੀ ਮਿਲੀ, ਕਾਂਗਰਸ ਜਿੱਤੀ ਸੀ। ਔਰ ਅੱਜ ਜਿਹੜੇ RSS ਵਾਲੇ ਸੂਰਿਆ ਨਮਸਕਾਰ, ਵੰਦੇ ਮਾਤਰਮ ਔਰ ਹਿੰਦੂਤਵਾ ਔਰ ਉਹ ਸਾਰਾ ਕਰ ਰਹੇ ਨੇ, ਉਹ ਉਹਨਾਂ ਦੀਆਂ ਸੂਬਾਈ ਸਰਕਾਰਾਂ ਨੇ ਆਲਰੇਡੀ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਇਹ ਪਹਿਲਾ ਰੈੱਡ ਸਿਗਨਲ ਸੀ ਕਿ ਭਾਈ ਇਹਨਾਂ ਦੇ ਅੰਦਰ ਕੀ ਹਾਲਾਂ। ਉਸ ਤੋਂ ਪਹਿਲਾਂ ਜਿਹੜਾ ਮੁਹੰਮਦ ਜਿਹੜੇ ਨੇ ਅਲਾਮਾ ਇਕਬਾਲ, ਉਹਨਾਂ ਨੇ ਆਪਣੇ ਇੱਕ ਐਡਰੈਸ ਦੇ ਵਿੱਚ ਮੁਸਲਿਮ ਲੀਗ ਨੂੰ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਹੈ, ਉਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ ਗੱਲ ਕੀਤੀ ਸੀ। ਜਾਂ ਇੰਗਲੈਂਡ 'ਚ ਬੈਠੇ ਰਹਿਮਤ ਅਲੀ ਔਰ ਦੂਸਰੇ ਸਟੂਡੈਂਟ ਜਿਹੜੇ ਨੇ, ਜਿਵੇਂ ਜਿਹਨੂੰ ਉਦੋਂ ਕਾਇਦੇ ਆਜ਼ਮ ਕਹਿੰਦੇ ਸੀ ਕਿ ਇਟਸ ਏ ਕਿਡ ਸਟਫ ਜੀ, ਬਟ 37 ਤੋਂ ਬਾਅਦ ਇਹਨਾਂ ਦਾ ਵਰਤਾਰਾ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸ਼ੁੱਧ ਹਿੰਦੂ ਥਾਟ ਹੈ ਇਹਨਾਂ ਦਾ, ਔਰ ਅੱਜ ਤਾਂ ਬ੍ਰਿਟਿਸ਼ ਇੱਥੇ ਬੈਠੇ ਹੋਏ ਨੇ, ਜੇ ਹੁਣ ਇਹ ਕਰ ਰਹੇ ਨੇ ਤੇ ਜਿੱਦਣ ਇਹ ਚਲੇ ਗਏ ਸਾਡੇ ਨਾਲ ਕੀ ਹੋਏਗਾ। ਫਿਰ ਅਸੀਂ ਦੇਖਦੇ ਹਾਂ ਕਿ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ, ਜਿਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ ਹੈ। ਸੋ 40 ਤੋਂ 46 ਤੱਕ ਵੀ ਉਹਨਾਂ ਨੇ ਵਿੰਡੋ ਓਪਨ ਰੱਖੀ ਕਿ ਕੋਈ ਐਸਾ ਸਿਸਟਮ ਜਿਹਦੇ ਥੱਲੇ ਮੁਸਲਮਾਨਾਂ ਦੇ ਇੰਟਰਸਟ ਮਹਿਫੂਜ਼ ਹੋਣ ਕਨਸਟੀਟਿਊਸ਼ਨਲੀ, ਆਈਨੀ ਤੌਰ ਦੇ ਉੱਤੇ। ਪਰ ਨਹਿਰੂ ਨੇ ਜਦੋਂ ਫਾਈਨਲੀ ਇਹ ਲਾਈਨ ਲੈ ਲਈ ਕਿ ਕੰਸਟੀਟਿਊਐਂਟ ਅਸੈਂਬਲੀ 'ਚ ਸਿੰਪਲ ਮੈਜੋਰਟੀ ਦੇ ਨਾਲ ਫੈਸਲੇ ਹੋਣਗੇ, ਤਾਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਤਾਂ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੋਵਾਂਗੇ ਔਰ ਸਾਡੇ ਬਹੁਤ ਮਾੜਾ ਹਾਲ ਹੋਏਗਾ। ਹੁਣ ਜਿਹੜਾ ਸਵਾਲ ਤੁਹਾਡਾ ਸੀ ਕਿ ਇੱਕ ਕਲਾਸ ਜਿਹੜੀ ਸੱਚਮੁੱਚ ਕਾਂਗਰਸ, ਗਾਂਧੀ ਜਾਂ ਵਾਸਟ ਮੈਜੋਰਟੀ ਹਿੰਦੂਆਂ ਦੇ ਉੱਤੇ ਟਰਸਟ ਕਰਦੀ ਸੀ, ਜਿਹਦੇ 'ਚ ਮੌਲਾਨਾ ਅਬੁਲ ਕਲਾਮ ਆਜ਼ਾਦ ਬਹੁਤ ਵੱਡਾ ਲੀਡਰ ਸੀ ਉਹਨਾਂ ਦਾ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਅਸੀਂ ਗੱਲ ਕੀਤੀ ਜਿਹੜੀ ਨੈਸ਼ਨਲਿਸਟ ਅਪਰੋਚ ਦੀ ਸੀ, ਔਰ ਇਹ ਇਕੁਅਲੀ ਡਿਵਾਈਡ। ਜੇ ਅੱਜ ਅਸੀਂ ਦੇਖਦੇ ਹਾਂ ਕਿ ਜੇ 220 ਮਿਲੀਅਨ ਮੁਸਲਮਾਨ ਪਾਕਿਸਤਾਨ 'ਚ ਨੇ ਤੇ 200 ਮਿਲੀਅਨ ਭਾਰਤ 'ਚ ਨੇ, ਤੇ ਇਹਦੇ ਤੋਂ ਅੰਦਾਜ਼ਾ ਲਾਓ ਕਿ ਈਵਨਲੀ ਡਿਵਾਈਡਡ ਸੀ ਅੱਧਾ ਮੁਸਲਮਾਨ ਜਗਤ। ਔਰ ਇਕੱਲਾ ਇਹ ਨਹੀਂ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਵੱਡੇ ਵੱਡੇ ਲੋਕ, ਈਵਨ ਮੌਲਾਨਾ ਮੌਦੂਦੀ ਜਿਹੜੇ ਬਾਅਦ 'ਚ ਭਾਵੇਂ ਪਾਕਿਸਤਾਨ 'ਚ ਹੀ ਸੈਟਲ ਹੋਏ, ਬਹੁਤ ਵੱਡੇ ਇਸਲਾਮ ਦੇ ਸਕਾਲਰ ਸੀ, ਉਹ ਵੀ ਇਹਨਾਂ ਨੂੰ, ਔਰ ਇਹਨਾਂ ਦਾ ਆਰਗੂਮੈਂਟ ਸੀ ਵੀ ਇਵੇਂ ਵੀ ਕਦੇ ਹੋਇਆ ਅਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਚਲੇ ਜਾਈਏ, ਇਹ ਤਾਂ ਇੱਥੇ ਹੀ ਰਹਿਣ 'ਚ ਸਾਡਾ, ਇਹੀ ਸਾਡਾ ਮੁਲਕ ਹੈ, ਇਹੀ ਸਾਡਾ ਵਤਨ ਹੈ, ਇਹੀ ਸਾਰਾ ਇਹ ਹੈ। ਤੇ ਅੱਜ ਜਦੋਂ ਬਲੂਮਬਰਗ, ਅੱਜ ਦੇ ਹੀ ਬਲੂਮਬਰਗ 'ਚ ਆਰਟੀਕਲ ਹੈ ਓਪੀਨੀਅਨ ਪੇਜ ਦੇ ਵਿੱਚ ਕਿ ਜੋ ਮੋਦੀ ਔਰ ਸਰਕਾਰ RSS ਦੀਆਂ ਨੀਤੀਆਂ ਨੇ, ਦੇ ਆਰ ਪ੍ਰੂਵਿੰਗ ਜਿਨਾਹ ਰਾਈਟ। ਜਿਨਾਹ ਨੇ ਉਦੋਂ ਵੀ ਆਪਣੇ ਮੁਸਲਮਾਨਾਂ ਨੂੰ ਵੀ ਕਿਹਾ ਸੀ, ਸਿੱਖ ਲੀਡਰਸ਼ਿਪ ਨੂੰ ਵੀ ਕਿਹਾ ਸੀ, ਕਿਉਂਕਿ ਸਿੱਖ ਲੀਡਰਸ਼ਿਪ ਨੂੰ ਵੀ ਜਿਹੜਾ ਉਹਨਾਂ ਦੀ ਇੱਕ ਕੋਟ ਹੈ ਕਿ Sikhs are politically naive. They have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਔਰ ਆਪਣੇ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਅੱਜ ਤੁਸੀਂ ਭੁਲੇਖੇ 'ਚ ਹੋ, ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਦੇਸ਼ ਭਗਤ ਹੋ, ਪੈਟਰੀਓਟਿਕ ਹੋ, ਪਰ ਤੁਹਾਡੇ ਤੇ ਕੋਈ ਯਕੀਨ ਨਹੀਂ ਕਰੇਗਾ। ਔਰ ਅੱਜ ਜਿਸ ਹੱਦ ਤੱਕ ਧਰਮ ਸੰਸਦ ਔਰ ਹੁਣ ਉਹਨਾਂ ਤੋਂ ਵੋਟਿੰਗ ਹੱਕ ਵੀ ਖੋਣ ਦੀ ਲਾਈਨ,
ਔਰ ਜੋ ਪਿਛਲੇ 8 ਸਾਲ 'ਚ ਜਿਸ ਚੋਂ 200 ਮਿਲੀਅਨ ਮੁਸਲਮਾਨ ਲੰਘ ਰਹੇ ਨੇ, ਔਰ ਜਿਵੇਂ ਬਲੂਮਬਰਗ ਨੇ ਕਿਹਾ ਕਿ ਇਹਨਾਂ ਨੇ ਬੇਸ਼ੱਕ ਨਹਿਰੂ ਔਰ ਦੂਜਿਆਂ ਨੇ ਸੈਕੂਲਰਿਜ਼ਮ ਦੇ ਨਾਂ ਥੱਲੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇਹ ਜਿਹੜਾ ਜਿਨ੍ਹਾਂ ਗਲਤ ਸਨ, ਜਦੋਂ ਉਹਨਾਂ ਨੇ ਦੇਖੋ ਮੁਸਲਮਾਨ ਕਿਵੇਂ ਬਰਾਬਰ ਤੇ ਰਹਿ ਰਹੇ ਨੇ, ਜ਼ਾਕਿਰ ਹੁਸੈਨ ਵੀ ਪ੍ਰੈਜ਼ੀਡੈਂਟ ਰਿਹਾ, ਫਖਰੁਦੀਨ ਅਲੀ ਅਹਿਮਦ ਵੀ, ਬੜੇ ਬੜੇ ਲੋਕ ਜਿਹੜੇ ਨੇ। ਲੇਕਿਨ 75 ਸਾਲ ਬਾਅਦ ਅਸੀਂ ਜੇ ਕਹਿਣਾ ਹੋਏ ਕਿ ਜੋ ਜਿਨ੍ਹਾਂ ਦਾ ਥਾਟ ਸੀ, ਜੋ ਉਹਨੇ ਇਹਨਾਂ ਬਾਰੇ ਜਿਹੜਾ ਹੈ ਉਹ ਪ੍ਰੈਡਿਕਟ ਕੀਤਾ ਸੀ, ਅੱਜ ਬਿਲਕੁਲ ਠੀਕ ਸਾਬਤ ਹੋਇਆ। ਜੀ ਡਾਕਟਰ ਸਾਹਿਬ, ਇੱਥੇ ਫਿਰ ਜੇ ਸਾਡੀ ਲੀਡਰਸ਼ਿਪ ਦੀ ਵੀ ਉਸ ਸਮੇਂ ਦੀ ਗੱਲ ਕਰਨੀ ਹੋਵੇ, ਕੀ ਦੇਖਦੇ ਹੋ? ਮਤਲਬ ਅਸੀਂ ਨਾਈਵ ਸੀ, ਸਮਝ ਨਹੀਂ ਸਕੀ ਸਾਡੀ ਲੀਡਰਸ਼ਿਪ, ਜਾਂ ਜਿਹੜੇ ਸਾਡੇ ਇੰਟਰਸਟ ਸੀ ਉਹ ਮਤਲਬ ਉਹ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਹੀ ਜੁੜੇ ਹੋਏ ਸੀ, ਜੀ ਸਾਡੀ ਜ਼ਮੀਨ ਹੈ, ਅਸੀਂ ਇੱਧਰ ਰਹਿਣਾ, ਸਾਡਾ ਉੱਧਰ ਅਸੀਂ ਨਹੀਂ ਜਾਣਾ, ਜਾਂ ਜਿਹੜੀਆਂ ਪਹਿਲਾਂ ਚੱਲੀਆਂ ਆਉਂਦੀਆਂ ਗੱਲਾਂ ਕੁਝ ਸਮਾਜਿਕ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਸਾਡੀ ਸਾਂਝ ਉਹ ਹਿੰਦੂਆਂ ਦੇ ਨਾਲ ਜ਼ਿਆਦਾ ਆ ਤੇ ਅਸੀਂ ਮੁਸਲਮਾਨਾਂ ਦੇ ਵਿਰੋਧ ਭੁਗਤਦੇ ਰਹੇ ਹਾਂ, ਕੀ ਕਾਰਨ ਬਣਿਆ ਸੀ? ਦੇਖੋ, ਮੈਂ ਇਹ ਸਮਝਦਾ ਵੀ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ। ਬ੍ਰਿਟਿਸ਼ ਤੇਜ਼ੀ ਨਾਲ ਨਿਕਲਣਾ ਚਾਹੁੰਦਾ ਸੀ ਔਰ ਉਹਨਾਂ ਨੇ ਰੈਡਕਲਿਫ ਨੂੰ ਮਾਊਂਟਬੈਟਨ ਆਇਆ, ਗਵਰਨਰ ਜਨਰਲ ਰੈਡਕਲਿਫ ਆਇਆ, ਉਸ ਤੋਂ ਪਹਿਲਾਂ ਕ੍ਰਿਪਸ ਮਿਸ਼ਨ, ਕੈਬਨਿਟ ਮਿਸ਼ਨ ਆਏ। ਸਿੱਖ ਲੀਡਰਸ਼ਿਪ ਹਾਲਾਂ ਕੁਝ ਚੀਜ਼ਾਂ ਸਟਰੈਂਥ ਸੀ, ਕੁਝ ਵੀਕਨੈਸਿਸ ਸੀ। ਸਟਰੈਂਥ ਸੀ ਕਿ ਅਸੀਂ ਸਾਡੇ ਤੋਂ 1849 ਤੱਕ ਅਸੀਂ ਸੋਵਰਨ ਸੀ, ਸਾਡੇ ਤੋਂ ਉਹਨਾਂ ਨੇ ਜਿਹੜਾ ਉਹ ਲਿਆ ਸੀ ਰਾਜ। ਦਲੀਪ ਸਿੰਘ ਨਾਬਾਲਗ ਸੀ ਜੀ। ਫਿਰ ਅਸੀਂ ਦੇਖਦੇ ਹਾਂ ਕਿ 7 ਸਿੱਖ ਸਟੇਟਾਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ ਇਤਿਹਾਦਕ ਜਿਹੜਾ ਨਿਊਕਲੀਅਸ ਬਣ ਸਕਦਾ ਸੀ ਜੀ। ਫੌਜ ਦੇ ਵਿੱਚ ਸਾਡੀ ਗਿਣਤੀ ਅਫਸਰਾਂ 'ਚ 33-34% ਸੀ, ਆਮ ਜਵਾਨ 18-19% ਸੀ। ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਸਿੱਖਾਂ ਦੀ ਸੈਕਰੀਫਾਈਸ ਸੀ ਉਹਦੇ ਲਈ ਗੁੱਡਵਿਲ ਵੀ ਸੀ। ਹੁਣ ਇਸ ਸਾਰੇ ਨੂੰ ਜਿਹੜਾ ਕੋਈ ਮੰਜੀ ਲੀਡਰਸ਼ਿਪ ਹੁੰਦੀ ਹੈ ਉਹ ਪੋਲੀਟੀਕਲ ਈਡੀਅਮ 'ਚ ਕਿ ਈਦਰ ਤੁਸੀਂ ਆਪਣਾ ਇੰਡੀਪੈਂਡੈਂਟ ਮੁਲਕ ਲੈਂਦੇ ਹੋ ਜਾਂ ਤੁਸੀਂ ਐਜ਼ ਜਿਹੜੀ ਡਿਸਐਡਵਾਂਟੇਜ ਸੀ, ਜ਼ਾਹਰ ਹੈ ਕੁੱਲ ਪੰਜਾਬ ਦੀ ਪੋਪੂਲੇਸ਼ਨ ਦਾ ਸੀ 12-13% ਸੀ, ਉਹ ਵੀ ਪੰਜਾਬ ਦੇ ਜਿਹੜੇ 30 ਦੇ ਪਲੱਸ ਜ਼ਿਲ੍ਹੇ ਸੀ ਉਹਨਾਂ 'ਚ ਸਕੈਟਰਡ ਸੀ ਕਿਤੇ, ਪਰ ਫਾਰਮੂਲਾ ਤਾਂ ਤੁਸੀਂ ਤਿਆਰ ਕਰਨਾ ਹੁੰਦਾ ਹੈ। ਸਿੱਖ ਰਿਆਸਤਾਂ ਵੀ ਐਗਜ਼ਿਸਟ ਕਰਦੀਆਂ ਸੀ, ਉਹਨਾਂ ਨੂੰ ਆਧਾਰ ਬਣਾ ਕੇ ਦੂਸਰੇ ਪਾਸੇ ਕਾਇਦੇ ਆਜ਼ਮ ਦੀ ਆਫਰ ਵੀ ਸੀ ਪਾਕਿਸਤਾਨ ਜੁਆਇਨ ਕਰਨ ਦੀ ਫੈਡਰਲ ਸਟਰਕਚਰ 'ਚ ਆਟੋਨਮਸ ਯੂਨਿਟ ਦੇ ਤੌਰ ਦੇ ਉੱਤੇ। ਉਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ, ਕਿਉਂਕਿ ਸਾਡੀ ਲੀਡਰਸ਼ਿਪ ਟੋਟਲ ਕਨਫਿਊਜ਼ਨ ਦੇ ਵਿੱਚ ਸੀ। ਪਹਿਲਾਂ ਤਾਂ ਉਹਨਾਂ ਨੂੰ ਇਹੀ ਜਿਹੜਾ ਗਾਂਧੀ ਦਾ ਜਾਂ ਦੂਜਾ ਲਿਆ ਸਟੈਂਡ ਕਿ ਜੀ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ, ਉਹਨੂੰ ਲੱਗਦਾ ਸੀ ਕਿ ਵੀ ਇਹਨਾਂ ਨੇ ਮੰਨਣਾ ਹੀ ਨਹੀਂ ਹੈ। ਔਰ ਜਦੋਂ ਇਹਦੇ ਅਸਾਰ ਵੀ ਨਜ਼ਰ ਆਣੇ ਸ਼ੁਰੂ ਹੋਏ ਉਦੋਂ ਵੀ ਜਿਹੜੇ ਨੇ ਉਹ ਇਹ ਡਿਸਾਈਡ ਹੀ ਨਹੀਂ ਕਰ ਪਾਏ ਵੀ ਅਸੀਂ ਕੀ ਕਰਨਾ ਹੈ। ਔਰ ਕਾਂਗਰਸ ਨੇ ਫਿਰ ਆਪਣਾ ਉਹ ਧੋਖੇਬਾਜ਼ੀਆਂ ਦਾ ਔਰ ਦੂਸਰਾ ਜਿਹੜਾ ਇੱਕ ਫਰਾਡ ਜਾਲ ਉਸਾਰਿਆ, ਉਹਦੇ 'ਚ ਵਰਬਲ ਐਸ਼ੋਰੈਂਸਿਸ ਦੇ ਉੱਤੇ ਉਹਨਾਂ ਦੇ ਉਸ ਜਾਲ ਦੇ ਵਿੱਚ ਫਸੇ। ਸੋ ਮੈਂ ਸਮਝਦਾ ਵੀ ਨਾਅਹਲੀਅਤ, ਔਰ ਅੱਜ ਵੀ ਮੈਨੂੰ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਹੁੰਦਾ ਕਿ ਉਹੀ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਅੱਜ, ਜੇ ਅਸੀਂ ਬਾਦਲਾਂ ਦੇ ਉਦੋਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਦੇ ਰੂਪ 'ਚ ਸੀ, ਅੱਜ ਬਾਦਲਾਂ, ਮਜੀਠੀਆਂ ਜਾਂ ਇਸ ਕਿਸਮ ਦੀ ਹੋਰ ਨਸਲ ਜਿਹੜੀ ਆਲੇ ਦੁਆਲੇ ਹੈ ਉਹਨਾਂ ਦੇ ਰੂਪ 'ਚ ਹੈ। ਸੋ ਉਦੋਂ ਵੀ ਇਹਨਾਂ ਨੇ ਫੇਲ ਕੀਤਾ। ਉਹ ਸ਼ਾਇਦ ਇੰਨੇ ਬੇਈਮਾਨ ਨਹੀਂ ਸੀ, ਇਹ ਤਾਂ ਬੇਈਮਾਨ ਨੇ ਜਿਹੜੇ ਅੱਜ ਵਾਲੇ ਨੇ। ਸੋ ਅਸੀਂ ਉਹ ਤਾਂ ਹੁਣ ਇੱਕ ਮਿਸਡ ਓਪਰਚੁਨਿਟੀ ਜਾਂ ਇੱਕ ਬਲੰਡਰ ਜਿਹਨੂੰ ਪਟੇਲ ਨੇ ਕਿਹਾ ਜੀ, ਸਿਕਸ ਹੈਵ ਮਿਸਡ ਦਾ ਬਸ, ਰਾਈਟਲੀ ਸੋ। ਪਰ ਹੁਣ ਦੇਖੀਏ ਵੀ ਅੱਗੋਂ ਘੱਟੋ ਘੱਟ ਅਸੀਂ ਇਸ ਓਪਰਚੁਨਿਟੀ ਨੂੰ ਜਿਹੜੀ ਸਾਡੇ ਰਾਹ 'ਚ ਹੈ ਉਹਨੂੰ ਅਵੇਲ ਕਰੀਏ ਔਰ ਆਪਣਾ ਆਜ਼ਾਦ ਮੁਲਕ ਵਤਨ ਖਾਲਿਸਤਾਨ ਲਿਬਰੇਟ ਕਰਵਾਈਏ ਦਰਿਆਏ ਜਮਨਾ ਤੋਂ ਵਾਘਾ ਤੱਕ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਹੀ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਇੱਥੋਂ ਹੀ ਅੱਗੇ ਤੋਰਾਂਗੇ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਹਾਨੂੰ
30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਇੱਕ ਜਿਹੜਾ ਕੇਸ ਇਸ ਵਕਤ ਭਾਰਤ ਦੇ ਵਿੱਚ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ ਹੋਇਆ, ਬਿਲਕਿਸ ਬਾਨੋ ਦਾ ਜਿਹੜਾ ਜਬਰ ਜਨਾਹ ਦਾ ਮਾਮਲਾ ਸੀਗਾ। ਉਸ ਦੇ ਵਿੱਚ ਜਿਹੜੇ 11 ਕਨਵਿਕਟਡ ਸੀ ਬੰਦੇ, ਉਹਨਾਂ ਨੂੰ ਜਿਹੜਾ ਆ ਉਹ ਰਿਹਾਈ ਦੇ ਦਿੱਤੀ ਗਈ ਹੈ। ਜਿਹੜੀ ਪ੍ਰੀਮੈਚੁਰ ਰਿਲੀਜ਼ ਹੈ ਉਹ ਉਹਨਾਂ ਦੀ ਕਰ ਦਿੱਤੀ ਗਈ ਹੈ। ਸੋ ਸਟੇਟ ਦਾ ਜਿਹੜਾ ਇੱਕ ਦੋਹਰਾ ਮਾਪਦੰਡ ਹੁੰਦਾ ਕਿ ਉਹਨਾਂ ਨੇ ਘੱਟ ਗਿਣਤੀ ਨੂੰ ਤੇ ਵੱਡ ਗਿਣਤੀ ਨੂੰ ਕਿਵੇਂ ਡੀਲ ਕਰਨਾ, ਕਿਵੇਂ ਜਿਹੜੇ ਦੋ ਸੈੱਟ ਆਫ ਲਾਜ਼ ਨੇ ਉਹ ਇੰਪਲੀਮੈਂਟ ਹੋ ਰਹੇ ਆ ਇਸ ਵਕਤ ਭਾਰਤ ਦੇ ਵਿੱਚ, ਉਹਦੀ ਇੱਕ ਪ੍ਰਾਈਮ ਐਗਜ਼ਾਮਪਲ ਬਣ ਕੇ ਸਾਹਮਣੇ ਆਉਂਦੀ ਆ। ਸਾਡੇ ਲਈ ਇਹ ਕੇਸ ਇਸ ਲਈ ਵੀ ਇੰਪੋਰਟੈਂਟ ਆ ਕਿਉਂਕਿ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਿਹੜੀ ਇੱਕ ਮੁਹਿੰਮ ਹੈ ਉਸ ਨੂੰ ਉਸ ਨੂੰ ਅਸੀਂ ਵਿਟਨੈਸ ਕਰ ਰਹੇ ਹਾਂ। ਬੰਦੀ ਸਿੱਖਾਂ ਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ, ਮਤਲਬ ਦਰਜਨਾਂ ਦੇ ਹਿਸਾਬ ਨਾਲ ਉਹ ਸਿੱਖ ਨੇ, ਸਿੰਘ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੇ ਦੂਜੇ ਪਾਸੇ ਜਦੋਂ ਕੋਈ ਮਾਮਲਾ ਇਸ ਕਿਸਮ ਦਾ ਹੁੰਦਾ, ਭਾਵੇਂ ਉਹ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੰਜਾਬ ਦੇ ਵਿੱਚ ਹੀ ਪੁਲਿਸ ਅਧਿਕਾਰੀ ਹੋਣ, ਉਹਨਾਂ ਨੂੰ ਵੀ ਜਿਹੜੀਆਂ ਨੇ ਪਹਿਲਾਂ ਰਿਲੀਜ਼ ਦਿੱਤੀਆਂ ਗਈਆਂ ਨੇ, ਉਹਨਾਂ ਦੀ ਸਜ਼ਾ ਤੋਂ ਵੀ ਪਹਿਲਾਂ ਉਹਨਾਂ ਨੂੰ ਪੈਰੋਲਸ ਦਿੱਤੀਆਂ ਜਾਂਦੀਆਂ ਰਹੀਆਂ ਨੇ, ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਆ ਕੇ ਉਹੀ ਸੈੱਟ ਆਫ ਰੂਲਸ ਜਿਹੜੇ ਨੇ ਉਹ ਇੰਪਲੀਮੈਂਟ ਨਹੀਂ ਹੁੰਦੇ। ਸੋ ਇਹ ਮਾਮਲਾ ਜਿਹੜਾ ਇਸ ਵਕਤ ਬਿਲਕਿਸ ਬਾਨੋ ਦਾ ਇਸ ਵਕਤ ਸੁਰਖੀਆਂ ਦੇ ਵਿੱਚ ਬਣਿਆ ਹੋਇਆ, ਪਹਿਲਾਂ ਤੇ ਇਹ ਦੱਸੋ ਵੀ ਇਹ ਐਗਜ਼ੈਕਟਲੀ ਹੈ ਕੀ, ਤੇ ਨਾਲ ਹੀ ਨਾਲ ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ ਜਾਂ ਇਸ ਵਕਤ ਕਿਉਂ ਇਹ ਇੰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਸ ਤੇ ਵੀ ਗੱਲ ਕਰੀਏ। ਦੇਖੋ, ਬਿਲਕਿਸ ਬਾਨੋ ਕੇਸ 2002 ਦੇ ਜਿਹੜੇ ਮੋਦੀ ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਦੀ ਗੁਜਰਾਤ 'ਚ ਕੀਤੀ ਗਈ ਨਸਲਕੁਸ਼ੀ ਦੇ ਦੌਰ ਨਾਲ ਜੁੜਦਾ ਹੈ। ਇਹ ਆਪਣੇ ਪਰਿਵਾਰ ਦੇ 15-20 ਜੀਆਂ ਦੇ ਨਾਲ ਆਪਣੇ ਘਰੋਂ ਭੱਜ ਕੇ ਕਿਤੇ ਰਾਹ ਲੱਭਦੇ ਆ, ਕਿਤੇ ਖੇਤਾਂ 'ਚ ਲੁਕ ਕੇ ਔਰ ਆਪਣੇ ਆਪ ਨੂੰ ਬਚਾਉਣ ਦੇ ਆੜ ਦੇ ਵਿੱਚ ਸੀ। ਔਰ ਹਿੰਦੂ ਤਵੀਆਂ ਦੀ ਭੀੜ ਔਰ ਇਹ ਨੌਨ ਲੋਕ, ਜਿਨ੍ਹਾਂ 'ਚ ਹੁਣ 11 ਕਨਵਿਕਟ ਜਿਨ੍ਹਾਂ ਨੂੰ ਮੈਂ ਜ਼ਿਕਰ ਕਰਾਂਗਾ ਵੀ ਕਿਵੇਂ ਸਜ਼ਾ ਹੋਈ, ਉਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ। 7 ਜੀ ਜਿਹੜੀ ਬਿਲਕਿਸ ਬਾਨੋ ਪਰਿਵਾਰ ਦੇ ਮਾਰੇ, ਜਿਨ੍ਹਾਂ 'ਚ ਉਸ ਦੀ 3 ਸਾਲ ਦੀ ਬੱਚੀ ਜਿਹੜੀ ਕੁੱਛੜ ਸੀ ਉਹਨੂੰ ਵੀ ਮਾਰਿਆ। ਔਰ ਉਦੋਂ ਬਿਲਕਿਸ ਬਾਨੋ ਪ੍ਰੈਗਨੈਂਟ ਸੀ, 4 ਮਹੀਨੇ ਦਾ ਉਹਦਾ ਪ੍ਰੈਗਨੈਂਸੀ ਦਾ ਪੀਰੀਅਡ ਚੱਲ ਰਿਹਾ ਸੀ। ਹੁਣ ਇਹ ਆਪਣੇ ਆਪ ਦੇ ਵਿੱਚ ਜਿਸ ਹੱਦ ਦੀ ਦਰਿੰਦਗੀ ਸੀ, ਲੇਕਿਨ ਕਿਉਂਕਿ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇ ਕਾ, ਮੋਦੀ ਅਮਿਤ ਸ਼ਾਹ ਇਹ ਸਾਰੇ ਨੂੰ ਜਿਨ੍ਹਾਂ ਨੇ ਪਲਾਨ ਕੀਤਾ, ਜਿਵੇਂ ਨਵੰਬਰ 84 ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਪਲੈਨਿੰਗ ਰਾਜੀਵ ਗਾਂਧੀ ਔਰ ਉਹੀ ਕਾਤਲ ਸਾਰਾ ਦਿੱਲੀ ਦਾ ਟੋਲਾ, ਤੇ ਸਜ਼ਾ ਕਿਨੇ ਪਹਿਲਾਂ ਤਾਂ ਤੁਹਾਡੀ FIR ਤੋਂ ਗੱਲ ਸ਼ੁਰੂ ਹੁੰਦੀ ਹੈ ਵੀ ਉੱਥੇ ਹੀ ਜਦੋਂ ਤੁਸੀਂ ਨਾ ਹੀ ਨਹੀਂ ਦੇਣੇ ਨੇ ਜਾਂ ਉਹਨੂੰ ਇੰਨਾ ਕੁ ਵੀਕ ਰੱਖਣਾ ਹੈ ਜਾਂ ਪੋਸਟਮਾਰਟਮ ਰਿਪੋਰਟ। ਬਿਲਕਿਸ ਬਾਨੋ ਕੇਸ ਜਦੋਂ ਫਾਈਨਲੀ ਸੁਪਰੀਮ ਕੋਰਟ ਤੱਕ ਪਹੁੰਚਦਾ ਹੈ ਤੇ ਉਹ ਜਿਹੜੀ ਹੈ ਉਹਨੂੰ ਮੂਵ ਬਾਹਰ ਕਰਾਇਆ ਜਾਂਦਾ ਹੈ ਕਿ ਭਾਈ ਨਹੀਂ, ਉੱਥੇ ਇਨਸਾਫ ਨਹੀਂ ਮਿਲਣਾ ਗੁਜਰਾਤ ਦੇ ਵਿੱਚ। ਬੰਬੇ 'ਚ ਸਪੈਸ਼ਲ ਕੋਰਟ CBI ਦੀ ਔਰ ਦੂਸਰੀ ਉਹਨੂੰ ਹੀਅਰ ਕਰਦੀ ਹੈ। ਤਾਂ ਉਦੋਂ ਇਹ ਸਾਹਮਣੇ ਆਉਂਦਾ ਹੈ ਕਿ ਭਾਈ ਕੱਲਾ ਇਹੀ ਨਹੀਂ, ਪੁਲਿਸ ਰਿਪੋਰਟ ਵੇਲੇ ਕਿਵੇਂ ਡਾਕਟਰਾਂ ਨੇ ਝੂਠੀ ਪੋਸਟਮਾਰਟਮ ਰਿਪੋਰਟਾਂ 'ਚ ਜਾਂ ਦੂਜਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਇੱਕ ਬੜਾ ਜਿਹਨੂੰ ਤੁਸੀਂ ਇੱਕ ਸਟੈਂਡਰਡ ਕੇਸ ਬਣ ਗਿਆ ਜਿਸ ਦੇ ਲਈ 4 ਚੁਫੇਰੇ ਚਰਚਾ ਸੀ। ਔਰ ਉਸ ਫਾਈਨਲ ਕੋਰਟ ਨੇ ਇਸ ਲੰਬੀ ਲੜਾਈ ਤੋਂ ਬਾਅਦ ਜਿਹੜੀ ਬਿਲਕਿਸ ਬਾਨੋ ਨੇ ਲੜੀ, ਇਹਨਾਂ 11 ਕਨਵਿਕਟਸ ਨੂੰ ਜਿਹੜੇ ਉਹਨਾਂ ਨੂੰ ਦੋਸ਼ੀਆਂ ਨੂੰ ਕਨਵਿਕਟ ਕੀਤਾ, ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਸੋ ਇਹ ਇਸ ਕੇਸ ਦਾ ਪਿਛੋਕੜ ਹੈ। ਹੁਣ ਵਾਪਰਿਆ ਕਿ ਤੁਸੀਂ ਟਾਈਮਿੰਗ ਦੇਖੋ, ਇਹ ਨਹੀਂ ਹੈ ਕਿ ਵੀ ਇਹਨਾਂ ਨੇ ਪਹਿਲਾਂ ਇਸ ਕਿਸਮ ਦੇ ਐਕਸ਼ਨ ਨਹੀਂ ਲਏ। ਅਸੀਂ ਸਾਧਵੀ ਪ੍ਰਗਿਆ ਦਾ ਕੇਸ ਦੇਖਦੇ ਹਾਂ, ਕਰਨਲ ਪ੍ਰੋਤ ਦਾ ਦੇਖਦੇ ਹਾਂ, ਜਿਹੜੇ ਸਾਰੇ ਹਿੰਦੂ ਤਵੀ ਜਿਹੜੇ ਮਾਲੇਗਾਉਂ, ਹੈਦਰਾਬਾਦ, ਮੈਕਾ ਜਿਹੜੀਆਂ ਨੇ ਬੰਬ ਬਲਾਸਟ ਦੇ ਵਿੱਚ ਇਨਵੋਲਵ ਸੀ, ਕਿਵੇਂ ਉਹਨਾਂ ਨੂੰ ਇਹੀ ਨਹੀਂ ਕਿ ਵੀ ਰਿਲੀਜ਼ ਕੀਤਾ, ਉਹਨਾਂ ਨੂੰ MP ਬਣਾਇਆ, ਕਿਵੇਂ ਉਹਨਾਂ ਨੂੰ ਵਡਿਆਇਆ। ਇਸ ਤੋਂ ਪਹਿਲਾਂ ਅਸੀਂ ਕਾਂਗਰਸ ਦੌਰ 'ਚ ਵੀ ਦੇਖਿਆ, ਉਹੀ ਜਗਦੀਸ਼ ਟਾਈਟਲਰ, ਅਰਜਨ ਕੁਮਾਰ ਔਰ ਸਾਰੇ ਜਿਹੜੇ ਨੇ
ਉਹਨਾਂ ਨੂੰ ਵਜ਼ੀਰੀਆਂ ਦੇ ਨਾਲ ਨਵਾਜਿਆ ਗਿਆ। ਪਰ ਇਸ ਵੇਲੇ ਜਦੋਂ ਕਿ 15 ਅਗਸਤ ਨੂੰ ਮੋਦੀ ਲਾਲ ਕਿਲੇ ਤੋਂ ਐਡਰੈਸ ਕਰਦੇ ਆ 80 ਮਿੰਟ ਦੇ ਵਿੱਚ ਇੱਕ ਥਾਂ ਰੁਕ ਕੇ ਭਾਵੁਕ ਹੋ ਕੇ ਨਾਰੀ ਸਸ਼ਸਤਰੀਕਰਨ, ਔਰਤਾਂ ਨਾਲ ਜੋ ਬੋਲ ਕਬੋਲ ਬੋਲੇ ਜਾਂਦੇ ਨੇ, ਸਾਡੀ ਕਿੰਨੀ ਵੱਡੀ ਤਾਕਤ ਔਰ ਕਿੰਨਾ ਵੱਡਾ, ਲੇਕਿਨ ਵਿਦਿਨ 24 ਆਵਰਸ ਗੁਜਰਾਤ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਔਰ ਉਹ ਇਹ ਕਹਿੰਦੇ ਨੇ ਜੀ ਕਿਉਂਕਿ ਇਹ ਜਿਹੜੇ ਨੇ ਇਹਨਾਂ ਨੇ ਆਪਣੀ 14 ਸਾਲ ਪੂਰੇ ਕਰ ਲਏ ਨੇ ਔਰ ਇਹਨਾਂ ਦਾ ਵਿਹਾਰ ਬਹੁਤ ਅੱਛਾ ਸੀ ਔਰ ਅਸੀਂ ਜਿਹੜਾ 75 ਸਾਲਾ ਇਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਮੌਕੇ ਤੇ ਜੋ ਕੰਸੈਸ਼ਨ ਦੇ ਨਾਂ ਥੱਲੇ ਇਹਨਾਂ ਨੂੰ ਅਸੀਂ ਰਿਲੀਜ਼ ਕਰਦੇ। ਹੁਣ ਗੱਲ ਕੱਲੀ ਇਹ ਨਹੀਂ ਹੈ ਵੀ ਉਹ ਬਿਲਕੁਲ ਛਿੱਕੇ ਤੇ ਟੰਗ ਕੇ ਬਾਕੀ ਸਾਰੇ ਨੋਰਮ ਔਰ ਗੁਜਰਾਤ ਦਾ ਇੱਕ ਆਪਣਾ ਕਾਨੂੰਨ ਬਣਿਆ ਹੋਇਆ ਜਿਹਦੇ ਚ ਇਸ ਕਿਸਮ ਦੇ ਲਈ ਕੋਈ ਰਿਆਇਤ ਨਹੀਂ ਹੈ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਔਰ ਹਿੰਦੂ ਗਰੁੱਪ ਉਹਨਾਂ ਨੂੰ ਵੈਲਕਮ ਕਰਦੇ ਨੇ, ਫੁੱਲ ਮਾਲਾਵਾਂ ਪਹਿਨਾਉਂਦੇ ਨੇ, ਹੁਣ ਇਹ ਤੁਹਾਨੂੰ ਪੈਟਰਨ ਦੱਸ ਦਿੰਦਾ ਹੈ ਕਿ ਭਾਈ ਕਿਉਂਕਿ ਇਹ ਜਿਹੜੇ ਕਨਵਿਕਟ ਨੇ ਇਹ ਮੁਸਲਮਾਨਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਜ਼ੁਲਮ ਦੇ ਅੰਦਾਜ਼ 'ਚ। ਫਿਰ ਤੁਹਾਨੂੰ ਕਠੂਆ ਕੇਸ ਯਾਦ ਆ ਜਾਂਦਾ ਹੈ ਕਿ ਛੋਟੀ ਇੱਕ ਗੁਜਰਾਂ ਦੀ ਬੱਚੀ ਦੇ ਨਾਲ ਮੰਦਰ ਦਾ ਪਾਂਡਾ ਔਰ ਇੱਕ ਫੌਜੀ ਔਰ ਦੂਜੇ ਜਦੋਂ ਉਹ ਕੁਕਰਮ ਕਰਦੇ ਨੇ ਤੇ ਕਿਵੇਂ ਉਹਨਾਂ ਦੇ ਹੱਕ ਦੇ ਵਿੱਚ ਰੇਪਿਸ ਦੇ ਬਾਰ ਐਸੋਸੀਏਸ਼ਨਸ ਜਨਸੰਘ ਦੀਆਂ, ਬੀਜੇਪੀ ਦੀਆਂ, ਜੰਮੂ ਕਠੂਏ ਦੀਆਂ ਆ ਜਾਂਦੀਆਂ ਨੇ। ਫਿਰ ਤੁਹਾਨੂੰ ਹਾਥਰਸ ਸੁਣਾਓ ਦਲਿਤ ਬੱਚੀਆਂ ਨਜ਼ਰ ਆ ਜਾਂਦੀਆਂ ਨੇ ਵੀ ਉਹਨਾਂ ਦੇ ਨਾਲ ਕੀ ਹੁੰਦਾ। ਹੁਣ ਇਹ ਇਸ ਦੇ ਉੱਤੇ ਹਕੂਮਤ ਬਿਲਕੁਲ ਚੁੱਪ ਹੈ, ਹਾਲਾਂਕਿ ਇਸ ਦਾ ਇੱਕ ਇੰਟਰਨੈਸ਼ਨਲ ਆਊਟ ਕਰਾਈ ਹੋਈ ਹੈ। ਹੁਣ ਸਿੱਖ ਨੁਕਤਾ ਨਿਗਾਹ ਤੋਂ ਜਿਵੇਂ ਤੁਸੀਂ ਕਿਹਾ ਵੀ ਇੱਕ ਪਾਸੇ ਤੁਸੀਂ ਇਸ ਪਾਰਟ ਨੂੰ ਦੇਖ ਰਹੇ ਹੋ, ਦੂਸਰੇ ਪਾਸੇ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਨੇ ਜਿਹੜੇ ਪੋਲੀਟੀਕਲ ਰੀਜ਼ਨਸ ਕਰਕੇ ਇਹਨਾਂ ਨੇ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ, ਉਮਰ ਕੈਦ ਦਿੱਤੀ, 14 ਸਾਲ ਭੁਗਤ ਚੁੱਕੇ ਨੇ, 25 ਸਾਲ ਤੋਂ ਜ਼ਿਆਦਾ ਹੋ ਗਏ ਨੇ ਉਹ ਜੇਲ੍ਹਾਂ 'ਚ ਬੰਦ ਨੇ। ਇਹਦੇ ਲਈ ਫੁੱਲ ਸਕੇਲ ਕੈਂਪੇਨ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਵਾਰ ਇੰਟਰਨੈਸ਼ਨਲ ਪ੍ਰੋਟੈਸਟ ਦੇ ਵਿੱਚ ਵੀ ਆਇਆ। ਉਸ ਤੋਂ ਪਹਿਲਾਂ ਮਾਰਚ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਹੋਇਆ। ਬੀਜੇਪੀ ਦਾ ਗਵਰਨਰ ਜਿਹੜਾ ਉਹ ਲੈ ਕੇ ਕਹਿੰਦਾ ਜੀ ਬਿਲਕੁਲ ਇਸ ਤੇ ਅਸੀਂ ਕਾਰਵਾਈ ਕਰਾਂਗੇ। ਇਸ ਗੱਲ ਨੂੰ ਵੀ ਜਿਹੜੇ ਨੇ ਇਹ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ, ਹੁਣ ਆਲਮੋਸਟ 6 ਮਹੀਨੇ ਹੋ ਗਏ ਨੇ। ਸੋ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹਨਾਂ ਦੇ ਲਈ, ਕਿਉਂਕਿ ਇਹ ਜਦੋਂ ਅਸੀਂ ਹਿੰਦੂਤਵਾ ਵਿਚਾਰਧਾਰਾ ਵਾਲਿਆਂ ਦੇ ਹੱਥ ਪਾਵਰ ਦੇਖਦੇ ਹਾਂ ਤੇ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣ ਕੇ ਮੋਦੀ, ਅਮਿਤ ਸ਼ਾਹ ਮੁਲਕ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ, ਇਹੀ ਜੋੜੀ ਤਾਂ ਹੈ ਜਿਹੜੀ ਜ਼ਿੰਮੇਵਾਰ ਹੈ ਜੋ ਕੁਝ ਇਸ ਜਿਹੜੀ ਹੈ ਬੀਬੀ ਵਿਕਲਿਸ ਬਾਨੋ ਦੇ ਨਾਲ ਹੁੰਦਾ ਹੈ ਜਾਂ ਹਜ਼ਾਰਾਂ ਹੋਰ ਮੁਸਲਮਾਨਾਂ ਦੇ ਨਾਲ ਹੁੰਦਾ ਹੈ, ਜਾਂ ਉਹੀ ਹਿੰਦੂਤਵਾ ਦੀ ਆਈਡੀਓਲੋਜੀ ਵਾਲਿਆਂ ਦੇ ਕੋਲ ਅੱਜ ਭਾਰਤ ਦੇ ਵਿੱਚ ਮੈਜੋਰਿਟੀ ਸੂਬਿਆਂ ਦੀ ਹਕੂਮਤ ਹੈ। ਇਹੀ ਕੁਛ ਅਸਾਮ ਦੇ ਵਿੱਚ ਦੁਹਰਾਇਆ ਗਿਆ ਹੈ, ਇਹੀ ਕੁਛ ਯੂਪੀ 'ਚ ਆਦਿੱਤਿਆਨਾਥ ਦੇ ਥੱਲੇ ਜਿਹੜਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਨਕਾਊਂਟਰ ਮੁਸਲਮਾਨਾਂ ਦੇ ਖਿਲਾਫ ਔਰ ਦਲਿਤਾਂ ਦੇ ਖਿਲਾਫ ਜ਼ੁਲਮ ਇਹ ਬਰਾਬਰ ਜਾਰੀ ਨੇ। ਸੋ ਇਹ ਸਾਨੂੰ ਹੁਣ ਇਹ ਠੀਕ ਹੈ ਕਿ ਭਾਈ ਇਹ ਚੰਦ ਦਿਨ ਖਬਰਾਂ 'ਚ ਰਹੇਗਾ। ਇਹਨਾਂ ਨੂੰ ਵੀ ਪਤਾ ਹੈ ਹਿੰਦੂ ਤਵੀਆਂ ਨੂੰ ਕਿ ਇਨ ਦਾ ਐਂਡ ਆਫ ਦਾ ਡੇ ਇਹ ਜਿਹੜਾ ਸਾਰਾ ਪਾਰਟ ਹੈ ਉਹ ਖੱਬੇ ਸੱਜੇ ਹੋ ਜਾਏਗਾ, ਉਵੇਂ ਹੀ ਚੱਲਦਾ ਰਹੇਗਾ। ਇਵੇਂ ਹੀ ਸਾਧਵੀ ਪ੍ਰਗਿਆ ਪਾਰਲੀਮੈਂਟ 'ਚ ਪਹੁੰਚ ਗਈ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੇ 11 ਕਨਵਿਕਟ ਨੇ ਆਉਣ ਵਾਲੇ ਪੀਰੀਅਡ 'ਚ ਗੁਜਰਾਤ ਦੀਆਂ ਚੋਣਾਂ ਵੇਲੇ ਇਹਨਾਂ 'ਚੋਂ ਕੋਈ MLA ਵੀ ਬਣਨਗੇ, MP ਵੀ ਬਣਨਗੇ, ਕਿਉਂਕਿ ਜਿਵੇਂ ਉਹਨਾਂ ਦਾ ਸਵਾਗਤ ਕੀਤਾ ਗਿਆ ਹਿੰਦੂ ਤਵੀਆਂ ਵੱਲੋਂ, ਵਿਸ਼ਵ ਹਿੰਦੂ ਪਰਿਸ਼ਦ ਔਰ RSS ਵੱਲੋਂ, ਇਹ ਦੱਸਦਾ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਦੁਨੀਆ ਕੀ ਕਹਿੰਦੀ ਹੈ ਔਰ ਜਸਟਿਸ ਕੀ ਕਹਿੰਦਾ ਹੈ। ਨਹੀਂ, ਬਿਲਕੁਲ ਇਹ ਗੱਲ ਤੁਸੀਂ ਠੀਕ ਕਹੀ ਹੈ ਵੀ ਜਿਵੇਂ ਸਵਾਗਤ ਉਹਨਾਂ ਨੂੰ ਮਾਲਾਵਾਂ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ, ਉੱਥੇ ਦੂਜੇ ਪਾਸੇ ਜਦੋਂ ਅਸੀਂ ਅੱਜ ਦੀਆਂ ਖਬਰਾਂ ਦੇਖ ਰਹੇ ਹਾਂ ਤੇ ਜਿਹੜੇ ਇਹਨਾਂ ਦੇ ਹਸਬੈਂਡ ਨੇ ਬਿਲਕਿਸ ਬਾਨੋ ਦੇ, ਮਤਲਬ ਉਹ ਫੀਅਰ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਕਹਿੰਦੇ ਆ ਵੀ ਮੈਨੂੰ ਤੇ ਜਾਨ ਦਾ ਖਤਰਾ ਬਣਿਆ ਹੋਇਆ ਵੀ ਤੁਸੀਂ ਜਿਹੜੇ ਕਨਵਿਕਟ ਜਿਨ੍ਹਾਂ ਨੂੰ ਸਜ਼ਾ ਦਿੱਤੀ ਹੈ ਉਹਨਾਂ ਨੂੰ ਤੁਸੀਂ ਛੱਡ ਰਹੇ ਹੋ, ਹੁਣ ਬਾਹਰ ਨਿਕਲ ਕੇ ਸਾਡਾ ਕੀ ਹਾਲ ਕਰਨਗੇ। ਸੋ ਓਵਰਆਲ ਜਿਹੜੀ ਤੁਸੀਂ ਸੁਸਾਇਟੀ ਦਾ ਤਾਣਾ ਬਾਣਾ ਦੇਖਦੇ ਹੋ ਉਹਦੇ 'ਚ ਨਜ਼ਰ ਆ ਰਿਹਾ ਵੀ ਜਸਟਿਸ ਨਾਂ ਦੀ ਚੀਜ਼ ਨਹੀਂ ਹੈਗੀ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ। ਇਹ ਮੁਸਲਮਾਨਾਂ ਦਾ ਇੱਕ ਕੇਸ ਹੈ, ਸਿੱਖਾਂ ਦੀ ਇਹ ਹਾਲਤ ਜਿਹੜੀ ਹੈ, ਅਸੀਂ ਕਈ ਇੱਦਾਂ ਦੇ ਕੇਸ ਜਿਹੜੇ ਨੇ ਟਾਈਮ ਟੂ ਟਾਈਮ ਅਸੀਂ ਉਹਨਾਂ ਤੇ ਗੱਲ ਕਰਦੇ ਰਹਿੰਦੇ ਹਾਂ। ਸੋ ਜਿਹੜੇ ਇਹ ਹਾਲਾਤ ਨੇ ਇਹ ਕਿਸ ਦਿਸ਼ਾ ਵੱਲ ਜਾ ਰਹੇ ਆ, ਆਉਣ ਵਾਲਾ ਜਿਹੜਾ ਸਮਾਂ ਆ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਲਈ, ਉਹ ਕਿਵੇਂ ਦਾ ਨਜ਼ਰ ਆਉਂਦਾ?
ਦੇਖੋ, ਰੋਜ਼ਾਨਾ ਸਿੱਖ ਖਾਲਸਾ ਦੀ ਵਾਰ ਪੜ੍ਹਦੇ ਨੇ। ਗੁਰੂ ਨਾਨਕ ਸਾਹਿਬ ਨੇ ਇਹ ਜਿਹੜੀ ਬਰੂਟਲ ਆਈਡੀਓਲੋਜੀ ਵਾਲੇ ਬ੍ਰਾਹਮਣਵਾਦੀ ਨੇ ਇਹਨਾਂ ਨੂੰ ਡਿਫਾਈਨ ਕੀਤਾ ਹੈ ਕਿ ਮੱਥਾ ਟਿੱਕਾ ਤੀੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਲਡ। ਹੁਣ ਅੱਜ ਇਹਨਾਂ ਦੇ ਹੱਥ 'ਚ ਪਾਵਰ ਹੈ ਵਰਸਟ ਟੂ ਵਰਸਟ। ਔਰ ਇਹ ਜੇ ਤੁਸੀਂ ਲਗਭਗ 4000 ਸਾਲ ਦਾ ਇਹਨਾਂ ਦਾ ਪਿਛੋਕੜ ਦੇਖੋ, ਜਿਸ ਕਿਸਮ ਦਾ ਇਨਹਿਊਮਨ ਇਹਨਾਂ ਦਾ ਵਰਤਾਰਾ ਹੈ, ਮਨੂ ਸਮ੍ਰਿਤੀ ਤੋਂ ਵੱਧ ਕੇ ਤਾਂ ਕੋਈ ਸਬੂਤ ਨਹੀਂ ਹੈ। ਜਿਨ੍ਹਾਂ ਨੂੰ ਇਨਸਾਨ ਨਾਲੋਂ ਤੋੜਨਾ, ਊਚ ਨੀਚ ਕ੍ਰੀਏਟ ਕਰਨਾ, ਉਹਨਾਂ ਦੀ ਅਨਟਚੇਬਲ ਬਣਾ ਕੇ ਬਿਲੋ ਐਨੀਮਲਸ ਉਹਨਾਂ ਦੇ ਨਾਲ ਡੀਲ ਕਰਨਾ, ਔਰ ਇਸ ਨੂੰ ਉਹਨਾਂ ਦੇ ਧਰਮ ਸ਼ਾਸਤਰ ਸੈਂਕਸ਼ਨ ਕਰਦੇ ਨੇ। ਉਸ ਨੂੰ ਉਹ ਭਾਵੇਂ ਏਕਲਵਿਆ ਦਾ ਅੰਗੂਠਾ ਵੱਢਣਾ ਹੋਏ ਜਾਂ ਸ਼ੰਭੁਕ ਦਾ ਕਤਲ ਹੋਏ ਜਾਂ ਅੱਜ ਦੇ ਦੌਰ ਦੇ ਵਿੱਚ ਜਿਸ ਕਿਸਮ ਦੇ ਜ਼ੁਲਮ ਜਿਹੜੇ ਨੇ ਉਹ ਘੱਟ ਗਿਣਤੀਆਂ ਜਾਂ ਦਲਿਤਾਂ ਤੇ ਹੋ ਰਹੇ ਨੇ, ਉਸ ਨੂੰ ਤਾਂ ਇਹ ਭਾਰਤ ਮਾਤਾ ਜਿਸ ਨੂੰ ਇਹਨਾਂ ਨੇ ਉਸ ਦਾ ਸਪਿਰਿਚੁਅਲ ਦੁਰਗਾ ਮਾਤਾ ਬਣਾ ਕੇ ਉਹਦਾ ਖੱਪਰ ਜਿਹੜਾ ਉਹ ਖੂਨ ਦੇ ਨਾਲ ਭਰਿਆ ਹੁੰਦਾ ਦੁਰਗਾ ਦਾ। ਸੋ ਉਹਨਾਂ ਦੇ ਲਈ ਤਾਂ ਇਹੀ ਹੈ ਕਿ ਭਾਈ ਇਹ ਤਾਂ ਜਿਹੜਾ ਇਹਨੇ ਪੈਟਰੀਓਟਿਜ਼ਮ ਦੇ ਨਾਂ ਥੱਲੇ ਭਾਰਤ ਮਾਤਾ ਦਾ ਅਸੀਂ ਖੂਨ ਦਾ ਖੱਪਰ ਭਰ ਰਹੇ ਹਾਂ, ਉਹਦੇ ਲਈ ਸਿੱਖਾਂ, ਮੁਸਲਮਾਨਾਂ, ਦਲਿਤਾਂ, ਬੋਧੀਆਂ, ਜੈਨੀਆਂ ਦਾ ਖੂਨ ਇਹ ਦੁਰਗਾ ਨੂੰ ਪਲੀਜ਼ ਕਰਨ ਲਈ ਹੈ। ਤੇ ਦੁਰਗਾ ਇਸ ਵੇਲੇ ਇਹਨਾਂ ਦਾ ਜੀਓਗ੍ਰਾਫੀਕਲ ਭਾਰਤ ਮਾਤਾ ਹੈਗੀ ਜੀ ਡਾਕਟਰ ਸਾਹਿਬ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਵਿਊਅਰਸ ਇੱਥੇ ਰੁਕਦੇ ਹਾਂ, ਗੱਲਬਾਤ ਨੂੰ ਅੱਗੇ ਤੋਰਦੇ ਹਾਂ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਸ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ, ਸਮੁੱਚੀਆਂ ਟਰਾਈ ਸਟੇਟ ਦੀਆਂ ਸੰਗਤਾਂ, ਸਭਾਵਾਂ, ਸਭਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ ਨਗਰ ਕੀਰਤਨ 21 ਅਗਸਤ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਆਰੰਭ ਹੋਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਬੱਚਿਆਂ ਸਮੇਤ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰੋ। ਇਸ ਮਹਾਨ ਨਗਰ ਕੀਰਤਨ ਤੋਂ ਅਗਲੇ ਐਤਵਾਰ 28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਗੱਲ ਕਰੀਏ ਪੰਜਾਬ ਦੀ ਖਾਸ ਤੌਰ ਤੇ ਜਿਹੜੀ ਸਿਆਸਤ ਹੈਗੀ ਹੈ ਉਸ ਬਾਰੇ, ਜਾਂ ਪੰਜਾਬ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ, ਜਿੱਥੇ ਅਸੀਂ ਸਾਰੇ ਟੌਪਿਕਸ ਡਿਸਕਸ ਕੀਤੇ ਆ। ਹਿੰਦੂਤਵਾ ਜਾਂ ਮੋਦੀ ਸਰਕਾਰ ਕਿਸ ਪਾਸੇ ਵੱਲ ਜਾ ਰਹੀ ਹੈ, ਕਿਵੇਂ ਜਿਹੜਾ ਆ ਉਹ ਘੱਟ ਗਿਣਤੀਆਂ ਦੇ ਲਈ ਜਿਹੜੇ ਆਉਣ ਵਾਲਾ ਸਮਾਂ ਆ ਉਹ ਕਿਸ ਦਿਸ਼ਾ ਵੱਲ ਨੂੰ ਕਰਵਟ ਲੈ ਰਿਹਾ, ਉਹ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ। ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਇਸ ਵਕਤ ਆਪਣਾ ਭਗਵੰਤ ਮਾਨ ਹੋਰਾਂ ਦੀ, ਉਹ ਮਤਲਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਆ। ਉਹ ਦਾਅਵਾ ਕਰਦੇ ਆ ਕਿ ਜੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਾ।
ਤੇ ਜਿਹੜੇ ਸਾਡੇ ਆਗੂ ਨੇ, ਅਸੀਂ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦੇਖਦੇ ਹਾਂ, ਉਹਨਾਂ ਨੇ ਜਿੱਥੇ 1947 ਨੂੰ ਲੈ ਕੇ 16 ਅਗਸਤ ਨੂੰ ਇੱਕ ਸਮਾਗਮ ਰੱਖਿਆ ਅਕਾਲ ਤਖਤ ਸਾਹਿਬ ਦੇ ਉੱਤੇ, ਪਰ ਤੁਸੀਂ ਉਹਦੇ ਤੇ ਦੇਖਦੇ ਹੋ, ਉਹਦੇ ਤੇ ਗੱਲ ਜ਼ਰੂਰ ਹੁੰਦੀ ਹੈ ਜਿਹੜੇ ਮਾਰੇ ਗਏ ਜਾਂ ਜੋ ਦੁਖਾਂਤ ਵਾਪਰਿਆ ਉਸ ਦੇ ਉੱਤੇ ਗੱਲ ਜ਼ਰੂਰ ਹੁੰਦੀ ਹੈ, ਪਰ ਅੱਜ ਜੋ ਕਰੰਟ ਵਾਪਰ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹ ਕੰਪਲੀਟਲੀ ਉਹਦੇ ਤੋਂ ਦਰਕਿਨਾਰ ਕਰ ਜਾਂਦੇ ਆ। ਮਤਲਬ ਸੋ ਇਹ ਦੋਵੇਂ ਪਾਸੇ ਜਦੋਂ ਅਸੀਂ ਦੇਖਦੇ ਹਾਂ, ਜੋ ਪੰਜਾਬ ਦੇ ਵਿੱਚ ਇੱਕ ਇੰਸਟੀਟਿਊਸ਼ਨ ਜਿਨ੍ਹਾਂ ਦੇ ਹੱਥ ਦੇ ਵਿੱਚ ਨੇ, ਕੀ ਉਹ ਕਿਸੇ ਪਾਸੇ ਗੱਲ ਨੂੰ ਲਿਜਾਣਗੇ, ਪੰਜਾਬ ਨੂੰ ਕਿਸੇ ਦਣ ਪੱਤਣ ਲਾਉਣਗੇ? ਦੇਖੋ, ਵੈਸੇ ਪੰਜਾਬ ਦੀ ਹਕੂਮਤ ਦੀ ਲੀਡਰਸ਼ਿਪ ਔਰ ਸਾਡੀ ਧਾਰਮਿਕ ਔਰ ਸਿਆਸੀ ਲੀਡਰਸ਼ਿਪ ਵੱਲ ਦੇਖਦੇ ਹਾਂ ਤੇ ਇੱਕ ਹੈ ਤਾਂ ਇਹ ਕਿੱਸਾ ਪਿਟਿਆ ਜਿਹਾ ਹੀ ਸ਼ੇਅਰ ਹੈ, ਲੇਕਿਨ ਇਹ ਬਿਆਨ ਕਰਦਾ ਹੈ ਜੋ ਇਹਨਾਂ ਦਾ ਕਿਰਦਾਰ ਹੈ ਅਸਲੀ, ਕਿ ਹਰ ਸ਼ਾਖ पे उल्लू बैठा है, अंजामे गुलिस्तां क्या होगा, बर्बाद गुलिस्तां करने को जब एक ही उल्लू काफ़ी है। जी, ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਲੂ ਤਾਂ ਸ਼ਾਇਦ ਸਾਡੀ ਤਹਿਜ਼ੀਬ ਦੇ ਵਿੱਚ ਉਸ ਨੂੰ ਇੱਕ ਜਿਹੜਾ ਇਗਨੋਰੈਂਟ ਦੇ ਤੌਰ ਤੇ ਕਿਹਾ ਜਾਂਦਾ ਹੈ, ਪਰ ਇਹ ਉੱਲੂਆਂ ਨਾਲੋਂ ਵੀ ਬਦਤਰ ਜਿਹੜਾ ਖਾਸ ਤੌਰ ਤੇ ਪੰਜਾਬ ਦੀ ਹਕੂਮਤ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ ਤੇ ਭਗਵੰਤ ਮਾਨ ਜਿਹੜਾ ਕਿ ਕੇਜਰੀਵਾਲ ਦੇ ਆਰਡਰਸ ਦੇ ਉੱਤੇ ਡੇ ਟੂ ਡੇ ਆਪਣੀ ਵਰਕਿੰਗ ਚਲਾਉਂਦਾ ਹੈ। ਔਰ ਦਿਲਚਸਪ ਗੱਲ ਇਹ ਹੈ, ਅੱਜ ਹੀ ਮੈਂ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਜਦੋਂ ਪਹਿਲੀ 2014 ਵੇਲੇ ਗੁਰਪ੍ਰੀਤ ਸਿੰਘ ਘੁੱਗੀ ਜੀ ਉਹਦਾ ਇੱਕ ਇੰਟਰਵਿਊ ਦੇਖ ਰਿਹਾ ਸੀ BBC ਦੇ ਉੱਤੇ, ਇਹ 15 ਅਗਸਤ ਤੇ ਚੱਲਦੇ ਆਏ, ਤਾਂ ਉਹਨੂੰ ਫਾਈਨਲ ਦੇ ਵਿੱਚ ਉਹ ਬੜੀ ਚੁਸਤ ਤੇਜ਼ ਤਰਾਰ ਪਸੀਨ ਹਿੰਦੂ ਬੀਬੀ ਹੈ ਜਿਹੜੀ ਉਹਨੂੰ ਇੰਟਰਵਿਊ ਕਰ ਰਹੀ, ਔਰ ਉਹਨੂੰ ਪੁੱਛਦੀ ਹੈ ਕਿ ਜੀ ਮੌਜੂਦਾ ਪੰਜਾਬ ਔਰ ਜੋ ਦਿੱਲੀ ਜਾਂ ਉਹਦੇ ਤੋਂ ਤੁਸੀਂ ਸੰਤੁਸ਼ਟ ਹੋ, ਕੀ ਚੱਲ ਰਿਹਾ? ਔਰ ਉਹਨੇ ਬੜੇ ਸ਼ਰੂਡ ਅੰਦਾਜ਼ ਦੇ ਵਿੱਚ ਉਹਨੇ ਕਿਹਾ ਕਿ ਜੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭੰਬਲ ਭੂਸਾ ਹੈ ਕਿ ਵੀ ਪੰਜਾਬ ਨੂੰ ਦਿੱਲੀ ਚਲਾ ਰਿਹਾ ਹੈ ਜਾਂ ਪੰਜਾਬ ਆਪੇ ਚੱਲ ਰਿਹਾ, ਵੀ ਇਹ ਕਲੀਅਰ ਹੋਣਾ ਚਾਹੀਦਾ ਹੈ। ਬੇਸ਼ੱਕ ਇਹੀ ਕਹਿ ਦਿਓ ਜੀ ਦਿੱਲੀ ਚਲਾ ਰਿਹਾ। ਸੋ ਹੁਣ ਇਹ ਇਸ ਲੈਵਲ ਦੇ ਉੱਤੇ ਜਾ ਕੇ, ਹਾਲਾਂ ਉਹ ਸਾਰਾ ਇੰਟਰਵਿਊ ਦੀ ਐਂਟਰਟੇਨਮੈਂਟ ਜਾਂ ਕਰੀਅਰ ਨਾਲ ਰਿਲੇਟਡ ਹੀ ਹੈ, ਪਰ ਉਹਨੇ ਬਿਲਕੁਲ ਠੀਕ ਤੌਰ ਤੇ ਕਿਹਾ ਕਿ ਅੱਜ ਇਹ ਗੱਲ ਬਿਲਕੁਲ ਜ਼ਾਹਰ ਹੈ ਕਿ ਇਹ ਤਾਂ ਕੇਜਰੀਵਾਲ ਦੇ ਇਕੱਲਾ ਇਹੀ ਨਹੀਂ, ਈਵਨ ਪੰਜਾਬ ਦਾ ਖਜ਼ਾਨਾ ਵੀ ਦਿੱਲੀ ਦੇ ਨਾਂ ਤੇ ਲੁਟਾਇਆ ਜਾ ਰਿਹਾ। ਹੁਣ ਜੇ ਕਰੋੜਾਂ ਰੁਪਏ ਪੰਜਾਬ ਦੇ ਜਿੱਥੇ ਪੰਜਾਬ ਦੇ ਵਿੱਚ ਕਿਸ ਹੱਦ ਤੱਕ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਤੇ ਜੇ ਤੁਸੀਂ ਹਿਮਾਚਲ ਤੇ ਗੁਜਰਾਤ ਦੇ ਹਿੰਦੀ ਅਖਬਾਰਾਂ 'ਚ ਪੰਜਾਬ ਸਰਕਾਰ ਐਡ ਦੇ ਉੱਤੇ ਕਰੋੜਾਂ ਰੁਪਏ ਖਰਚ ਕਰਦੀ ਹੈ, ਔਰ ਹੁਣ ਈਵਨ ਆ ਤਿਰੰਗਾ ਕੈਂਪੇਨ ਦੇ ਨਾਂ ਥੱਲੇ 15 ਅਗਸਤ ਦੇ ਮੌਕੇ ਆਪਣੇ ਜਿਹੜੇ ਉਹਨਾਂ ਦੇ ਪਿੱਠੂ ਮੀਡੀਆ ਉਹਨੂੰ ਪੂਰਾ ਰਜਾਇਆ ਉਹਨਾਂ ਨੇ ਕਰੋੜਾਂ ਰੁਪਏ। ਕੰਮ ਤਾਂ ਤੁਹਾਡਾ ਨਜ਼ਰ ਆਉਂਦਾ ਹੁੰਦਾ ਜੇ ਤੁਸੀਂ ਕਰੋ, ਤੁਹਾਨੂੰ ਇਹ ਲੋੜ ਹੀ ਨਹੀਂ ਹੈ ਜਦੋਂ ਤੁਸੀਂ ਆਲਰੇਡੀ ਫਾਈਨੈਂਸ਼ੀਅਲ ਕਰੰਚ ਹੈ ਤੁਹਾਡਾ। ਲੇਕਿਨ ਮਕਸਦ ਉਹੀ ਹੈ ਜੋ ਬੀਜੇਪੀ ਸਿੱਧੇ ਤੌਰ ਤੇ, ਕਿਉਂਕਿ ਬੀਜੇਪੀ ਦਾ ਵੱਡਾ ਬਜਟ ਪ੍ਰੋਪੇਗੈਂਡੇ ਦੇ ਲਈ ਹੁੰਦਾ ਆਲਵੇਜ਼, ਇਹੀ ਪੈਟਰਨ ਇਹਨਾਂ ਦਾ ਹੈ। ਸੋ ਇਹ ਪੱਖ ਤਾਂ ਜੇ ਔਰ ਇਹਦੀ ਜਿਹੜੀ ਪ੍ਰੈਜੈਂਟੇਸ਼ਨ ਲੁਧਿਆਣਾ ਦੇ ਵਿੱਚ ਫਲੈਗ ਅਨਫਰਲ ਕਰਨ ਲੱਗਿਆ ਸਾਹਮਣੇ ਆਉਂਦੀ ਹੈ, ਤੁਸੀਂ ਦੇਖੋਗੇ ਕਿ ਜ਼ਿਆਦਾ ਤਿੱਖੇ ਅੰਦਾਜ਼ ਦੇ ਵਿੱਚ ਉਹ ਆਪਣੀਆਂ ਪੰਜਾਬ ਦੀਆਂ ਧਿਰਾਂ ਨੂੰ ਜਾਂ ਸਿੱਖ ਜਿਹੜੇ ਜ਼ਮੀਰ ਰੱਖਣ ਵਾਲੇ ਨੇ ਉਹਨਾਂ ਨੂੰ ਚੈਲੰਜ ਕਰ ਰਿਹਾ। ਕੋਈ ਸਿਆਸੀ ਸਿੱਖ ਬੰਦੀਆਂ ਦਾ ਕੋਈ ਕਹਾਣੀ ਨਹੀਂ ਹੈ, ਪੰਜਾਬ ਨਾਲ ਹੋ ਰਹੇ ਕੋਈ ਜ਼ੁਲਮਾਂ ਦੀ ਗੱਲ ਨਹੀਂ ਹੈ। ਅੱਧਿਓਂ ਜ਼ਿਆਦਾ ਇਹੀ ਭਗਵੰਤ ਮਾਨ ਜਦੋਂ ਚੋਣਾਂ ਤੋਂ ਠੀਕ ਪਹਿਲਾਂ ਅੱਧਾ ਪੰਜਾਬ BSF ਦੇ ਹਵਾਲੇ ਕਰ ਦਿੱਤਾ ਸੀ ਤੇ ਨੈਗੇਟਿਵ ਲਾਈਨ ਇਹਦੇ ਉੱਤੇ ਬਿਲਕੁਲ ਚੁੱਪ ਨੇ। ਹਰ ਚੌਥੇ ਦਿਨ ਦੌੜ ਕੇ ਅਮਿਤ ਸ਼ਾਹ ਨੂੰ ਬਰੀਫ ਕਰਨ ਜਾਂਦਾ ਹੈ, ਹੋਰ ਤੇ ਹੋਰ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦਿੱਲੀ ਮਿਲਣ ਚਲਾ ਗਿਆ ਜੀ ਸਾਡੀ ਪੰਜਾਬ ਪੁਲਿਸ ਦੇ ਨਾਲ ਤੁਸੀਂ ਡੀਲ ਬਣਾ ਲਓ ਕਿ ਵੀ ਅਸੀਂ ਜਿਹੜਾ ਹੈ ਉਹ ਬੜੀ ਸਾਡੀ ਪ੍ਰੋਫੈਸ਼ਨਲ ਪੁਲਿਸ ਹੈ। ਹੁਣ ਇਹੀ ਬੰਦਾ ਹੈ ਜਿਹੜਾ ਕਿ ਆਪਣਾ ਕੁਲਫੀ ਗਰਮ ਤੇ ਫਰਾਣੇ ਤੇ ਦੂਜੀਆਂ ਟੇਪਾਂ ਜਿਹੜੀਆਂ ਉਸ ਪੀਰੀਅਡ 'ਚ ਹੈ ਹੀ ਪੁਲਿਸ ਦੇ ਜ਼ੁਲਮਾਂ ਦੇ ਖਿਲਾਫ ਸੀ, ਉਹ ਆਂਦਾ, ਉਹ ਜਾ ਕੇ ਕੈਨੇਡਾ ਨੂੰ ਕਹਿੰਦਾ ਵੀ ਸਾਡੀ ਪੰਜਾਬ ਪੁਲਿਸ ਅਸੀਂ ਭੇਜਦੇ ਹਾਂ ਤੇ ਤੁਸੀਂ ਕੈਨੇਡਾ ਦੇ ਸਿਟੀਜ਼ਨ ਸਾਡੇ ਹਵਾਲੇ ਕਰ ਦਿਓ। ਸੋ ਇਹਨਾਂ ਤੋਂ ਤਾਂ ਇਹੀ ਜਿਹੜੀ ਹੈ ਉਹ ਇੱਕ ਗਲਤੀ ਪੰਜਾਬ ਦੇ ਲੋਕਾਂ ਨੇ ਕਰ ਲਈ ਕਿ ਭਾਈ ਇਹ ਨੈਸ਼ਨਲਿਸਟ ਕੇਜਰੀਵਾਲ ਦੇ ਦੁਆਲੇ ਹਿੰਦੂਤਵਾਦੀ ਬੀ ਟੀਮ ਦੇ ਹਵਾਲੇ ਕਰਤਾ। ਔਰ ਅਕਾਲੀ ਲੀਡਰਸ਼ਿਪ ਮੈਂ ਸਮਝਦਾ ਵੀ ਬਾਦਲਾਂ ਨੇ ਜਾਂ ਦੂਜਿਆਂ ਨੇ ਤਾਂ ਬੇੜਾ ਗਰਕ ਕੀਤਾ ਹੀ ਸੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹ ਲਿਆਏ ਐਜ਼ ਏ ਸੇਵੀਅਰ, ਅਜੇ ਰੱਖਿਆ ਉਹਨਾਂ ਨੂੰ ਵੀ ਐਕਟਿੰਗ ਲਈ ਹੋਇਆ, ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ। ਔਰ ਦੂਸਰਾ, ਔਰ ਉਹਨਾਂ ਰਾਹੀਂ ਜਿਹੜਾ ਕੰਮ ਉਹ ਕਿਉਂਕਿ ਆਪ ਤਾਂ ਕ੍ਰੈਡੀਬਿਲਿਟੀ ਗਵਾ ਚੁੱਕੇ ਨੇ,
ਹੁਣ ਜਿਵੇਂ 15 ਅਗਸਤ ਦਾ ਮੌਕਾ ਸੀ, ਜੇ ਸੱਚਮੁੱਚ ਬਾਦਲ ਦਲ ਵਾਪਸ ਸਿੱਖਾਂ ਦੇ ਵਿੱਚ ਆਪਣੀ ਪੈਂਟ ਸਥਾਪਿਤ ਕਰਨਾ ਚਾਹੁੰਦਾ ਸੀ ਜੀ। ਤੇ ਇਹ ਟਾਈਮ ਹੁੰਦਾ, ਪਰ ਕਿਉਂਕਿ ਇਹ ਸਾਰੇ ਕਾਣੇ ਨੇ, ਇਹਨਾਂ ਦੀਆਂ ਫਾਈਲਾਂ ਈਡੀ ਦੇ ਕੋਲ, ਕਿਵੇਂ ਜ਼ਮੀਨਾਂ, ਹੋਟਲ ਇੱਧਰ ਉੱਧਰ ਸਾਰੀ ਜਿਹੜੀਆਂ ਨੇ ਇਹਨਾਂ ਦੀਆਂ ਉਹ ਕਾਲੇ ਧੰਦੇ, ਕਾਲੀਆਂ ਡੀਲਸ ਨੇ। ਹੁਣ ਵਿਕਰਮ ਮਜੀਠੀਆ ਜਿਸ ਮੌਕੇ ਤੇ ਬਾਹਰ ਨਿਕਲਿਆ, ਕੱਢਿਆ ਜਾਂਦਾ ਹੈ, ਜਿਵੇਂ ਉਹਦੀ ਹੁੰਦਾ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕੋਈ ਡੀਲ ਦਾ ਹਿੱਸਾ ਨਹੀਂ ਹੋਏਗਾ? ਕਿਉਂਕਿ ਨਾਲ ਦੀ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਬਈ ਹਰਸਿਮਰਤ ਕੌਰ ਕਹਿੰਦੀ ਹੈ ਜੀ ਹੁਣ ਅਕਾਲੀ ਦਲ 'ਚ ਨਵੀਂ ਜਾਨ ਪੈ ਜਾਏਗੀ, ਔਰ ਜਿਵੇਂ ਉਹਨੂੰ ਤੋਲਿਆ ਗਿਆ ਕਿਤੇ ਲੱਡੂਆਂ ਨਾਲ, ਕਿਤੇ ਕਾਲੇ ਕੋਲਿਆਂ ਨਾਲ। ਇਹ ਤਾਂ ਕਾਲੇ ਕੋਲਿਆਂ ਦੇ ਨਾਲ ਵੀ ਨਹੀਂ, ਉਹਨਾਂ ਦੀ ਵੀ ਕੋਲੇ ਦੀ ਕੀਮਤ ਜ਼ਿਆਦਾ ਹੈ। ਲੇਕਿਨ ਇਹ ਜਿਵੇਂ ਹਕੂਮਤ ਦੀਆਂ ਏਜੰਸੀਆਂ ਕਰਦੀਆਂ ਹੁੰਦੀਆਂ ਨੇ, ਉਹ ਇਹ ਲਾਸਟ ਅਟੈਂਪਟ ਕਰ ਰਹੇ ਨੇ, ਉਹਨਾਂ ਨੂੰ ਵੀ ਅਜੇ ਉਹਨਾਂ ਨੇ ਮਰਨ ਨਹੀਂ ਦੇਣਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹਨਾਂ ਤੇ ਵਕਤ ਵੀ ਨਹੀਂ ਸਾਨੂੰ ਜ਼ਾਇਆ ਕਰਨਾ ਚਾਹੀਦਾ। ਬਾਦਲ ਕਿਆਂ ਦੇ ਹਾਂ ਧਾਰਮਿਕ ਤੌਰ ਤੇ ਦੁੱਖ ਹੁੰਦਾ ਹੈ ਕਿ ਭਾਈ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਆਨਰ ਹੈ ਉਸ ਨੂੰ ਵੀ ਕੰਪਰੋਮਾਈਜ਼ ਕਰਨ ਵੱਲ ਜਾਂਦੇ ਹੋ, ਕਿ ਵੀ ਤੁਸੀਂ ਭਗੌੜੇ ਹੋ, ਕਿ ਵੀ ਤੁਸੀਂ ਨਿਸ਼ਾਨ ਸਾਹਿਬ ਲਹਿਰ ਕਿ ਭਾਈ ਘਰ ਘਰ ਨਿਸ਼ਾਨ ਸਾਹਿਬ ਉਹਦੇ ਨਾਲ ਨਹੀਂ ਜੋੜਨਾ ਚਾਹੁੰਦੇ, ਕਿਉਂਕਿ ਤੁਸੀਂ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਚੁੱਪ ਕਰ ਜਾਓ। ਤੁਸੀਂ ਪੈਰਲਲ 16 ਤਰੀਕ ਦਾ ਸਮਾਗਮ ਜੀ ਅਸੀਂ ਜਿਹੜੇ ਲੱਖਾਂ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਉਹਨਾਂ ਦੇ ਨਾਲ, ਚਲੋ ਉਹ ਵੀ ਜ਼ਰੂਰੀ, ਉਹ ਫਿਰ 15 ਅਗਸਤ ਨੂੰ ਕਰੋ ਜਿਹੜਾ ਦਿਨ ਹੈ, ਪਰ ਉਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਅਸੀਂ ਬਾਈਕਾਟ ਲਾਈਨ ਲਈ ਹੈ ਜਾਂ ਅਸੀਂ ਜਿਹੜਾ ਹਿੰਦੂ ਰਾਸ਼ਟਰਵਾਦੀਆਂ ਦੇ ਨਾਲ ਨਹੀਂ ਹੈ। ਫਿਰ ਤੁਸੀਂ ਉਹ 16 ਨੂੰ ਹੀ ਕਰ ਲਿਆ। ਤੁਸੀਂ 75 ਸਾਲ ਪਹਿਲਾਂ ਦੇ ਰੋਣੇ ਰੋ ਰਹੇ ਹੋ ਜੀ, ਦੋਨੋਂ ਪਾਰਲੀਮੈਂਟ ਪਾਕਿਸਤਾਨ ਔਰ ਇੰਡੀਆ ਦੀ ਪਾਸ ਕਰਨ ਕਿ ਜੀ ਉਹ ਬਹੁਤ ਦੁੱਖ ਕੰਡੈਮ ਕਰਨ। ਤੁਸੀਂ ਅੱਜ ਦੀ ਹਾਲਤ ਬਾਰੇ ਕੋਈ ਲਫ਼ਜ਼ ਕਹਿਣ ਨੂੰ ਤਿਆਰ ਨਹੀਂ ਕਿ 75 ਸਾਲਾਂ 'ਚ ਸਿੱਖ ਕਿੱਥੇ ਪਹੁੰਚ ਗਏ, ਕ੍ਰਿਮੀਨਲ ਟ੍ਰਾਈਬ ਤੋਂ ਨਿਕਲ ਕੇ ਅੱਜ ਸਾਡਾ ਕੀ ਹਾਲ ਹੈ। ਤੁਸੀਂ ਕੋਈ ਅਗਵਾਈ ਦਿਓ ਸਿੱਖਾਂ ਨੂੰ ਔਰ ਕਹੋ, ਉਸ ਪ੍ਰੈਜੈਂਟੇਸ਼ਨ 'ਚ ਕਹੋ ਕਿ ਭਾਈ ਅਸੀਂ ਵੱਖਰੀ ਕੌਮ ਹੈ, ਸਾਡੀ ਵੱਖਰੀ ਧਿਰ ਹੈ, ਅਸੀਂ ਹਿੱਸਾ ਨਹੀਂ ਹੈ ਇਹ ਸਾਰੇ ਹਿੰਦੂਤਵਾ ਦੇ ਏਜੰਡੇ ਵਾਲਿਆਂ ਦੇ, ਔਰ ਸਾਡੀ ਕੌਮ ਆਪਣੀ ਜਿਹੜੀ ਹੈ ਉਹ ਹੱਕ ਲਏਗੀ। ਲੇਕਿਨ ਜਿਹੜੀ ਹੈ ਉਹ ਅਲਟੀਮੇਟਲੀ ਹੈ ਤਾਂ ਉਹੀ ਹਾਲ ਕਿ ਭਾਈ ਜਦੋਂ ਤੁਸੀਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਤੁਸੀਂ ਵਿਕੇ ਹੋਏ ਹੋ, ਤੁਸੀਂ ਉਹਨਾਂ ਦੇ ਨੌਕਰੀ ਕਰ ਰਹੇ ਹੋ ਜਿਹੜੇ ਅੱਗੋਂ ਵਿਕੇ ਹੋਏ ਨੇ, ਤੇ ਉਹਦੇ ਚੋਂ ਫਿਰ ਕੱਢਣ ਪਾਉਣ ਨੂੰ ਕੀ ਹੋਣਾ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਜ਼ਰੂਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਪਸੰਦ ਆਇਆ ਹੋਵੇਗਾ। ਸੋ ਇਦਾਂ ਦੇ ਹੀ ਹੋਰ ਸ਼ੋਅ ਲੈ ਕੇ ਜ਼ਰੂਰ ਹਾਜ਼ਰ ਹੁੰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ TV 84 ਨੂੰ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ TV 84 ਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv, ਜਾਂ ਫਿਰ ਚੈੱਕ ਰਾਹੀਂ ਡੋਨੇਸ਼ਨਸ ਭੇਜ ਸਕਦੇ ਹੋ। TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਜਾਂ ਹੋਰ ਵਧੇਰੇ ਜਾਣਕਾਰੀ ਦੇ ਲਈ, ਆਪਣੇ ਸੁਝਾਅ ਦੇ ਲਈ, ਜਾਂ ਸਪਾਂਸਰਸ਼ਿਪ ਦੇਣ ਦੇ ਲਈ, ਇਸ ਸ਼ੋਅ ਨੂੰ ਸਪਾਂਸਰ ਕਰਨ ਦੇ ਲਈ, ਜਾਂ ਫਿਰ ਡੋਨੇਸ਼ਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ। WhatsApp ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ, ਜਾਂ ਫਿਰ ਡਾਇਰੈਕਟ ਕਾਲਸ ਦੇ ਰਾਹੀਂ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਹੈ 5166191984 5166191984। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।